वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच ਵਿੱਚ बहुत शुक्रिया जी। डॉक्टर साहब ਅੱਜ 14 जनवरी 2022 2 ਮਾਘ ਨਾਨਕ ਸ਼ਾਹੀ ਸਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਰਮ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ ਸੋ ਆਪਾਂ ਤੁਹਾਨੂੰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਤੁਹਾਨੂੰ ਦੱਸਦੇ ਆ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਨੂੰ ਆਪਾਂ ਰੈਕਗਨਾਈਜ਼ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਅਤੇ ਸਰਦਾਰ ਮਨਵਿੰਦਰਪਾਲ ਸਿੰਘ ਸਿੱਧੂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਔਰ ਸਿੱਧੂ ਪਰਿਵਾਰ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਵਿਚਰ ਰਹੇ ਹਨ ਅਤੇ ਟੀਵੀ 84 ਵੱਲੋਂ ਪੰਥਕ ਮੀਡੀਆ ਸਥਾਪਿਤ ਕਰਨ ਦੇ ਉਦਮ ਵਿੱਚ ਪਹਿਲੇ ਦਿਨ ਤੋਂ ਹੀ ਸਹਿਯੋਗੀ ਹਨ। ਸੋ ਪੰਥਕ ਭਾਵਨਾ ਨਾਲ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਸੀ ਵੈਰ ਵਿਰੋਧ ਛੱਡ ਕੇ ਪੰਥਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਪਾਈਏ। ਸੋ ਵਾਹਿਗੁਰੂ ਕੌਮ ਨੂੰ ਆਜ਼ਾਦ ਖਾਲਸਾ ਰਾਜ ਖਾਲਸਾਨ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਅਤੇ ਸਰਦਾਰ ਮਨਵਿੰਦਰਪਾਲ ਸਿੰਘ ਸਿੱਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਿਪਬਲਿਕ ਡੇ 26 ਜਨਵਰੀ ਜਿਹੜਾ ਹੈ ਉਹ ਨੇੜੇ ਆ ਰਿਹਾ ਹੈ ਤੇ ਜਿਹੜੀ ਭਾਰਤੀ ਏਜੰਸੀਆਂ ਵੱਲੋਂ ਕੋਈ ਵੀ ਜਿਹੜੀ ਗੰਦੀ ਹਿੰਸਕ ਖੇਡ ਜਿਹੜੀ ਖੇਡਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ। ਸੋ ਪਿਛਲੇ 24 ਘੰਟਿਆਂ ਵਿੱਚ 4 ਖਬਰਾਂ RDX ਦੀ ਜਿਹੜੀ ਰਿਕਵਰੀ ਸੰਬੰਧੀ ਅੱਡ-ਅੱਡ ਥਾਵਾਂ ਤੋਂ ਮੀਡੀਆ ਵਿੱਚ ਪਲਾਨ ਕੀਤੀਆਂ ਗਈਆਂ ਹਨ। ਸੋ ਇਹਨਾਂ ਨੂੰ ਸਿੱਖ ਅਤੇ ਕਸ਼ਮੀਰੀ ਸੰਘਰਸ਼ ਨਾਲ ਜੋੜ ਕੇ ISI ਦੇ ਜਿਹੜੇ ਖਾਤੇ ਵਿੱਚ ਪਾਇਆ ਜਾਵੇਗਾ ਅਤੇ ਫਿਰ ਮੀਡੀਆ ਤੰਤਰ ਰਾਹੀਂ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਸਿੱਧੂ ਤੇ ਵੀਰ ਮਨਵਿੰਦਰਪਾਲ ਸਿੰਘ ਸਿੱਧੂ ਜਿਹੜੇ ਸਕੇ ਭਰਾ ਨੇ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਇਹ ਬਹੁਤ ਹੀ ਪਿਆਰੇ ਵੀਰ ਨੇ ਔਰ ਲੰਮੇ ਸਮੇਂ ਤੋਂ ਜਦੋਂ ਵੀ ਅਸੀਂ ਕਦੇ ਇਹਨਾਂ ਦੇ ਨਾਲ ਮੇਲ ਹੁੰਦਾ ਹੈ ਬਹੁਤ ਹੀ ਪਿਆਰ ਔਰ ਸਤਿਕਾਰ ਦੇ ਨਾਲ ਜਿਹੜਾ ਇਹ ਪੇਸ਼ ਆਉਂਦੇ ਨੇ। ਪੰਥ ਨੂੰ ਸਮਰਪਿਤ ਨੇ ਔਰ ਜਿਹੜੀਆਂ ਸ਼ਖਸੀਅਤਾਂ ਪੰਥ ਨੂੰ ਪਿਆਰ ਕਰਦੀਆਂ ਨੇ ਉਹ ਫਿਰ ਅੱਗੋਂ ਜਦੋਂ ਆਪਣੇ ਬੱਚੇ ਬੱਚੀਆਂ ਦੇ ਸਾਕ ਕਰਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਗੁਰਸਿੱਖ ਪਰਿਵਾਰਾਂ ਦੇ ਨਾਲ ਔਰ ਖਾਸ ਤੌਰ ਤੇ ਜਿਹੜੇ ਸੰਘਰਸ਼ ਤੁਰੇ ਨੇ ਉਹਨਾਂ ਦਾ ਹੁੰਦਾ ਹੈ ਕਿ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਆਪਣਾ ਜੀਵਨ ਕੁਰਬਾਨ ਕੀਤਾ ਹੈ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਬੱਚੇ ਬੱਚੀਆਂ ਦੇ ਨਾਲ ਹੀ ਸਾਕ ਕੀਤਾ ਜਾਏ। ਵੀਰ ਭੁਪਿੰਦਰ ਸਿੰਘ ਸਿੱਧੂ ਨੇ ਆਪਣੀ ਬੇਟੀ ਸਾਡੇ ਸੰਘਰਸ਼ ਦੇ ਬਹੁਤ ਵੱਡੇ ਯੋਧੇ ਹੋਏ ਨੇ ਭਾਈ ਸੁਖਦੇਵ ਸਿੰਘ ਚੱਬਾ ਔਰ ਉਹਨਾਂ ਦੇ ਬੇਟੇ ਬਲਵਿੰਦਰ ਸਿੰਘ ਚੱਬਾ ਜਿਨ੍ਹਾਂ ਨੂੰ ਪਿਆਰ ਨਾਲ ਹਨੀ ਚੱਬਾ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਭਾਈ ਭੁਪਿੰਦਰ ਸਿੰਘ ਸਿੱਧੂ ਜੀ ਨੇ ਆਪਣੀ ਬੱਚੀ ਦਾ ਜਿਹੜਾ ਸਾਕ ਕੀਤਾ ਵਿਆਹ ਹੋਇਆ ਉਹਨਾਂ ਦਾ ਔਰ ਉਹ ਵੀ ਬੜੀ ਪਿਆਰੀ ਜੋੜੀ ਹੈ ਔਰ ਬੜੇ ਹੈਂਡਸਮ ਕਪਲ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਇਹ ਇੱਕ ਬੜਾ ਜ਼ਰੂਰੀ ਵੀ ਹੈ ਕਿਉਂਕਿ ਜਦੋਂ ਅਸੀਂ ਸ਼ਹੀਦਾਂ ਦੀ ਲੈਗੇਸੀ ਨੂੰ ਯਾਦ ਕਰਦੇ ਹਾਂ ਬਹੁਤ ਵਾਰ ਵਰਬਲ ਰਹਿ ਜਾਂਦਾ
ਜੀ ਲੇਕਿਨ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਜੇ ਸੰਘਰਸ਼ ਦੇ ਵਿੱਚ 1.5 ਲੱਖ ਸ਼ਹੀਦ ਹੋਏ, ਇੱਕ ਪਾਸੇ ਉਹਨਾਂ ਪਰਿਵਾਰਾਂ ਨੂੰ ਕਿਵੇਂ ਉਹਨਾਂ ਦੀ ਮਦਦ ਕਰਨੀ ਹੈ ਉਸ ਬਾਰੇ ਵੀ ਫੋਕਸ ਰਿਹਾ। ਹਾਲਾਂਕਿ ਪੂਰਾ ਧਿਆਨ ਨਹੀਂ ਦਿੱਤਾ ਜਾ ਸਕਿਆ ਪੰਥ ਵੱਲੋਂ, ਕਿਉਂਕਿ ਗਿਣਤੀ ਵੀ ਬਹੁਤ ਜ਼ਿਆਦਾ ਸੀ। ਪੰਜਾਬ ਦੇ ਵਿੱਚ ਵੀ ਕੋਈ ਕ੍ਰੈਡੀਬਲ ਸਿਸਟਮ ਐਸਾ ਨਹੀਂ ਬਣ ਸਕਿਆ ਜਿਹਦੇ 'ਚ ਪ੍ਰੋਪਰ ਮਦਦ ਦਾ ਜਾਂ ਕੋਈ ਹੈਲਪ ਦੀ ਲਾਈਨ ਡਿਵੈਲਪ ਹੁੰਦੀ। ਹਰ ਇੱਕ ਨੇ ਯਤਨ ਕੀਤੇ, ਲੇਕਿਨ ਉਸ ਤੋਂ ਵੀ ਅੱਗੋਂ ਅਹਿਮ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਸਾਡੇ ਸਿਰ ਤੇ ਸਾਡਾ ਬਾਪ ਨਹੀਂ ਸੀ ਜਾਂ ਸਾਡੀ ਮਾਂ ਨਹੀਂ ਸੀ ਔਰ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਉਹ ਰੋਲ ਦਿੱਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਅਹਿਮ ਹੈ ਜਦੋਂ ਅਸੀਂ ਸ਼ਹੀਦ ਪਰਿਵਾਰਾਂ ਦੇ ਵਿੱਚ ਅੱਗੋਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰਦੇ। ਸੋ ਟੀਵੀ 84 ਦੇ ਹਮਦਰਦ ਨੇ, ਕਿਉਂਕਿ ਜਿਹੜਾ ਵੀ ਪੰਥ ਨੂੰ ਪਿਆਰ ਕਰਦਾ ਹੈ ਉਹ ਸਮਝਦਾ ਹੈ ਹਿੰਦੂਤਵਾ ਨੂੰ ਜਿਹੜਾ ਚੰਗੀ ਤਰ੍ਹਾਂ ਸਮਝਣਾ। ਜੇ ਤੁਸੀਂ ਹਿੰਦੂਤਵਾ ਦਾ ਮੀਡੀਆ ਦੇਖਦੇ ਹੋ ਤੇ ਸ਼ਾਇਦ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਦਿੰਦਾ ਹੈ ਕਿ ਖਾਲਿਸਤਾਨ ਕੀ ਹੈ ਜਾਂ ਸਿੱਖਾਂ ਨੂੰ ਕੀ ਲੋੜ ਹੈ। ਜਿਵੇਂ ਜਲੰਧਰ ਦੇ ਇੱਕ ਪੱਤਰਕਾਰ ਅਕਸਰ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਮੁਸਲਮਾਨ 47 ਤੋਂ ਪਹਿਲਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਭੁਗਤੇ ਤੇ ਉਹਦਾ ਵੱਡਾ ਕਾਰਨ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਬੇਸ ਜਿਹੜੀ ਇਹਨਾਂ ਦੀ ਲਾਲਾ ਪ੍ਰੈਸ ਸੀ, ਉਰਦੂ ਚ ਕੱਢਦੇ ਸੀ, ਉਹਨਾਂ ਦੇ ਵਿੱਚ ਹਿੰਦ ਸਮਾਚਾਰ ਔਰ ਪ੍ਰਤਾਪ ਔਰ ਮਿਲਾਪ ਵਰਗੇ ਅਖਬਾਰ ਸੀ। ਉਹਨਾਂ ਕਿਹਾ ਜੀ ਵੀ ਪਹਿਲਾਂ ਤਾਂ ਪੰਜਾਬ ਦੇ ਮੁਸਲਮਾਨ ਜਿਹੜੇ ਨੇ ਉਹ ਬਹੁਤੇ ਅਵੇਅਰ ਵੀ ਨਹੀਂ ਸੀ, ਉਹਨਾਂ ਨੂੰ ਹੈ ਵੀ ਨਹੀਂ ਸੀ ਕਿ ਕਿਉਂਕਿ ਪੰਜਾਬ 'ਚ ਇੱਕ ਡਿਫਰੈਂਟ ਨੈਟਵਰਕ ਸੀ, ਯੂਨੀਅਨਿਸਟ ਪਾਰਟੀ ਦੀ ਹਕੂਮਤ ਸੀ। ਉਹਨਾਂ ਨੇ ਕਿਹਾ ਵੀ ਜਦੋਂ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਔਰ ਪਾਕਿਸਤਾਨ ਦੇ ਖਿਲਾਫ ਇਸ ਮੀਡੀਆ 'ਚੋਂ, ਔਰ ਇਹ ਮੀਡੀਆ ਸਾਰੇ ਆਰੀਆ ਸਮਾਜੀ ਸੀ, ਜ਼ਹਿਰ ਉਗਲਣਾ ਸ਼ੁਰੂ ਕੀਤਾ ਤੇ ਮੁਸਲਮਾਨਾਂ ਨੂੰ ਇਹ ਸਮਝ ਆਣੀ ਸ਼ੁਰੂ ਹੋਈ ਕਿ ਜੇ ਇਹ ਹਿੰਦੂਤਵੀ ਲਾਲੇ ਇਸ ਕਿਸਮ ਦਾ ਕਰਦੇ ਨੇ ਤਾਂ ਇਹ ਜ਼ਰੂਰ ਕੋਈ ਸਾਡੇ ਭਲੇ ਦੀ ਚੀਜ਼ ਹੋਏਗੀ। ਸੋ ਮੈਂ ਸਮਝਦਾ ਹਾਂ ਵੀ ਸਾਡੇ ਸਿੱਖ ਭੈਣਾਂ ਭਰਾਵਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਹੁਣ ਤੱਕ ਅਸੀਂ ਬਹੁਤ ਸਾਰਾ ਪ੍ਰਭਾਵ ਇਹਨਾਂ ਦੇ ਮੀਡੀਆ ਦਾ ਕਬੂਲਦੇ ਰਹੇ। ਜੇ ਉਹ ਤਾਂ ਜੂਨ 84 ਨੇ ਬਹੁਤਿਆਂ ਦੀਆਂ ਅੱਖਾਂ ਖੋਲੀਆਂ, ਨਹੀਂ ਤਾਂ 47 ਤੋਂ 84 ਤੱਕ ਜਿਸ ਕਿਸਮ ਦਾ ਮਾਹੌਲ, ਕਿਉਂਕਿ ਇਹਨਾਂ ਦੀ ਜ਼ਹਿਨੀਅਤ ਤਾਂ ਜਿਹੜੀ ਸਦੀਆਂ ਤੋਂ ਹੀ ਸੀ ਜੋ ਹੈ, ਲੇਕਿਨ ਸਿਰਫ ਜਿਹੜੇ ਲੋਕ ਥੋੜੇ ਬਹੁਤ ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਸੀ ਜਾਂ ਜਿਨ੍ਹਾਂ ਦਾ ਇਹਨਾਂ ਨਾਲ ਵਾਹ ਪਿਆ, ਜਿਵੇਂ ਸਰ ਕਪੂਰ ਸਿੰਘ ਵਰਗੇ ICS ਜਿਹਦੇ ਪਹਿਲੇ ਆਜ਼ਾਦ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਸਸਪੈਂਡ ਕਰਕੇ ਬਾਅਦ ਚ ਡਿਸਮਿਸ ਕੀਤਾ ਗਿਆ, ਉਹਨਾਂ ਨੇ ਬਿਆਨਿਆ ਕਿ ਭਾਈ ਮੁਲਕ ਤਿਕੜੀ ਕਾ ਰਾਜ ਹਿੰਦੂ ਕਾ ਮੁਲਕ ਔਰ ਗੁਰੂ ਰਾਖਾ ਭਾਈ ਸਿੱਖੜੇ ਕਾ, ਕਿ ਇਹ ਸਾਰਾ ਜਿਹੜਾ ਸਾਡੇ ਲਈ ਹੁਣ ਇੱਕ ਕੈਦ ਖਾਨਾ ਬਣ ਗਿਆ ਜਿਸ ਨੂੰ ਇਹ ਆਜ਼ਾਦ ਭਾਰਤ ਕਹਿੰਦੇ ਨੇ। ਔਰ ਅੱਜ ਸਿਰਫ ਤੁਸੀਂ ਨੈਗੇਟਿਵਿਟੀ ਦੇ ਉੱਤੇ ਹੀ ਕਿ ਭਾਈ ਉਹ ਉਹਨਾਂ ਦੇ ਪ੍ਰਚਾਰ ਤੋਂ ਕੋਈ ਜਿਹੜਾ ਹੈ ਉਹ ਸਿੱਖੇ ਕਿ ਸਾਡੇ ਹੱਕ 'ਚ ਨਹੀਂ ਨੇ, ਉਸ ਦਾ ਮੂੰਹ ਤੋੜ ਜਵਾਬ ਦੇਣਾ। ਸੋ ਸੋਸ਼ਲ ਮੀਡੀਆ ਨੇ ਇੱਕ ਪਲੇਟਫਾਰਮ ਵੀ ਪ੍ਰੋਵਾਈਡ ਕੀਤਾ ਹੈ। ਸਾਡੇ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਉਹ ਆਪਣੇ ਆਪਣੇ ਢੰਗ ਨਾਲ ਜਿਹੜੇ ਹੱਲੇ ਹੁੰਦੇ ਨੇ ਉਹਦਾ ਜਵਾਬ ਦਿੰਦੇ ਨੇ। ਪਰ ਟੀਵੀ 84 ਇੱਕ ਉਸ ਸਥਾਪਿਤ ਮੀਡੀਆ ਦੇ ਤੌਰ ਤੇ ਇਲੈਕਟ੍ਰੋਨਿਕ ਮੀਡੀਆ 24 ਆਵਰ ਚੈਨਲ ਅਮਰੀਕਾ ਦੇ ਵਿੱਚ ਅੱਜ ਤੋਂ ਲਗਭਗ 10 ਸਾਲ ਪਹਿਲਾਂ ਜਦੋਂ ਅਸੀਂ ਇਸ ਦੀ ਸ਼ੁਰੂਆਤ ਕੀਤੀ ਸਾਰੇ ਪੰਥ ਪਿਆਰਿਆਂ ਦੇ ਨਾਲ ਵਿਚਾਰ ਕਰਕੇ ਔਰ ਪੰਥਕ ਏਜੰਡਾ ਰੱਖ ਕੇ, ਸੋ ਅਸੀਂ ਸਮਝਦੇ ਹਾਂ ਵੀ ਸਾਡਾ ਇੱਕ ਖਾਸ ਰੋਲ ਸੀ, ਹੈ ਔਰ ਰਹੇਗਾ, ਕਿਉਂਕਿ ਇੱਕ ਫੋਕਸ ਹੈ ਸਾਡੇ ਲਈ। ਨਾ ਇਹ ਕੋਈ ਐਂਟਰਟੇਨਮੈਂਟ ਚੈਨਲ ਹੈ, ਨਾ ਸਾਡੇ ਲਈ ਇਹ ਕੋਈ ਮਨੀ ਮੇਕਿੰਗ ਚੈਨਲ ਹੈ, ਨਹੀਂ ਤਾਂ 200 ਪਲੱਸ ਪੰਜਾਬੀ ਚੈਨਲ ਮੰਤਰੀ ਜੰਤਰੀ ਤੰਤਰੀ ਉਹਨਾਂ ਦੀਆਂ ਐਡਾਂ ਦੇ ਉੱਤੇ ਸਰਵਾਈਵ ਕਰਦੇ ਨੇ। ਸੋ ਜੇ ਅਸੀਂ ਇੱਕ ਔਖੇ ਪੈਂਡੇ ਨੂੰ ਚੁਣਿਆ ਜਿਸ ਦੇ ਵਿੱਚ ਅਸੀਂ ਪੰਥਕ ਸਿਧਾਂਤ ਨਾਲ ਪਰਨਾਏ ਹੋਏ ਹਾਂ, ਕੌਮੀ ਘਰ ਖਾਲਿਸਤਾਨ ਦੀ ਗੱਲ ਵੀ ਜਿਹੜੀ ਹੈ ਸਾਡੇ ਫੋਕਸ 'ਚ ਰਹਿਣੀ ਹੈ, ਔਰ ਅਸੀਂ ਕੋਈ ਵੀ ਇਸ ਕਿਸਮ ਦਾ ਜਿਹੜਾ ਤਬਕਾ ਜਿਹੜਾ ਸਿੱਖਾਂ ਨੂੰ ਸੁਪਰਸਟੀਸ਼ਨ ਦੇ ਨਾਲ ਜੋੜਦਾ ਹੈ, ਵਹਿਮਾਂ ਭਰਮਾਂ 'ਚ ਪਾਉਂਦਾ ਹੈ ਜਾਂ ਕਿਸੇ ਤਰੀਕੇ ਨਾਲ ਸਿੱਖੀ ਅਸੂਲਾਂ ਦੇ ਖਿਲਾਫ ਹੈ, ਉਹਨਾਂ ਨੂੰ ਅਸੀਂ ਨੇੜੇ ਵੀ ਨਹੀਂ ਫਟਕਣ ਦੇਣਾ। ਤੇ ਫਿਰ ਜ਼ਾਹਰ ਹੈ ਵੀ ਸਾਡੀ ਸਰਵਾਈਵਲ ਸਿਰਫ ਤੇ ਸਿਰਫ ਪੰਥ ਪ੍ਰਸਤ ਵੀਰਾਂ ਭੈਣਾਂ ਦੀ ਮਦਦ ਦੇ ਨਾਲ ਹੀ ਸੰਭਵ ਹੋਈ ਹੈ ਔਰ ਸੰਭਵ ਹੋਏਗੀ। ਸੋ ਅਸੀਂ ਦੋਨੋਂ ਹੀ ਵੀਰਾਂ ਦਾ, ਭੁਪਿੰਦਰ ਸਿੰਘ ਸਿੱਧੂ, ਮਨਵਿੰਦਰ ਪਾਲ ਸਿੰਘ ਸਿੱਧੂ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਜ਼ਾਹਰ ਹੈ ਬੇਸ਼ੱਕ ਕੱਲ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਕਿਉਂਕਿ ਜਿਹੜੀ ਮਾਘ ਦੀ ਸ਼ੁਰੂਆਤ ਹੈ ਉਹ ਕੱਲ ਸੀ, ਲੇਕਿਨ ਕਿਉਂਕਿ ਮੁਕਤਸਰ ਸਾਹਿਬ ਜਿੱਥੇ ਜਦੋਂ ਅਸੀਂ ਅਰਦਾਸ ਦੇ ਇਹ ਅਲਫਾਜ਼ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਦੀ ਗੱਲ ਕਰਦੇ ਹਾਂ, ਤਾਂ ਫਿਰ ਇਹੀ ਨਹੀਂ ਕਿ 14 ਜਨਵਰੀ ਨੂੰ ਜਾਂ ਮਾਘੀ ਦੇ ਦਿਨ ਉੱਥੇ ਵੱਡਾ ਇਕੱਠ ਹੁੰਦਾ ਹੈ ਜਿਹਨੂੰ ਮਾਘੀ ਦਾ ਮੇਲਾ ਕਰਕੇ ਜਾਣਿਆ ਜਾਂਦਾ ਹੈ, ਲੇਕਿਨ ਰੋਜ਼ਾਨਾ ਸਾਡੀਆਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਉਹ 40 ਮੁਕਤੇ ਤੇ ਫਿਰ ਉਹ ਮੁਕਤਸਰ ਸਾਹਿਬ ਦਾ ਮੁਕਾਮ ਜਿਹੜਾ ਜਿਸ ਨੂੰ ਦੁਨੀਆ ਕਦੇ ਖਿਦਰਾਣੇ ਦੀ ਢਾਬ ਕਰਕੇ ਜਾਣਦੀ ਸੀ, ਪਰ ਉਹ ਮੁਕਾਮ ਜਿੱਥੇ ਟੁੱਟੀ ਗੰਢੀ ਵਾਲਾ ਮੁਕਾਮ ਬਣਿਆ, ਸਾਨੂੰ ਵੀ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਗੁਰੂ ਨਾਲੋਂ ਟੁੱਟੇ ਹੋਏ ਹਾਂ, ਸਿੱਖੀ ਸਿਧਾਂਤਾਂ ਤੋਂ ਦੂਰ ਜਿਹੜਾ ਅਸੀਂ ਮਨ ਦੇ ਆਖੇ ਲੱਗ ਕੇ ਮਨਮੁਖ ਬਣੇ ਹੋਏ ਹਾਂ। ਔਰ ਘੱਟੋ ਘੱਟ ਇਹ ਦਿਨ ਜਦੋਂ ਆਉਂਦਾ ਹੈ, ਇੱਕ ਤਾਂ ਇਸ ਦਾ ਗਲੋਰੀਅਸ ਇਤਿਹਾਸ ਹੈ, ਉਸ ਨੂੰ ਅਕਸਰ ਦੁਹਰਾਇਆ ਜਾਂਦਾ ਹੈ। 40 ਬੇਦਾਵੀਆਂ ਦੀ ਅਸੀਂ ਗੱਲ ਕਰਦੇ ਹਾਂ ਜਿਹੜੇ ਅਨੰਦਪੁਰ ਦੇ ਕਿਲੇ 'ਚ ਭੁੱਖ ਦੇ ਦੁੱਖੋਂ ਲਿਖ ਕੇ ਦੇ ਆਏ ਸੀ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਫਿਰ ਅਸੀਂ ਮਾਈ ਭਾਗੋ ਦੀ ਬਹਾਦਰੀ ਦਾ ਕਿੱਸਾ ਸੁਣਾਉਂਦੇ ਕਿ ਕਿਵੇਂ ਜਦੋਂ ਆਪੋ ਆਪਣੇ, ਕਿਉਂਕਿ ਬਹੁਤੇ 40 ਚੋਂ ਜਿਹੜੇ ਸੀ ਉਹ ਮਾਝੇ ਨਾਲ ਸੰਬੰਧਿਤ ਸੀ, ਉਹ ਸਾਰੀ ਬੈਲਟ ਤਰਨਤਾਰਨ ਦੇ ਆਲੇ ਦੁਆਲੇ ਜਿੱਥੇ ਅੱਜ ਵੀ ਸਿੱਖੀ ਦੀ ਜੇ ਕੋਈ ਗੱਲ ਜਾਂ ਈਵਨ ਖਾਲਿਸਤਾਨ ਦੀ ਲਹਿਰ ਵੇਲੇ ਵੀ ਉਹਨੂੰ ਕਹਿੰਦਾ ਹੀ ਮਿੰਨੀ ਖਾਲਿਸਤਾਨ ਸੀ, ਬਹੁਤ ਵੱਡੀ ਗਿਣਤੀ 'ਚ ਜੁਝਾਰੂ ਸਿੰਘ ਸਿੰਘਣੀਆਂ ਉਸ ਬੈਲਟ 'ਚੋਂ ਆਏ। ਸੋ ਉਹਨਾਂ 'ਚ ਜਦੋਂ ਸਿੰਘ ਆਪਣੇ ਘਰਾਂ 'ਚ ਗਏ ਤੇ ਉਹਨਾਂ ਦੀਆਂ ਸਿੰਘਣੀਆਂ ਨੇ, ਭੈਣਾਂ ਨੇ, ਮਾਤਾਵਾਂ ਨੇ ਜਿਵੇਂ ਉਹਨਾਂ ਨੂੰ ਫਿਰ ਜਿਹੜਾ ਸ਼ਰਮਿੰਦਗੀ ਦਿੱਤੀ, ਆਪ ਵੀ ਉਹਨਾਂ ਨੇ, ਕਿਉਂਕਿ ਇਹ ਵੀ ਇੱਕ ਜਦੋਂ ਤੁਸੀਂ ਪਿਆਰ ਦਾ ਅਹਿਸਾਸ ਦੇ ਵਿੱਚ ਰਹਿ ਰਹੇ ਹੁੰਦੇ ਹੋ, ਕਈ ਵਾਰੀ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਪਿਆਰ ਕਿੰਨਾ ਤੁਸੀਂ ਕਰਦੇ ਹੋ ਉਸ ਵਜੂਦ ਨੂੰ, ਗੁਰੂ ਨੂੰ। ਤੇ ਉਹ ਵੀ ਜਦੋਂ ਆਨੰਦਪੁਰ ਤੋਂ ਵੱਖ ਹੋ ਕੇ ਆਪਣੇ ਘਰਾਂ ਵੱਲ ਤੁਰੇ ਜਾਂਦੇ ਸੀ, ਉਹਨਾਂ ਨੂੰ ਵੀ ਉਸ ਗੁਰੂ ਤੋਂ ਵੱਖ ਹੋਣ ਦੀ ਪੀੜ ਦਾ ਅਹਿਸਾਸ ਸੀ, ਉਹ ਗਿਲਟ ਵੀ ਸੀ ਕਿ ਵੀ ਅਸੀਂ ਕੀ ਕਰ ਆਏ ਹਾਂ। ਔਰ ਉਹ ਕਈ ਵਾਰ ਉਹ ਗਿਲਟ ਤੁਸੀਂ ਰਹਿ ਰਹੇ ਹੁੰਦੇ ਹੋ, ਅੱਗੋਂ ਤੁਹਾਨੂੰ ਕੋਈ ਰਿਅਲਾਈਜ਼ ਕਰਵਾਉਂਦਾ ਹੈ ਉਹ ਮਾਈ ਭਾਗੋ ਦੇ ਹਿੱਸੇ ਆਇਆ ਜਾਂ ਉਹਨਾਂ ਸਾਡੀਆਂ ਮਾਤਾਵਾਂ, ਉਹਨਾਂ ਭੈਣਾਂ ਦੇ ਹਿੱਸੇ ਆਇਆ ਜਿਨ੍ਹਾਂ ਨੇ ਉਹਨਾਂ ਨੂੰ ਫਿਰ ਉੱਥੋਂ ਮੋੜਿਆ। ਫਿਰ ਉਹ ਘਰੇ ਨਹੀਂ ਟਿਕੇ, ਮਾਈ ਭਾਗੋ ਦੀ ਅਗਵਾਈ ਥੱਲੇ ਕਿ ਭਾਈ ਅਸੀਂ ਟੁੱਟੀ ਗੰਢਾਉਣੀ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਬੇਦਾਵਾ ਦਾ, ਹੁਣ ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਹੀ ਦਾਅਵੇ ਦਾ ਹੈ। ਗੁਰੂ ਨੇ ਸਾਨੂੰ ਇਹ ਦਾਅਵੇਦਾਰੀ ਦਿੱਤੀ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਤੇ ਸਾਰਾ ਹੀ ਜੋ ਕੁਝ ਮੇਰਾ ਉਹ ਤੇਰਾ। ਪਿਆਰ ਤਾਂ ਇਹੀ ਹੈ, ਉਹਦੇ 'ਚ ਕੋਈ ਸ਼ਰਤਾਂ ਤਾਂ ਨਹੀਂ ਹੁੰਦੀਆਂ। ਜਦੋਂ ਤੁਸੀਂ ਇਸ਼ਕ ਹਕੀਕੀ ਦੀ ਗੱਲ ਕਰਦੇ ਹੋ ਫਿਰ ਤਾਂ ਇਹੀ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਹੁਕਮ ਦੀ ਖੇਡ ਹੀ ਇਹ ਹੈ ਕਿ ਆਪਾਂ ਆਪ ਸਮਰਪਿਤ ਕਰ ਦੇਣਾ। ਤੇ ਜਦੋਂ ਉਸ ਚੋਂ ਅਸੀਂ ਕਮਜ਼ੋਰ ਹੋ ਗਏ ਉਸ ਪਰਚੇ ਚੋਂ, ਤੇ ਫਿਰ ਜ਼ਾਹਰ ਹੈ ਕਿ ਇਹ ਇਤਿਹਾਸ ਤੋਂ ਅਸੀਂ ਵਾਕਿਫ ਹਾਂ ਕਿ ਕਿਵੇਂ ਉਹਨਾਂ ਨੇ ਗੁਰੂ ਤੋਂ ਪਹਿਲਾਂ ਹੀ, ਗੁਰੂ ਸਾਹਿਬ ਜਿੱਥੇ ਉੱਚੀ ਟਿੱਬੀ ਤੇ ਨੇ ਉਸ ਖਿਦਰਾਣੇ ਦੀ ਢਾਬ ਦੇ ਝਾੜਾਂ ਦੇ ਉੱਤੇ ਉਹ ਵੱਡੇ ਵੱਡੇ ਕੱਪੜੇ ਪਾ ਕੇ ਉਹਨਾਂ ਨੇ ਜਿਹੜੀ ਵਜੀਦ ਖਾਨ ਦੀ ਫੌਜ ਤੁਰੀ ਆਉਂਦੀ ਆ ਉਸ ਪਾਸੇ, ਉਹਨੂੰ ਰਾਹ ਦੇ ਵਿੱਚ ਰੋਕਿਆ। 40 ਦੇ 40 ਜਿਹੜੇ ਨੇ ਉਹ ਸ਼ਹੀਦ ਹੋਏ। ਔਰ ਜਿਹੜੇ ਉਹਨਾਂ ਦੇ ਆਗੂ ਸੀ 40 ਸਿੰਘਾਂ ਦੇ, ਮਹਾਂ ਸਿੰਘ ਜਿਨ੍ਹਾਂ ਦਾ ਵਾਕਿਆ ਜਦੋਂ ਨਿਹੰਗ ਸਿੰਘ ਸੁਣਾਉਂਦੇ ਨੇ ਤਾਂ ਅੱਖਾਂ 'ਚੋਂ ਅਥਰੂ ਹੁੰਦੇ ਨੇ। ਭਾਵੇਂ ਉਹ ਇਤਿਹਾਸ ਹੈ, ਲੇਕਿਨ ਸਾਨੂੰ ਇਸ ਇਤਿਹਾਸ 'ਚੋਂ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ। ਹੁਣ ਭਾਈ ਮਹਾਂ ਸਿੰਘ ਜਿਹੜੇ ਨੇ ਉਹ ਸਿਸਕ ਰਹੇ ਨੇ, ਅਖੀਰਲਿਆ ਉਹਨਾਂ ਦਾ ਵੇੜਾ ਚੱਲ ਰਿਹਾ। 10ਵੇਂ ਪਾਤਸ਼ਾਹ ਟਿੱਬੀ ਤੋਂ ਉਤਰ ਕੇ ਥੱਲੇ ਆਉਂਦੇ ਨੇ, ਹਰ ਇੱਕ ਸਿੱਖ ਦਾ ਜਿਹੜਾ ਉਹ ਮੂੰਹ ਪੂੰਝਦੇ ਨੇ, ਆਪਣੀ ਗੋਦ 'ਚ ਉਹਨਾਂ ਦਾ ਸਿਰ ਰੱਖ ਕੇ ਅਸੀਸ ਦਿੰਦੇ ਨੇ। ਤੇ ਜਦੋਂ ਮਹਾਂ ਸਿੰਘ ਤੱਕ ਪਹੁੰਚਦੇ ਨੇ ਤਾਂ ਮਹਾਂ ਸਿੰਘ ਸਿਸਕ ਰਿਹਾ, ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਮਹਾਂ ਸਿੰਘ ਤੁਸੀਂ ਜਿਹੜਾ ਉਹ ਗੁਰੂ ਦਾ ਪਿਆਰ ਦੇ ਵਿੱਚ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ, ਮੰਗੋ ਕੀ ਮੰਗਦੇ ਹੋ। ਔਰ ਉਹ ਕਹਿੰਦੇ ਨੇ ਕਿ ਮਹਾਰਾਜ ਉਹ ਜਿਹੜਾ ਅਸੀਂ ਤੁਹਾਨੂੰ ਬੇਦਾਵਾ ਲਿਖ ਕੇ ਦੇ ਆਏ ਸੀ। ਹੁਣ ਦਾਅਵੇਦਾਰੀ ਦਾ ਦੂਜਾ ਹੁੰਦਾ ਬੇਦਾਵਾ, ਕਿ ਕੋਈ ਦਾਵਾ ਨਹੀਂ, ਤੂੰ ਸਾਡਾ ਗੁਰੂ ਨੇ, ਅਸੀਂ ਤੇਰੇ ਸਿੱਖ ਨਹੀਂ, ਉਹ ਤੁਸੀਂ ਬੇਦਾਵਾ ਪਾੜ ਦਿਓ। ਔਰ ਗੁਰੂ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਰਾਹ ਦੇ ਵਿੱਚ ਕੁਰਬਾਨ ਕੀਤਾ, ਉਹ ਬੇਦਾਵੇ ਦਾ ਕਾਗਜ਼ ਉਹਨਾਂ ਦੇ ਕਮਰ ਕੱਸੇ 'ਚ ਹੈ, ਉਸ ਨੂੰ ਉਹ ਕੱਢ ਕੇ ਉਹਦੇ ਸਾਹਮਣੇ ਪਾੜ ਦਿੰਦੇ ਨੇ।
ਔਰ ਇਸ ਤੋਂ ਹੀ ਅਸੀਂ ਟੁੱਟੀ ਗੰਢੀ ਕਹਿੰਦੇ ਕਿ ਬਿਲਕੁਲ ਭਾਈ ਜਦੋਂ ਟੁੱਟ ਜਾਂਦੀ ਹੈ ਫਿਰ ਗੰਢਾਣ ਦੇ ਲਈ ਉਹਨਾਂ ਨੇ ਤੇ ਆਪਣੇ ਸਿਰਾਂ ਦੇ ਨਜ਼ਰਾਨੇ ਦੇ ਕੇ ਉਸ ਟੁੱਟੀ ਨੂੰ ਗੰਢਾਇਆ। ਜੀ ਸਾਨੂੰ ਤਾਂ ਸਿਰ ਨਹੀਂ ਦੇਣਾ ਪੈਂਦਾ। ਬਿਲਕੁਲ ਅਸੀਂ ਘੱਟੋ ਘੱਟ ਜਦੋਂ ਇਹ ਦਿਨ ਆਉਂਦਾ ਹੈ ਇਹ ਜ਼ਰੂਰ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਜਿਸ ਗੁਰੂ ਨੇ ਸਾਨੂੰ ਆਪਣਾ ਆਪਾ ਦੇ ਕੇ ਇੰਨਾ ਦਾਅਵੇਦਾਰ ਬਣਾਇਆ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ की जान, खालसा मेरो प्राण को प्राण, खालसा मेरो मैं खालसे का, ओत पोत सागर बुंदेरो। ਜੀ ਕਿ ਜਿਵੇਂ ਸਮੁੰਦਰ ਦੀਆਂ ਬੂੰਦਾਂ, ਸਮੁੰਦਰ 'ਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ-ਪਰੋਤ ਹੁੰਦੀਆਂ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਹੈ। ਗੁਰੂ ਨੇ ਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਹਮੇਸ਼ਾ ਲਈ ਆਪਣਾ ਬਣਾਇਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਕੀ ਅਸੀਂ ਬੇਦਾਵੀਏ ਨਹੀਂ ਬਣੇ ਹੋਏ? ਬਿਲਕੁਲ ਔਰ ਅੱਜ ਜਦੋਂ ਅਸੀਂ ਉਹਨਾਂ ਸ਼ਹੀਦਾਂ ਨੂੰ 40 ਮੁਕਤਿਆਂ ਨੂੰ ਯਾਦ ਕਰਦੇ ਹਾਂ, ਰੋਜ਼ਾਨਾ ਅਰਦਾਸ ਯਾਦ ਕਰਦੇ ਹਾਂ, ਕਦੇ ਅਸੀਂ ਸਾਰੇ ਆਪਣੇ ਆਪ ਨੂੰ ਵੀ ਇਹ ਜ਼ਰੂਰ ਕਹੀਏ ਕਿ ਭਾਈ ਇਹ ਕਦੋਂ ਅਸੀਂ ਬੇਦਾਵਾਪਨ, ਕਦੋਂ ਬੇਦਾਵਾ ਪੜਵਾਉਣਾ, ਕਦੋਂ ਟੁੱਟੀ ਗੰਢਾਉਣੀ ਹੈ, ਕਦੋਂ ਗੁਰੂ ਦੇ ਨਾਲ ਜੁੜਨਾ। ਜੀ ਸੋ ਅਸੀਂ ਜਿਹੜਾ ਜਿੱਥੇ 40 ਮੁਕਤਿਆਂ ਨੂੰ, ਕਿਉਂਕਿ ਉਹ ਫਿਰ 40 ਬੇਦਾਵੀਏ ਨਹੀਂ ਰਹੇ, ਆਪਣਾ ਆਪਾ ਦੇ ਕੇ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਉਹਨਾਂ ਨੇ ਮੁਕਤੇ ਦਾ ਲਕਬ ਪਾਇਆ। ਮੁਕਤੇ ਦਾ ਮਤਲਬ ਹੈ ਫ੍ਰੀ, ਲਿਬਰੇਟਡ, ਜੀ ਸਾਲਵੇਟਡ। ਜਿਨ੍ਹਾਂ ਦੀ ਸਾਲਵੇਸ਼ਨ ਹੋਈ ਹੈ ਉਹ ਹੁਣ ਕਿਸੇ ਬੰਦਸ਼ 'ਚ ਨਹੀਂ ਨੇ, ਉਹਨਾਂ ਦੇ ਕੋਲ ਰੱਬ ਦੀ ਗੋਦ ਹੈ, ਗੁਰੂ ਦੀ ਗੋਦ ਹੈ। ਜੀ ਦੂਸਰਾ ਪਾਰਟ ਅਸੀਂ ਇਹ ਦੇਖ ਰਹੇ ਹਾਂ ਕਿ ਕੁਛ ਨਾ ਕੁਛ ਜੋ ਵਾਪਰਦਾ ਹੈ ਸਾਡੀ ਧਰਤੀ ਤੇ, 26 ਜਨਵਰੀ ਵੀ ਨੇੜੇ ਆ ਰਿਹਾ ਹੈ, ਉਸ ਨੂੰ ਲੈ ਕੇ ਅਸੀਂ ਆਲਰੇਡੀ ਇੱਕ ਟੌਪਿਕ ਡਿਸਕਸ ਕੀਤਾ ਸੀ ਕਿ ਇਹ ਜਦੋਂ ਵੀ 15 ਅਗਸਤ 26 ਜਨਵਰੀ ਆਉਂਦਾ ਹੈ ਕੋਈ ਨਾ ਕੋਈ ਸ਼ਰਾਰਤ ਜਿਹੜੀ ਹੈ ਉਹ ਹੁੰਦੀ ਹੈ ਉਹਨਾਂ ਦੀ ਰਡਾਰ ਸਕਰੀਨ ਤੇ ਕਿ ਭਾਈ ਕੁਛ ਨਾ ਕੁਛ ਐਸਾ ਹੈ ਜਿਹਨੂੰ ਫਿਰ ਖੌਫ ਵੀ ਪੈਦਾ ਕਰਨਾ ਜਨਤਾ ਦੇ ਵਿੱਚ, ਆਪਣੀ ਮੁਸਤੈਦੀ ਵੀ ਦਿਖਾਣੀ ਕਿ ਅਸੀਂ ਕਿੰਨੇ ਅਲਰਟ ਹੈ। ਪਰ ਇਸ ਆਨੇ ਬਹਾਨੇ ਨਾਲ ਖਾਲਿਸਤਾਨ ਦੀ ਲਹਿਰ ਨੂੰ ਔਰ ਫਿਰ ਕਸ਼ਮੀਰੀਆਂ ਨੂੰ ਵੀ ਨਾਲ ਜੋੜਨਾ, ਫਿਰ ਉਹਨਾਂ ਸਾਰਿਆਂ ਨੂੰ ISI ਦੇ ਨਾਲ ਜੋੜਨਾ। ਜੀ ਇਹ ਫੇਵਰਿਟ ਪਾਸ ਟਾਈਮ ਹੈ 15 ਅਗਸਤ 26 ਜਨਵਰੀ ਦੇ ਮੌਕਿਆਂ ਤੇ ਪਿਛਲੇ 36-37 ਸਾਲ ਤੋਂ ਅਸੀਂ ਦੇਖ ਰਹੇ। ਔਰ ਇਹ ਜਦੋਂ ਮੈਂ ਇਸ ਦਾ ਜ਼ਿਕਰ ਕੀਤਾ 2-3 ਦਿਨ ਪਹਿਲਾਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਚਿੱਠੀ ਅਸੀਂ ਪੜ੍ਹੀ ਸੀ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕਿਵੇਂ ਜਿਹੜਾ ਰਿਪਬਲਿਕ ਡੇ ਨੇੜੇ ਆਉਂਦੇ ਆ ਸਿੱਖਾਂ ਨੂੰ ਟਰੈਪ ਕਰਨਗੇ। ਤੇ ਮੈਂ ਅੱਜ ਜਦੋਂ ਮੀਡੀਆ ਨੂੰ ਮੋਨੀਟਰ ਕਰ ਰਿਹਾ ਸੀ ਕਿ ਦੇਖੋ ਕਿਵੇਂ ਚਲਾਕੀਆਂ ਤਾਂ ਮਾਰਦੇ ਨੇ, ਲੇਕਿਨ ਕਿਉਂਕਿ ਇਹ ਸਮਝਦੇ ਆਪਣੇ ਆਪ ਨੂੰ ਬਹੁਤ ਚਲਾਕ ਨੇ ਪਰ ਫੜੇ ਵੀ ਜਾਂਦੇ ਨੇ। ਅੱਜ 4 ਥਾਵਾਂ ਦੇ ਉੱਤੇ RDX ਦੀ ਬਰਾਮਦਗੀ ਦੀਆਂ ਖਬਰਾਂ, ਔਰ ਚਾਰੋਂ ਡਿਫਰੈਂਟ ਥਾਵਾਂ, ਦਿੱਲੀ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਅੰਮ੍ਰਿਤਸਰ ਅਟਾਰੀ ਤੇ ਔਰ ਕਸ਼ਮੀਰ ਦੇ ਵਿੱਚ। ਔਰ ਇਹ ਜਿਹੜਾ ਸੀ ਕਿ ਵੀ ਇਹਨਾਂ ਨੇ ਅਜੇ ਤਾਂ ਇਹਨਾਂ ਨੇ ਫੜ ਲਏ ਨੇ ਔਰ ਅਜੇ ਅੱਜ ਅਸੀਂ 14 ਜਨਵਰੀ ਨੂੰ ਗੱਲ ਕਰ ਰਹੇ ਹਾਂ, ਵਿਚਾਲੇ ਦਿਨ ਨੇ। ਹੋ ਸਕਦਾ ਆਉਣ ਵਾਲੇ 12 ਦਿਨਾਂ 'ਚ ਜਿਹੜੀ ਕੋਈ ਨਾ ਕੋਈ ਘਟਨਾ ਕਿਤੇ ਨਾ ਕਿਤੇ ਕਰਵਾ ਦੇਣ, ਪਰ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਕਿ ਦੇਖੋ ਇਹ ਹੋਣ ਜਾ ਰਿਹਾ। ਔਰ ਮੈਂ ਭਾਵੇਂ ਡੀਟੇਲ ਨਹੀਂ ਪੜ੍ਹ ਸਕਾਂਗਾ, ਲੇਕਿਨ ਮੈਂ ਪਹਿਲਾਂ ਖਬਰਾਂ ਦਿੱਲੀ ਤੋਂ ਸ਼ੁਰੂ ਕਰਦੇ ਕਿ ਦਿੱਲੀ ਦੇ ਰਿਲੇਟਡ ਖਬਰ ਹੈ ਕਿ ਵੀ IED ਹੁੰਦਾ ਹੈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ। IED found in unattended bag at Delhi's Ghazipur flower market ahead of Republic Day celebrations. The explosive was kept in an iron box and concealed in black colored backpack. ਕਾਲੇ ਰੰਗ ਦੇ ਬੈਕਪੈਕ 'ਚ ਲੋਹੇ ਦੇ ਬਾਕਸ 'ਚ IED ਦਿੱਲੀ ਦੇ ਗਾਜ਼ੀਪੁਰ ਦੀ ਫਲਾਵਰ ਮਾਰਕੀਟ ਦੇ ਵਿੱਚ ਰੱਖੀ ਹੋਈ ਸੀ। ਔਰ ਐਨ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਸਟਫਡ ਵਿਦ RDX, ਉਹਦੇ 'ਚ RDX ਭਰਿਆ ਹੋਇਆ ਸੀ, ਐਂਡ ਅਮੋਨੀਅਮ ਨਾਈਟ੍ਰੇਟ was found inside an unattended bag. ਬਾਕੀ in Friday morning it was later diffused. ਉਹਨਾਂ ਨੇ ਆਪਣੇ ਐਕਸਪਰਟਸ ਸੱਦੇ ਔਰ ਉਹਨਾਂ ਨੇ ਉਹਨੂੰ ਜਿਹੜਾ ਡਿਫਿਊਜ਼ ਕੀਤਾ। ਔਰ ਐਕਸਪਲੋਸਿਵ ਪ੍ਰਾਈਮਾ ਫੇਸ਼ੀ looks to be a mix of RDX and ammonium nitrate. It was about 3 kilogram in weight and there were some sharpenel embedded. ਉਹਦੇ 'ਚ ਤਿੱਖੇ ਸ਼ਾਰਪਨਲ
ਸੀ ਐਮਬੈਡ ਕੀਤੇ ਹੋਏ ਸੀ ਔਰ 3 ਕਿਲੋ ਭਾਰ ਦਾ ਉਹ ਸੀ ਔਰ ਨੈਸ਼ਨਲ ਸਿਕਿਉਰਿਟੀ ਗਾਰਡ ਆਫੀਸਰ ਨੇ ਕਿਹਾ ਕਿ ਵੀ ਇਹ ਦਿੱਲੀ ਪੁਲਿਸ ਨੂੰ 11 ਕੁ ਵਜੇ ਖਬਰ ਮਿਲੀ ਔਰ ਸਾਡੀ ਇੱਕ ਟੀਮ ਉੱਥੇ ਪਹੁੰਚੀ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਐਕਸਪਰਟ ਵੀ ਆ ਗਏ ਹੈਵੀ ਮੈਟਲ ਕੰਟੇਨਰ ਜਿਹੜਾ ਉਹ ਕੰਟੇਨਰ ਵੈਸਲ ਵੀ ਸੀ ਉਸ ਟਰੱਕ ਦੇ ਵਿੱਚ ਜਿਹੜਾ ਮਾਰਕੀਟ 'ਚ ਪਹੁੰਚਿਆ ਔਰ ਉਹਨਾਂ ਨੇ ਉਹਨੂੰ ਡਿਫਿਊਜ਼ ਕਰਤਾ ਪਰ ਡਿਫਿਊਜ਼ ਕਰਨ ਤੋਂ ਪਹਿਲਾਂ ਉਹਨਾਂ ਨੇ ਉਹਦਾ ਭਾਰ ਜ਼ਰੂਰ ਕੀਤਾ ਔਰ 3 ਕਿਲੋ ਬਿਲਕੁਲ ਕੋਈ ਛਟਾਂਗ ਵੱਧ ਘੱਟ ਨਹੀਂ ਸੀ ਔਰ ਇਹ ਖਬਰ ਦਿੱਲੀ ਦੇ ਹਵਾਲੇ ਨਾਲ ਅੱਛਾ ਹੁਣ ਉੱਥੋਂ ਸਿੱਧਾ 300-400 ਮੀਲ ਅੰਮ੍ਰਿਤਸਰ ਆ ਜਾਓ ਅਟਾਰੀ ਬਾਰਡਰ ਤੇ ਆ ਜਾਓ ਔਰ ਇਹ ਖਬਰ ਹੈ 5 ਕਿਲੋਗ੍ਰਾਮ ਹੁਣ 3 ਕਿਲੋ ਦਿੱਲੀ 'ਚ ਮਿਲਿਆ ਸੀ ਹੁਣ ਇਹ ਅਟਾਰੀ ਤਾਂ 5 ਕਿਲੋਗ੍ਰਾਮ RDX seized from near international border in Amritsar's Atari. The STF has rounded up several people for questioning. ਉੱਥੇ ਤਾਂ ਉਹਨਾਂ ਨੇ ਡਿਸਪੋਜ਼ ਕਰਤਾ ਮਾਰਕੀਟ 'ਚ ਕਿ ਜੀ ਅਨਨੋਨ ਹੈ ਦੂਜਾ ਹੁਣ ਇੱਥੇ ਕਿਉਂਕਿ ਆਲਰੇਡੀ ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ ਹੈ ਸੋ ਹੁਣ ਲੋਕਾਂ ਨੂੰ ਵੀ ਇਹ ਦੱਸਣਾ ਕਿ ਵੀ 26 ਜਨਵਰੀ ਆ ਗਈ ਔਰ ਨਾਲ ਇਹ ਦੱਸਣਾ ਕਿ ਵੀ ਇੱਥੇ ਰਾਜ ਤੁਹਾਡਾ ਨਹੀਂ ਇੱਥੇ ਸਾਡਾ ਹੈ ਅੱਛਾ an improvised explosive device and some Indian currency notes ਇੱਥੇ ਹੁਣ ਇੰਡੀਅਨ ਕਰੰਸੀ ਵੀ ਮਿਲ ਗਈ were found on Friday concealed in a bag lying in the Atari Pachivind Road in Punjab's Amritsar close to India-Pakistan border ਹੁਣ ਇਹ ਬਾਰਡਰ ਦੇ ਨੇੜੇ ਔਰ ਪੂਰਾ ਬੈਗ ਉਹਦੇ 'ਚ ਇੰਡੀਅਨ ਕਰੰਸੀ ਨੋਟ ਵੀ ਨੇ ਸਪੈਸ਼ਲ ਟਾਸਕ ਫੋਰਸ ਪੰਜਾਬ ਪੁਲਿਸ ਲਾਂਚਡ ਏ ਸਰਚ ਆਪਰੇਸ਼ਨ ਉਹ ਮਿਲ ਗਿਆ ਉਸ ਤੋਂ ਬਾਅਦ ਹੁਣ ਪਿੰਡਾਂ 'ਚੋਂ ਸਰਚ ਕਰ ਰਹੇ ਨੇ ਸਪੈਸੀਫਿਕ ਇਨਪੁਟ drugs and explosive and recovered the bag just before the assembly polls in Punjab. ਹੁਣ ਦਿੱਲੀ ਵਾਲੀ ਘਟਨਾ ਨੂੰ ਰਿਪਬਲਿਕ ਡੇ ਨਾਲ ਜੋੜ ਰਹੇ ਨੇ ਇੱਥੇ ਕਹਿ ਰਹੇ ਨੇ ਦੇਖੋ ਜੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਹ ਕੰਮ ਕੀਤਾ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ID weighing 5 kilo was found concealed in a bag at Atari Pachivind Road. Some Indian currency notes were also found inside a assistant ਇੰਸਪੈਕਟਰ ਜਨਰਲ ਰਸ਼ਪਾਲ ਸਿੰਘ ਕਹਿ ਰਿਹਾ ਫਿਰ ਉਹੀ ਲੰਬੀ ਚੌੜੀ ਖਬਰ ਕਿ ਇਹ ਜਿਹੜਾ ਸਭ ਮਿਲਿਆ ਦਿਸ ਇਜ਼ ਔਨ ਦਾ ਹੀਲਸ ਆਫ ਅ ਬਸਟਿੰਗ ਅ ਟੈਰਰਿਸਟ ਮੋਡਿਊਲ ਬੈਕਡ ਬਾਈ ISYF ਪੰਜਾਬ ਪੁਲਿਸ ਹੈਡ ਸੀਜ਼ਡ ਦਿਸ ਉਹ ਹੁਣ ਪਾਕਿਸਤਾਨ ਨਾਲ ਜੋੜ ਦਿੱਤਾ ਕਿ ISYF ਦਾ ਲਖਵਿੰਦਰ ਸਿੰਘ ਰੋਡੇ ਪਾਕਿਸਤਾਨ 'ਚ ਹੈ ਉੱਥੋਂ ਭੇਜਿਆ ਆਲਰੇਡੀ ਅਸੀਂ ਜਿਹੜਾ ਉਹਨੂੰ ਜਿਹੜਾ ਪਹਿਲਾਂ ਲੱਭਿਆ ਕਿ ਵੀ ਕੀ ਹੈ ਔਰ ਪਹਿਲਾਂ ਉਹਨਾਂ ਨੇ ਇੱਕ ਡੈਟੋਨੇਟਿੰਗ ਕਾਰਡ 5 explosive fuses along with wires 12 live cartridges and AK-47 ਰਾਈਫਲ ਜਿਹੜੀਆਂ ਨੇ ਉਹ ਅਸੀਂ ਥਰਸਡੇ ਫੜੀਆਂ ਸੀ ਔਰ ਇਹ ਜਿਹੜਾ ਉਹਨਾਂ ਨੇ ਬੜਾ ਵੱਡੇ ਧਮਾਕੇ ਕਰਨੇ ਸੀ ਔਰ ਇਸ ਦੇ ਨਾਲ ਰਿਕਵਰੀ ਵਾਸ ਮੇਡ ਐਟ ਬਾਈ ਦਾ ਡਿਸਕਲੋਜ਼ਰ ਸਟੇਟਮੈਂਟ ਆਫ ਅਕਿਊਜ਼ਡ ਅਮਨਦੀਪ ਕੁਮਾਰ ਐਲੀਅਸ ਮੰਤਰੀ ਆਫ ਵਿਲੇਜ ਲਖਨਪੁਰ ਐਂਡ ਇਹ ਹੁਣ ਗੁਰਦਾਸਪੁਰ ਮੋਡਿਊਲ 'ਚ ਵੀ ਉੱਥੇ ਨੌਜਵਾਨਾਂ ਨੂੰ ਚੁੱਕਣਾ ਸ਼ੁਰੂ ਕੀਤਾ ਹੋਇਆ ਹੈ ਔਰ ਉਹਨਾਂ ਦੇ ਨਾਲ ਜੋੜਿਆ ਹੁਣ ਤੀਸਰੀ ਖਬਰ ਅਸੀਂ ਦੇਖਦੇ ਹਾਂ ਡੇਜ਼ ਆਫਟਰ ਟੈਰਰ ਮੋਡਿਊਲ ਬਸਟ 2.5 ਕਿਲੋਗ੍ਰਾਮ RDX ਸੀਜ਼ਡ ਇਨ ਗੁਰਦਾਸਪੁਰ ਪਾਕਿਸਤਾਨ ਬੇਸਡ ISF ਚੀਫ ਲਖਬੀਰ ਰੋਡੇ ਡਿਲੀਵਰਡ ਕੰਸਾਈਨਮੈਂਟ DGP ਹੁਣ ਇਹ DGP ਬਰੀਫ ਕਰ ਰਿਹਾ ਹੁਣ ਗੁਰਦਾਸਪੁਰ 'ਚ ਪਹੁੰਚਦੇ ਆ ਉੱਥੇ ਦਿੱਲੀ 3 ਕਿਲੋ ਸੀ ਇੱਥੇ 5 ਕਿਲੋ ਹੋਇਆ ਇੱਥੇ 2.5 ਕਿਲੋ ਹੋਇਆ ਗੁਰਦਾਸਪੁਰ RDX hai. 3 days after having busted a major terror module backed by ISF with the arrest of 6 of its operatives. Already 6 ਸਿੱਖ ਨੌਜਵਾਨ ਉਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਨੇ ਔਰ ਇਸ ਸਾਰੇ ਚੋਂ ਖੁਦ ਡਾਇਰੈਕਟਰ ਜਨਰਲ ਪੁਲਿਸ VK ਭਵਰਾ ਬਰੀਫ ਕਰ ਰਿਹਾ ਕਿ ਭਾਈ ਇਹ ਅਸੀਂ ਬਹੁਤ ਵੱਡੀ ਪ੍ਰਾਪਤੀ ਕਰ ਲਈ ਨਹੀਂ ਤਾਂ ਇਹ ਟੈਰਰ ਮੋਡਿਊਲ ਦੇ ਥੱਲੇ ਇਹ ਜਿਹੜਾ ਸੀ ਇਹਨਾਂ ਨੇ ਪੰਜਾਬ ਭਰ ਦੇ ਵਿੱਚ ਜਿਹੜਾ ਇਹ ਕਰਨਾ ਸੀ ਔਰ ਇਸ ਸਾਰੇ ਤੋਂ ਬਾਅਦ ਫਿਰ ਚੌਥੀ ਖਬਰ ਅਸੀਂ ਹੁਣ ਕੱਲਾ ਜੇ ਸਿੱਖਾਂ ਦੇ ਨਾਲ ਹੀ ਖਾਲਿਸਤਾਨ ਨਾਲ ਜੋੜਿਆ ਤਾਂ ਫਿਰ ISI ਦਾ ਕੰਮ ਪੂਰਾ ਤਾਂ ਨਹੀਂ ਹੁੰਦਾ ਹੁਣ ਪੰਜਵੀਂ ਖਬਰ ਤੁਸੀਂ ਚੌਥੀ ਖਬਰ ਦੇਖਦੇ ਹੋ IED ਉਹੀ ਫਾਊਂਡ ਇਨ ਸ੍ਰੀਨਗਰ ਮੈਂ ਕਸ਼ਮੀਰ 'ਚ ਪਹੁੰਚ ਗਏ ਡਿਫਿਊਜ਼ਡ ਇਟ ਵਾਸ ਫਾਊਂਡ ਇਨ ਨੌਰਵਟਾ ਏਰੀਆ ਆਫ ਦਾ ਸਿਟੀ ਕਿ ਜੀ ਉੱਥੇ ਮਿਲਿਆ ਔਰ ਉਹਨੂੰ ਡਿਫਿਊਜ਼ ਕਰਤਾ Security forces Friday detected and diffused an improvised explosive device, IED, in Novata area of the city. Police and CRPF detected a suspicious bag at Khwaja Bazaar Chowk in Novata area of Srinagar. Ida वैसे ਜਿਹੜਾ ਉਹਨਾਂ ਨੇ ਭਾਰ ਨਹੀਂ ਚੁੱਕਿਆ ਭਾਰ ਨਹੀਂ ਕੀਤਾ he said a team of bomb disposal squad was called to the spot
which found 4 to 5 liter pressure cooker suspicious in the ਉਹਦੇ ਚ ਕਿਹਾ ਜੀ ਉਹ ਪ੍ਰੈਸ਼ਰ ਕੁੱਕਰ ਚ ਰੱਖਿਆ ਸੀ 5 ਕਿਲੋ ਦਾ ਪ੍ਰੈਸ਼ਰ ਕੁੱਕਰ। ਉਹੀ ਤੁਸੀਂ ਕੁੱਕਰ ਖਰਾਬ ਕਰਨਾ ਸੀ ਕਿਸੇ ਗਰੀਬ ਨੂੰ ਹੀ ਦੇ ਦਿੰਦੇ ਜੇ ਤੁਸੀਂ ਕੁੱਕਰ 'ਚ ਹੀ ਬੰਬ ਚਲਾਉਣਾ ਸੀ। ਪਰ ਹੁਣ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਤਾਂ ਫਿਰ ਇਹ ਗੱਲ ਬੜੀ ਕਲੀਅਰ ਹੈ ਕਿ ਇਹ 4 ਖਬਰਾਂ ਸਾਈਮਲਟੇਨੀਅਸਲੀ ਸਣੇ ਭਾਰ ਜੋਖਣ ਦੇ ਔਰ ਤੁਸੀਂ ਉਹਨਾਂ ਦੀ ਜਿਓਗ੍ਰਾਫੀਕਲ ਲੋਕੇਸ਼ਨ ਦੇਖੋ, ਦਿੱਲੀ, ਅੰਮ੍ਰਿਤਸਰ, ਅਟਾਰੀ ਬਾਰਡਰ ਅੰਮ੍ਰਿਤਸਰ, ਗੁਰਦਾਸਪੁਰ, ਹੁਣ ਅੰਮ੍ਰਿਤਸਰ ਗੁਰਦਾਸਪੁਰ ਦੋਨੋਂ ਸਰਹੱਦੀ ਜ਼ਿਲ੍ਹੇ ਨੇ ਪਾਕਿਸਤਾਨ ਨਾਲ, ਉਧਰ ਸ੍ਰੀਨਗਰ ਕਸ਼ਮੀਰ 'ਚ। ਹੁਣ ਜੇ ਇਹ ਗੱਲਾਂ ਸਾਡੇ ਇੱਕ ਵੱਡੇ ਤਬਕੇ ਨੂੰ ਸਮਝ ਨਹੀਂ ਆਉਂਦੀਆਂ ਔਰ ਅੱਜ ਵੀ ਇੱਕ ਤਬਕਾ ਜਦੋਂ ਪੰਜਾਬ ਦੀ ਗੱਲ ਕਰੇਗਾ ਉਹਨਾਂ ਨੂੰ ਉਹੀ ਲਫ਼ਜ਼ ਜਿਵੇਂ ਮੈਂ ਕਿਹਾ ਸੀ ਕਦੇ ਉਹਨੂੰ ਅੱਤਵਾਦ ਦੇ ਨਾਲ ਜੋੜ ਦੇਣਗੇ, ਕਦੇ ਹੋਰ ਹੋਏਗਾ। ਔਰ ਇੱਥੋਂ ਤੱਕ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਕਿਸ ਕਿਸਮ ਦੀ ਸਰਕਸ ਕੀਤੀ ਜਾ ਰਹੀ ਹੈ, ਪੋਲੀਟੀਕਲ ਸਰਕਸ। ਉਹਨੇ ਕੇਜਰੀਵਾਲ ਨੇ ਡਰਾਮਾ ਕੀਤਾ ਕਿ ਜੀ ਅਸੀਂ ਪੰਜਾਬ ਦਾ ਚੀਫ ਮਿਨਿਸਟਰ ਚਿਹਰਾ ਕੌਣ ਹੋਏਗਾ, ਮੈਂ ਭਗਵੰਤ ਮਾਨ ਨੂੰ ਕਿਹਾ ਤੂੰ ਬਣ ਜਾ, ਉਹਨੇ ਕਿਹਾ ਨਹੀਂ ਲੋਕਾਂ ਤੋਂ ਪੁੱਛ ਲਓ। ਔਰ ਉਹਨਾਂ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਰਕੇ ਫੋਨ ਨੰਬਰ ਦਿੱਤਾ ਹੈ ਕਿ ਇਹਦੇ ਤੇ ਦੱਸ ਦਿਓ। ਫਿਰ ਅੱਜ ਉਹਨਾਂ ਦਾ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਹਰਪਾਲ ਸਿੰਘ ਚੀਮਾ, ਉਹ ਪੰਜਾਬ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਕਿ ਕਮਾਲ ਹੋ ਗਈ, 24 ਘੰਟਿਆਂ ਦੇ ਵਿੱਚ ਪਤਾ ਨਹੀਂ 5 ਲੱਖ ਸਾਨੂੰ ਕਾਲਾਂ ਆਈਆਂ, ਇੰਨੇ SMS ਆਏ ਨੇ। ਉਹ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਭਾਈ ਜੇ ਝੂਠ ਹੀ ਬੋਲਣਾ ਸੀ ਘੱਟੋ ਘੱਟ 4-5 ਫੋਨ ਲਾਈਨਾਂ ਦੇ ਦਿੰਦੇ। ਲੱਗਦਾ ਤਾਂ ਸਹੀ ਕਿ ਵੀ ਤੁਹਾਨੂੰ ਲੱਖ ਕਾਲ ਉਹਦੇ ਤੇ ਆਈ ਹੈ ਤੇ ਲੱਖ ਜਿਹੜੀਆਂ ਵੰਡ ਕੇ ਦੇ ਦਿੰਦੇ ਕਿ ਵੀ ਤੁਹਾਡਾ। ਹੁਣ ਇੱਕ ਪਾਸੇ ਇਹ ਡਰਾਮੇਬਾਜ਼ੀ ਹੋ ਰਹੀ ਹੈ, ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਫਾਈਲ ਕੇਜਰੀਵਾਲ ਦੇ ਟੇਬਲ ਤੇ ਸੀ ਕਿ ਭਾਈ ਉਹਦੀ ਨੋ ਆਬਜੈਕਸ਼ਨ ਹੋਏ ਤੇ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਲਗਭਗ 25 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਹੋ ਗਿਆ ਉਹ ਬਾਹਰ ਆਣ, ਉਹਨੇ ਆਬਜੈਕਸ਼ਨ ਲਾ ਕੇ ਨਾ ਕਰ ਦਿੱਤੀ। ਹੁਣ ਹੈਰਾਨੀ ਤਾਂ ਹੁੰਦੀ ਹੈ ਕਿ ਅੱਜ ਪੰਜਾਬ 'ਚ ਕਿਵੇਂ ਸਿੱਖ ਕੌਮ ਨੂੰ ਲੁੱਟਣ ਦੇ ਲਈ ਹੁਣ ਇਹੀ ਕੇਜਰੀਵਾਲ ਜਦੋਂ 2014 ਦੇ ਵਿੱਚ ਇਹ ਫਾਈਲ ਮੂਵ ਹੋਈ ਸੀ ਉਦੋਂ ਪੰਜਾਬ ਦੇ ਵਿੱਚ ਅਜੇ ਬਾਹਰਲੇ ਸਿੱਖਾਂ ਦਾ ਪੈਸਾ ਔਰ ਦੂਜਾ ਵੀ ਸੀ, ਉਦੋਂ ਉਹਦੀ ਅਪਰੋਚ ਇਹ ਸੀ ਦੱਸਣ ਦੇ ਲਈ ਕਿ ਜੀ ਦੇਖੋ ਮੈਂ ਤਾਂ ਹਮਦਰਦੀ ਰੱਖਦਾ ਜਿਹੜੇ ਬੇਗੁਨਾਹ ਨੇ ਔਰ ਦੂਸਰੇ ਨੇ। ਹੁਣ 2014 ਤੋਂ 8 ਸਾਲ ਬਾਅਦ ਉਹ ਟੋਟਲ ਇਨਕਾਰੀ ਹੈ। ਔਰ ਅੱਜ ਵੀ ਜੇ ਪੰਜਾਬ ਦੇ ਵਿੱਚ ਉਹਨਾਂ ਦੇ ਜਿੰਨੇ ਸਰਵੇ ਦੂਜੇ ਤੀਜੇ ਨੇ ਉਹ ਦੱਸ ਰਹੇ ਨੇ ਜੀ ਆਮ ਆਦਮੀ ਦੀ बढ़त ਹੈ। ਕਿ ਅਸੀਂ ਇੰਨੇ ਬੇਗੈਰਤ ਹੋ ਗਏ ਕਿ ਵੀ ਸਾਨੂੰ ਇਹ ਸਮਝ ਨਹੀਂ ਆਉਂਦਾ ਹੈ। ਇੱਕ ਪਾਸੇ ਅਮਰਿੰਦਰ ਸਿੰਘ ਹੈ ਜਿਹੜਾ ਇੱਕ ਤੋਂ ਬਾਅਦ ਇੱਕ ਝੂਠ ਬੋਲਦਾ ਹੈ, ਉਹਨੇ ਪੰਜਾਬ ਦਾ ਅੱਧਾ ਪੰਜਾਬ BSF ਦੇ ਹਵਾਲੇ ਕਰਨ ਦੀ ਹਮਾਇਤ ਇਹ ਕਹਿ ਕੇ ਕੀਤੀ ਕਿ ਜੀ ਬੜਾ ਖਤਰਨਾਕ ਪਾਕਿਸਤਾਨੀ ਡਿਜ਼ਾਈਨ ਨੇ ISI ਦੇ। ਇਹ ਉਹੀ ਕਲਾਸ ਹੈ ਜਿਹੜੀ ਕਰਤਾਰਪੁਰ ਕੋਰੀਡੋਰ ਦਾ ਵੀ ਵਿਰੋਧ ਕਰਦੇ ਹੈ। ਉਹਦਾ ਆਪਣਾ ਜਿਹੜਾ IG ਸੀ ਦਿਨਕਰ ਗੁਪਤਾ ਉਹ ਕਹਿ ਰਿਹਾ ਸੀ ਕਿ ਜੀ ਇਹ ਤਾਂ ਜੇ ਸਵੇਰੇ ਜਾਣਗੇ ਕਰਤਾਰਪੁਰ ਸਾਹਿਬ ਔਰ ਉੱਥੋਂ ਟ੍ਰੇਨਿੰਗ ਵੀ ਚਾਂਦਮਾਰੀ ਵੀ ਉਹਦੇ ਜਾ ਕੇ ਜਿਹੜੀ ਹੈ ਸ਼ੂਟਿੰਗ ਰੇਂਜ ਤੇ ਉਹਨਾਂ ਨੂੰ ਕਰਕੇ ਔਰ ਬੰਬ ਕਿਵੇਂ ਜਿਹੜਾ ਉਹਨੂੰ ਇਕੱਠਾ ਕਰਨਾ ਹੈ, ਉਹ ਡਿਵਾਈਸ ਕਿਵੇਂ ਬਣਾਣੀ ਹੈ, ਉਹ ਤਾਂ ਜਿਹੜਾ ਜਾਏਗਾ ਉਹ ਸਵੇਰੇ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ। ਉਹ ਵੀ ਪੰਜਾਬ ਦੇ ਵਿੱਚ ਉਵੇਂ ਹੀ ਜਿਹੜੇ ਨੇ ਉਹ ਦੰਦਨਾਉਂਦੇ ਫਿਰ ਰਹੇ ਨੇ। ਕੇਜਰੀਵਾਲ ਇਸ ਆਪਣੀ ਹਰਕਤ ਤੋਂ ਬਾਅਦ ਤੇ ਇਹਦੇ ਜਿਹੜਾ ਇਹਨੂੰ ਤਾਂ ਜਿਹੜਾ ਉਹ ਲੁੱਕ ਦੇ ਡਰਮ ਦੇ ਨਾਲ ਕਾਲਾ ਕਰਨਾ ਚਾਹੀਦਾ। ਇਹ ਤਾਂ ਨਹੀਂ ਮੈਂ ਕਹਿੰਦਾ ਵੀ ਲੁੱਕ ਦੇ ਡਰਮ 'ਚ ਸੁੱਟ ਦੇਣਾ ਚਾਹੀਦਾ ਕਿਉਂਕਿ ਉਹ ਤਾਂ ਹੋਏਗਾ ਜੀ ਗਰਮ ਲੁੱਕ ਹੋਏਗੀ, ਹਾਂ ਜੇ ਠੰਡੀ ਹੋਏ ਫਿਰ ਤਾਂ ਸੁੱਟ ਦੇਣਾ ਚਾਹੀਦਾ। ਔਰ ਵੀ ਇਸ ਲੈਵਲ ਦੇ ਲੋਕ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਉਹੀ ਦਿੱਲੀ ਦਾ ਮੀਡੀਆ ਉਸੇ ਹੀ ਜ਼ੋਰ ਦੇ ਨਾਲ ਲੱਗਾ ਹੋਇਆ ਜੋ ਵੀ ਇਹਨਾਂ ਦਾ ਰਿਪਬਲਿਕ ਆਜ ਤੱਕ ਇਹ ਉਹ ਈਵਨ ਪ੍ਰਿੰਟ ਮੀਡੀਆ ਟਾਈਮਜ਼ ਆਫ ਇੰਡੀਆ ਨੇ ਇੱਕ ਕਾਰਟੂਨ ਬਣਾ ਕੇ ਅੱਜ ਪਿਛਲੇ ਕੱਲ ਰੱਖਿਆ ਕਿ ਉਹਦੇ 'ਚ ਇਹ ਪਾਕਿਸਤਾਨੀ ਫੌਜੀ ਚੀਫ ਜਿਹੜਾ ਆਪਣੀ ਯੂਨੀਫਾਰਮ 'ਚ ਦਿਖਾਇਆ ਇੱਕ ਕੇਸਾਧਾਰੀ ਖੁੱਲੀ ਦਾੜੀ ਵਾਲਾ ਨੌਜਵਾਨ ਬੈੱਡ ਤੇ ਪਿਆ ਤੇ ਉਹਨੂੰ ਉਹ ਲਾਇਆ ਹੋਇਆ ਕਿ ਉਹ ਕਹਿ ਰਿਹਾ ਵੀ ਫਿਕਰ ਨਾ ਕਰ ਮੈਂ ਬੂਸਟਰ ਤਿਆਰ ਔਰ ਉੱਤੇ ਖਾਲਿਸਤਾਨ ਲਿਖਿਆ ਕਿ ਵੀ ਆਰ ਪ੍ਰੀਪੇਅਰਿੰਗ ਐਨ ਬੂਸਟਰ ਫॉर ਖਾਲਿਸਤਾਨ ਕਿ ਵੀ ਜਿਵੇਂ ਹੁਣ ਖਾਲਿਸਤਾਨ ਦੀ ਮੂਵਮੈਂਟ ਡੈਡ ਹੈ ਉਹਨੂੰ ਐਜ਼ ਏ ਜਿਹੜਾ ਹਾਫ ਡੈਡ ਦਿਖਾਇਆ, ਉਹਨੂੰ ਕਿਹਾ ਜੀ ਕੋਈ ਨਹੀਂ ਅਸੀਂ ਬੂਸਟਰ ਲਾ ਕੇ ਤੁਹਾਨੂੰ ਜਿਹੜਾ ਵਾਪਸ ਖੜਾ ਕਰਦੇ ਹਾਂ। ਹੁਣ ਮਤਲਬ ਇਸ ਲੈਵਲ ਦੇ ਉੱਤੇ ਰਿਡੀਕਿਊਲ ਔਰ ਈਵਨ ਕਿਸ ਹੱਦ ਤੱਕ
ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਐਚਐਸ ਪਨਾਂਗ ਹੈ ਤਾਂ ਸਾਰੇ ਹੀ ਖੁਦ ਉਹ ਫੌਜੀ ਜਨਰਲ ਰਿਹਾ, ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ, ਉਹਨੇ ਵੀ ਕੱਲ੍ਹ ਇੱਕ ਆਰਟੀਕਲ ਲਿਖਿਆ। ਹਾਲਾਂ ਉਹਨੇ ਕਿਹਾ ਜੀ ਦੇਖੋ ਅਸੀਂ ਕਿਹੜਾ ਹਿੰਦੂਤਵਾ ਦਾ ਵਿਰੋਧ, ਫਿਰ ਵੀ ਵਾਈ ਦੇ ਆਰ ਟਾਰਗੇਟਿੰਗ ਅਸ ਵਿਦ ਖਾਲਿਸਤਾਨੀ। ਸੋ ਇਹ ਜਿਹੜਾ ਇੱਕ ਫੌਜੀ ਮਾਈਂਡ ਸੈਟ ਹੈ, ਇਹਨਾਂ ਦੇ ਦਿਮਾਗ ਤਾਂ ਉਹੀ ਕੱਢੇ ਹੋਏ ਨੇ ਬਾਹਰ, ਪੈਨਸ਼ਨ ਦਿੱਤੀ ਹੋਈ ਹੈ, ਦਿਮਾਗ ਰੱਖਿਆ ਹੋਇਆ। ਲੇਕਿਨ ਇਹਨਾਂ ਨੂੰ ਵੀ ਜਿਵੇਂ ਏਸ਼ੀਆਡ 82 ਦੇ ਵੇਲੇ ਜਦੋਂ ਇਹ ਫੌਜੀ ਬੜੇ ਆਪਣੇ ਲਾ ਕੇ ਤਗਮੇ ਔਰ ਦੂਜੇ ਜਿਹੜੇ ਨੇ ਉਹ ਪੰਜਾਬ ਤੋਂ ਕ੍ਰਾਸ ਕੀਤੇ, ਤੇ ਜਿਉਂ ਹੀ ਸ਼ੰਭੂ ਬਾਰਡਰ ਕ੍ਰਾਸ, ਇੱਕ ਬ੍ਰਿਗੇਡੀਅਰ ਨੇ ਆਪਣਾ ਐਕਸਪੀਰੀਅੰਸ ਸੁਣਾਇਆ, ਜਿਉਂ ਹੀ ਬਾਰਡਰ ਕ੍ਰਾਸ ਕੀਤਾ ਸ਼ੰਭੂ ਦਾ, ਇੱਕ ਲੰਮੇ ਢੰਗੇ ਇੱਕ ਜਾਟ ਹਰਿਆਣਵੀ ਨੇ ਉਹਨੂੰ ਰੋਕ ਲਿਆ ਉਹਦੇ ਤੇ ਬਾਰਡਰ ਤੇ, ਕਿਉਂਕਿ ਭਜਨ ਲਾਲ ਨੇ ਇਹ ਇੰਦਰਾ ਗਾਂਧੀ ਨੂੰ ਅਸ਼ੋਰ ਕੀਤਾ ਸੀ ਕਿ ਫਿਕਰ ਨਾ ਕਰ, ਇੱਕ ਵੀ ਸਿੱਖ ਨਾ ਬਾਈ ਟ੍ਰੇਨ, ਨਾ ਬਾਈ ਬੱਸ, ਨਾ ਕੋਈ ਹੋਰ ਵਹੀਕਲ ਦੇ ਉਹ ਹਰਿਆਣੇ ਚੋਂ ਮੈਂ ਨਹੀਂ ਨਿਕਲ ਦਿਆਂਗਾ, ਕੋਈ ਦਿੱਲੀ ਤੱਕ ਨਹੀਂ, ਔਰ ਪਹੁੰਚਣ ਵੀ ਨਹੀਂ ਦਿੱਤਾ ਉਹਨਾਂ ਨੇ ਜਿਵੇਂ ਸਿੱਖਾਂ ਨੂੰ ਜ਼ਲੀਲ ਕੀਤਾ। ਹੁਣ ਕਿਉਂਕਿ ਏਸ਼ੀਆਡ 82 ਦਿੱਲੀ ਦੇ ਵਿੱਚ ਵੱਡਾ ਟੂਰਨਾਮੈਂਟ ਚੱਲ ਰਿਹਾ ਸੀ ਔਰ ਉਹਦੇ ਤੇ ਜਾਣਾ ਚਾਹੁੰਦੇ ਸੀ, ਸੋ ਇਹ ਵੀ ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਸੱਜ ਧੱਜ ਕੇ ਗਏ, ਉਹਨੇ ਰੋਕੀ ਉਹਦੀ ਗੱਡੀ, ਉਹਨੇ ਆਪਣਾ ਆਈਡੀ ਕਾਰਡ ਕੱਢ ਕੇ ਦਿਖਾਇਆ, ਉਹ ਅੰਦਰੋਂ ਕਹਿੰਦਾ ਇਹ ਗੱਤੋ ਸਾ ਨਾ ਦਿਖਾਲ ਮੁਝਕੋ ਉੱਤਰ ਕਾਰਮਾਸ ਹੈ। ਉਦੋਂ ਵਾਪਸ ਆ ਕੇ ਫਿਰ ਉਹ ਜਿਹਨਾਂ ਪਹਿਲੇ ਕੁਝ ਨੌਜਵਾਨਾਂ ਨੂੰ ਜਿਹੜੇ ਸੈਮੀਨਾਰ ਕਰਨਾ ਚਾਹੁੰਦੇ ਸੀ ਪੰਜਾਬ ਨਾਲ ਜ਼ਿਆਦਤੀਆਂ ਤੇ, ਤਾਂ ਉਤੋਂ ਫੰਡ ਲੈਣ ਗਏ ਸੀ, ਤਾਂ ਬੋਸਟ ਕਰ ਰਿਹਾ ਸੀ ਜੀ ਕੀ ਹੋਇਆ ਸਾਨੂੰ, ਮੇਰਾ ਪੁੱਤਰ ਇੱਕ ਕਰਨਲ ਹੈ, ਇੱਕ ਮੇਜਰ ਹੈ ਔਰ ਫਲਾਣਾ ਢਿਮਕਾ। ਉਹਨੇ ਮੈਸੇਜ ਭੇਜਿਆ ਕਿ ਨਹੀਂ ਨਹੀਂ ਆ ਕੇ ਲੈ ਲਓ ਮਦਦ ਜੋ ਕਰਨੀ ਇੱਥੇ। ਹੁਣ ਜਦੋਂ ਤਾਂ ਇਦਾਂ ਦੇ ਝਟਕੇ ਲੱਗਦੇ ਨੇ, ਜਿਵੇਂ ਮੈਂ ਐਚਐਸ ਪਨਾਂਗ ਦੇ ਹਵਾਲੇ ਨਾਲ ਹੀ ਗੱਲ ਕਰ ਰਿਹਾ, ਹਾਲਾਂ ਉਹਨੂੰ ਜਦੋਂ ਕੋਈ ਕ੍ਰਿਟੀਕਲ ਪੋਜੀਸ਼ਨ ਚੀਨ ਨਾਲ ਜੋ ਭਾਰਤ ਦੀ ਲਾਈਨ ਸੀ, ਤਾਂ ਉਦੋਂ ਪੂਰੇ ਮੀਡੀਆ 'ਚ ਜਿਹੜਾ ਹਿੰਦੂਤਵੀ ਟ੍ਰੋਲਰ ਨੇ ਪੂਰਾ ਟ੍ਰੋਲ ਕਰ ਰਹੇ ਸੀ, ਉਹਨੂੰ ਖਾਲਿਸਤਾਨੀ ਕਹਿ ਰਹੇ ਸੀ। ਔਰ ਫਿਰ ਜਦੋਂ ਉਹਦੀ ਡਾਟਰ ਗੁਲ ਪਨਾਂਗ ਕਿਸਾਨ ਮੋਰਚੇ ਦੇ ਵਿੱਚ ਗਈ, ਉਸ ਤੋਂ ਪਹਿਲਾਂ ਉਹ ਵੀ ਆਮ ਆਦਮੀ ਪਾਰਟੀ ਦੇ ਜਹਾਜ਼ ਤੇ ਚੜੀ ਹੋਈ ਸੀ, ਹੁਣ ਵੀ ਪਤਾ ਨਹੀਂ ਹੈ ਕਿ ਨਹੀਂ ਹੈ, ਤੇ ਫਿਰ ਵੀ ਉਹਨੂੰ ਖਾਲਿਸਤਾਨੀ ਬਣਾਇਆ। ਪਰ ਇਹਦੇ ਬਾਵਜੂਦ ਕਿ ਉਸ ਆਰਟੀਕਲ 'ਚ ਵੀ ਉਹ ਇਹ ਸਵੇਅਰ ਕਰ ਰਿਹਾ ਕਿ ਜੀ ਅਸੀਂ ਕੋਈ ਹਿੰਦੂਤਵਾ ਦਾ ਵਿਰੋਧ ਨਹੀਂ ਕਰਦੇ, ਲੇਕਿਨ ਕਹਿੰਦੇ ਜੀ ਸਾਨੂੰ ਕਿਉਂ ਖਾਲਿਸਤਾਨੀ, ਉਹ ਤੁਹਾਨੂੰ ਉਦੋਂ ਹੀ ਸਮਝ ਆਏਗੀ ਜਦੋਂ ਹਰ ਵਾਰ ਉਹ ਤੁਹਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਨਵੰਬਰ 84 ਤੁਹਾਨੂੰ ਕਿਉਂ ਭੁੱਲ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੀ ਖੇਡ ਜਿਹੜੀ ਹੈ ਅਲਟੀਮੇਟਲੀ ਹਿੰਦੂਤਵੀਆਂ ਦੀ ਉਹਨਾਂ ਨੇ ਇਸ ਢੰਗ ਨਾਲ ਬਸਾਤ ਵਿਛਾਈ ਹੋਈ ਹੈ। ਜੇ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ, ਹੁਣ ਉਹ ਜਿਹੜਾ ਇਹਨਾਂ ਦੀ ਉਹ ਇੱਕ ਫੌਗ ਐਪ ਦਾ ਜ਼ਿਕਰ ਹੁੰਦਾ, ਉਹ ਸਭ ਤੋਂ ਜ਼ਿਆਦਾ ਗਾਲੀ ਗਲੋਚ ਉਹਨਾਂ ਨੇ ਡਾਕਟਰ BR ਅੰਬੇਦਕਰ ਦਾ ਕੀਤਾ ਹੋਇਆ, ਕਿਉਂਕਿ ਦਲਿਤ ਵੀ ਉਹਨਾਂ ਦੇ ਨਿਸ਼ਾਨੇ ਤੇ ਨੇ, ਕਿਉਂਕਿ ਉਹਨਾਂ ਨੂੰ ਇਹ ਵੀ ਅੰਬੇਦਕਰ ਨੇ ਕਿਵੇਂ ਜਿਹੜਾ ਉਹ ਰਿਜ਼ਰਵੇਸ਼ਨ ਔਰ ਦੂਸਰਾ ਲੈ ਕੇ ਇੱਕ ਸ਼ੂਦਰ ਨੂੰ ਸਾਡੇ ਬਰਾਬਰ ਬਿਠਾ ਦਿੱਤਾ। ਸੋ ਇਹ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਹਨਾਂ ਦਾ ਮੂੰਹ ਭਰਨਾ ਪਏਗਾ, ਅਦਰਵਾਈਜ਼ ਜਿਹੜਾ ਉਹ ਜੋ ਹਾਲਾਤ ਉੱਥੇ ਬਣੇ ਹੋਏ ਨੇ ਔਰ ਜਿਸ ਅੰਦਾਜ਼ ਦੇ ਵਿੱਚ ਮੀਡੀਆ ਨੂੰ ਉਹ ਕੰਟਰੋਲ ਕਰਦੇ ਨੇ, ਸਾਧਨ ਉਹਨਾਂ ਦੇ ਕੋਲ ਨੇ, ਫੌਜ ਪੁਲਿਸ ਉਹਨਾਂ ਦੀ ਹੈ, ਔਰ ਜਿਸ ਕਿਸਮ ਦਾ ਉਹਨਾਂ ਦੀਆਂ ਨੀਤੀਆਂ ਔਰ ਜਿਵੇਂ ਉਹਨਾਂ ਨੇ ਸੋਸ਼ਲ ਮੀਡੀਆ ਔਰ ਇਹ ਸਾਰੇ ਪਲੇਟਫਾਰਮ ਨੂੰ ਕਾਬੂ ਕੀਤਾ ਹੋਇਆ, ਅਸੀਂ ਤਾਂ ਕਿਤੇ ਪਾਸਕੂ ਮਾਤਰ ਵੀ ਨਹੀਂ ਹੈਗੇ, ਅਸੀਂ ਕੀ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਅਸੈਂਬਲੀ ਚੋਣਾਂ ਤੋਂ ਠੀਕ ਪਹਿਲਾਂ ਇੱਕ ਪਾਸੇ ਵਿਕਾਊ ਮਾਲ ਪਗੜੀਧਾਰੀ ਸਿੱਖਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਮੋਦੀ ਨੂੰ ਵੀ ਸਿੱਖਾਂ ਅਤੇ ਪੰਜਾਬੀਆਂ ਦੇ ਹਮਦਰਦ ਦੋਸਤ ਵਜੋਂ ਉਭਾਰਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਬਾਰੇ ਜ਼ਿਕਰ ਕਰਨ ਨੂੰ ਜੀ ਵੀ ਨਹੀਂ ਕਰਦਾ ਪਰ ਰਹਿ ਵੀ ਨਹੀਂ ਸਕਦੇ। ਅੱਛਾ। ਕਿਉਂਕਿ ਇੱਕ ਪਾਸੇ ਅਸੀਂ ਪਿਛਲੇ ਲਗਭਗ ਜਦੋਂ ਅਸੀਂ 16 ਨਵੰਬਰ ਤੱਕ ਦੀ ਗੱਲ ਕਰਦੇ ਹਾਂ, ਕਿਉਂਕਿ 17 ਨਵੰਬਰ ਨੂੰ ਮੋਦੀ ਦੋ ਹੱਥ ਜੋੜ ਕੇ ਟੀਵੀ ਦੇ ਸਾਹਮਣੇ ਖੜਾ 17 ਮਿੰਟ ਦੇ ਆਪਣੇ ਐਡਰੈਸ ਦੇ ਵਿੱਚ ਮਾਫੀ ਵੀ ਮੰਗ ਰਿਹਾ ਸੀ, ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਵੀ ਐਲਾਨ ਕਰ ਰਿਹਾ ਸੀ ਔਰ ਨਜ਼ਰ ਆ ਰਿਹਾ ਸੀ ਕਿ ਭਾਈ ਸਾਡੇ 13 ਮਹੀਨੇ ਦੇ ਸੰਘਰਸ਼ ਨੇ ਜਿਹਦੇ 'ਚ ਸਿੱਖ ਕੌਮ ਦੇ ਬੈਸਟ ਟ੍ਰੇਟ ਸਾਹਮਣੇ ਆਏ, ਦੁਨੀਆ ਨੇ ਦੇਖੇ, ਸਾਡੀ ਫਰਾਖ ਦਿਲੀ ਵੀ ਦੇਖੀ, ਸਾਡੀ ਰੈਜ਼ਿਲੀਅੰਸ ਵੀ ਦੇਖੀ, ਸਾਡੀ ਰੈਜ਼ਿਸਟੈਂਸ ਵੀ ਦੇਖੀ, ਸਾਡਾ ਪਿਆਰ ਵੀ ਦੇਖਿਆ ਔਰ ਆਲੇ ਦੁਆਲੇ ਦੇ ਲੋਕਾਂ ਨੇ ਦੇਖਿਆ ਕਿ ਭਾਈ ਇਹ ਅਸਲ ਰਾਜੇ ਨੇ, ਅਸਲ ਬਾਦਸ਼ਾਹ ਨੇ ਔਰ ਉਹ ਅੱਜ ਵੀ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ YouTube ਦੇ ਉੱਤੇ ਔਰ ਦੂਸਰੇ ਨੈਟਵਰਕਸ ਤੇ ਤੁਸੀਂ ਦੇਖ ਸਕਦੇ ਹੋ। ਹੁਣ ਉਹ ਫਾਈਨੈਸਟ ਮੂਵਮੈਂਟ ਸੀ ਜਦੋਂ ਕਿ ਜਿੱਤ ਕੇ ਜਦੋਂ ਇਹ ਉੱਥੇ ਬੈਠੀਆਂ ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ ਕਹਿੰਦੇ ਸੀ ਕਿ ਭਾਈ ਦਿੱਲੀ ਫਤਿਹ ਕਰਕੇ ਮੁੜਾਂਗੇ ਔਰ ਦਿੱਲੀ ਜਿੱਤ ਕੇ ਮੁੜਾਂਗੇ ਔਰ ਵਾਕਿਆ ਹੀ ਉਹ ਦਿੱਲੀ ਜਿੱਤ ਕੇ ਮੁੜੇ ਔਰ ਜਿਵੇਂ ਕੇਸਰੀ ਨਿਸ਼ਾਨਾਂ ਦੀ ਸ਼ਾਨੋ ਸ਼ੌਕਤ ਦੇ ਨਾਲ ਉਹ ਪੂਰੇ ਐਂਥੂਜ਼ੀਆਜ਼ਮ ਦੇ ਵਿੱਚ ਉਹ ਕਾਫਲੇ ਕਿਸਾਨਾਂ ਦੇ ਪੰਜਾਬ ਦੀ ਧਰਤੀ ਤੇ ਹਰਿਆਣਾ ਜਾਂ ਲਖੀਮਪੁਰ ਖੀਰੀ ਜਿੱਥੇ ਕਿ ਵੱਡੀ ਗਿਣਤੀ ਸਿੱਖ ਕਿਸਾਨ ਨੇ ਵਾਪਸ ਗਏ ਤੇ ਉਹ ਨਜ਼ਾਰਾ ਵੀ ਬਿਲਕੁਲ ਉਵੇਂ ਹੀ ਸੀ ਜਿਵੇਂ ਤੁਸੀਂ ਜੰਗ ਜਿੱਤ ਕੇ ਵਾਪਸ ਮੁੜਦੇ ਹੋ। ਉਹ ਤੁਹਾਡੀਆਂ ਫਾਈਨੈਸਟ ਮੂਵਮੈਂਟ ਹੁੰਦੀਆਂ ਨੇ ਔਰ ਤੁਸੀਂ ਕਈ ਵਾਰ ਇਹ ਅੰਦਾਜ਼ਾ ਲਾਉਣ ਲੱਗ ਜਾਂਦੇ ਹੋ ਕਿ ਸ਼ਾਇਦ ਜਿਵੇਂ ਇੱਕ ਭੀੜ ਦੇ ਵਿੱਚ ਜਦੋਂ ਸਾਰੇ ਤਾੜੀਆਂ ਮਾਰ ਰਹੇ ਹੋਣ ਤਾਂ ਲੱਗਦਾ ਵੀ ਸਾਰੇ ਹੀ ਖੁਸ਼ੀ 'ਚ ਨੇ, ਹਾਲਾਂ ਉਹਨਾਂ 'ਚ ਕਿੰਨਿਆਂ ਦੇ ਅੰਦਰ ਸੜ ਰਹੇ ਹੁੰਦੇ ਨੇ ਪਰ ਉਹ ਮਾਹੌਲ ਤਾੜੀਆਂ ਦਾ ਹੁੰਦਾ ਤਾਂ ਉਹ ਤਾੜੀਆਂ ਮਾਰ ਰਹੇ ਹੁੰਦੇ ਨੇ। ਸੋ ਇਹ ਲੱਗਣ ਲੱਗ ਗਿਆ ਕਿ ਭਾਈ ਇਹ ਹੁਣ ਜਿਹੜਾ ਬੀਜੇਪੀ ਦੀ ਧੌਣ ਦੇ ਵਿੱਚ ਕਿੱਲਾ ਠੋਕਿਆ ਔਰ ਜਿਹੜਾ ਉਹਨਾਂ ਦਾ ਸਰੀਆ ਕੱਢਿਆ ਔਰ ਆਪਣਾ ਠੋਕਿਆ, ਇਹਦੇ ਬੜੇ ਲੌਂਗ ਟਰਮ ਪ੍ਰਭਾਵ ਹੋਣਗੇ। ਔਰ ਦੂਸਰਾ ਲੇਕਿਨ ਜੋ ਵਰਤਾਰਾ ਅਸੀਂ ਇਹਨਾਂ ਪਿਛਲੇ ਆਲਮੋਸਟ 3-4 ਹਫ਼ਤਿਆਂ 'ਚ ਦੇਖ ਰਹੇ ਹਾਂ ਉਹ ਸ਼ਰਮਿੰਦਾ ਕਰਨ ਵਾਲਾ ਹੈ। ਬਿਲਕੁਲ। ਇੱਕ ਪਾਸੇ ਯੂਪੀ ਦਾ ਸਿਨੈਰੀਓ ਹੈ, ਹੁਣ ਜ਼ਾਹਰ ਹੈ ਕਿ ਦੋਨਾਂ ਸੂਬਿਆਂ ਦੇ ਵਿੱਚ ਔਰ ਉੱਤਰਾਖੰਡ ਔਰ ਗੋਆ ਔਰ ਮਨੀਪੁਰ ਸ਼ਾਇਦ ਉਹਦੇ 'ਚ ਅਸੈਂਬਲੀ ਚੋਣਾਂ ਹੋਣੀਆਂ ਨੇ। ਹੁਣ ਯੂਪੀ ਦੇ ਵਿੱਚ ਉਹਦੇ ਆਦਿੱਤਿਆਨਾਥ ਦੀ ਕੈਬਨਿਟ ਦੇ ਮਿਨਿਸਟਰ ਹੋਣ, MLA ਹੋਣ, ਉਹ ਰਿਜ਼ਾਈਨ ਕਰ ਰਹੇ ਨੇ ਬੀਜੇਪੀ ਤੋਂ, ਬੀਜੇਪੀ ਨੂੰ ਛੱਡ ਰਹੇ ਨੇ। ਤੇ ਪੰਜਾਬ ਦੇ ਵਿੱਚ ਅਸੀਂ ਇਹ ਵਰਤਾਰਾ ਦੇਖ ਰਹੇ ਹਾਂ ਕਿ ਕੈਪਟਨ ਅਮਰਿੰਦਰ ਤੋਂ ਜਿਹੜਾ ਸ਼ੁਰੂ ਹੋਇਆ ਵਰਤਾਰਾ ਸੀ ਔਰ ਢੀਂਡਸਾ ਐਂਡ ਕੰਪਨੀ ਔਰ ਉਹਨਾਂ ਦਾ, ਉਹ ਤੁਹਾਨੂੰ ਰੋਜ਼ਾਨਾ ਕੋਈ ਨਾ ਕੋਈ ਖਬਰ ਜਿਸ ਦੇ ਵਿੱਚ ਅੱਡ-ਅੱਡ ਤਰ੍ਹਾਂ ਕਿ ਜੀ ਬੀਜੇਪੀ ਨੂੰ ਜੁਆਇਨ ਕਰ ਰਹੇ ਨੇ। ਇੱਕ ਤੁਹਾਨੂੰ ਪੱਗ ਵਾਲਾ ਬੰਦਾ ਜਿਹਦੇ ਦਾੜੀ ਹੈ, ਜਿਸ ਦੇ ਸਿਰ ਤੇ ਪੱਗ ਹੈ, ਉਹ ਬੀਜੇਪੀ ਦਾ ਉਹ ਗਲ ਦੇ ਵਿੱਚ ਉਹ ਹਿੰਦੂਤਵਾ ਦਾ ਪਟਾ ਪਾਉਂਦਾ, ਜਿਹੜਾ ਇਸ ਤੋਂ ਸ਼ਰਮਨਾਕ ਹੋਰ ਕੋਈ ਨਜ਼ਾਰਾ ਨਹੀਂ ਹੋ ਸਕਦਾ।
पर इस सारी खेड दे विच, इस सारी सर्कस दे विच, इस सारी नौटंकी दे विच तुसीं वो नाम भी देखदे हो जिन्हां ने कदे बड़ी शौहरत लई पंथक दायराकार, जिवें एक मैं तो नहीं जानता वो बारे, प्रोफैसर सरचांद सिंह का नाम आ रहा है कि जी वो दमदमी टकसाल बाबा हरनाम सिंह धुम्मा ग्रुप जिहड़ा है उन्हां दा स्पोक्सपर्सन भी और पूरा जिहड़ा है वो मीडिया 'च रहण वाला। लेकिन हुण जदों तुसीं उहदे इंटरव्यू, वो बीजेपी ज्वाइन करदा और उहदे इंटरव्यू देखदे हो, कहंदा भी नागपुर नाल जिहड़ी साडी सांझ है कोई अज दी थोड़ी है, ये तो 1999 च मोहन भागवत जिहड़ा वो चौंक महते आया सी, असीं तां उदों भी उन्हां दे नाल गलबात करदे, गलबात दे विच की नुकसान है। हुण जदों तुसीं 1999 साल देखदे हो और फिर तुहानूं एकदम ध्यान आंदा है कि भाई ये किवें सारा संत समाज बना के किवें 300 सालां दे मौके दे उत्ते ईवन आनंदपुर साहब की धरती ते RSS वालियां ने खाकी निकरां पा के परेड कीती सी, और किवें ये सारा नानकशाही कैलेंडर का मुद्दा भी जिहड़ा कि 1999 दे विच जिहनूं इंप्लीमेंट किया जाना सी और ਲੱਖਾਂ ਦੀ ਗਿਣਤੀ 'ਚ ਉਹ ਪਬਲਿਸ਼ ਹੋ ਚੁੱਕਾ ਸੀ, ਉਹਨੂੰ ਰੁਕਵਾਇਆ ਗਿਆ ਸੀ। ਔਰ ਉਹੀ RSS ਮੁਖੀ ਨੇ ਜਿਹੜਾ ਉਹਨਾਂ ਦਾ ਉਦੋਂ ਬਿਆਨ ਦਿੱਤਾ ਸੀ ਕਿ ਅਗਰ ਜਥੇਦਾरों ने इसे मान भी लिया है तो सिख संगत नहीं मानेगी। उदों भी सानू समझ नहीं सी आ रही भी वो सिख संगत किनू कहंदे ने कि भी तो कौम ने एक कंसेंसस नाल एक लंबे फैसले जिहड़ी है डिबेट तो बाद उन्होंने हालां डाइसेंशन सी उदों भी, वो हर चेंज दे वेले हुंदी है। लेकिन हुण जदों एकदम ਉਹੀ ਲੋਕ ਜਿਹੜੇ ਉਸ ਪੀਰੀਅਡ ਦੇ ਵਿੱਚ ਖੁਫੀਆ ਮੁਲਾਕਾਤਾਂ ਕਰ ਰਹੇ ਸੀ ਅੱਜ ਖੁੱਲ੍ਹ ਕੇ ਬੀਜੇਪੀ ਦੀ ਜਿਹੜੀ ਹੈ ਉਹ ਗੋਦ 'ਚ ਜਾ ਕੇ ਬੈਠੇ ਨੇ, ਤਾਂ ਫਿਰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿਸ ਲੈਵਲ ਤੱਕ ਇਨਫਿਲਟ੍ਰੇਸ਼ਨ ਜਿਹੜੀ ਹੈ ਉਹ ਅੰਦਰ ਇਹਨਾਂ ਦੀ RSS ਦੀ ਸੀ। ਫਿਰ ਅਸੀਂ ਇੱਕ ਗਰੁੱਪ ਉਸ ਕਿਸਮ ਦੇ ਲੋਕਾਂ ਦਾ ਹੀ ਜਿਨ੍ਹਾਂ 'ਚ ਇੱਕ ਸਾਬਕਾ ਅਕਾਲ ਤਖਤ ਦਾ ਜਥੇਦਾਰ ਉਹ ਅਮਿਤ ਸ਼ਾਹ ਦੇ ਨਾਲ ਦਿੱਲੀ 'ਚ ਮੁਲਾਕਾਤ ਕਰਕੇ कि जी असी तो सियासी कैदी रहा और चंडीगढ़ पंजाब ये, मतलब ये है कि ये सिनेरियो कि जिथे यूपी दे विच जिन्हां ने 4 साल 4.5 साल पूरा आनंद माणिया बराबर पावर, और वो जिहड़े छड्डण वाले ने वो OBC दे ने, अदर बैकवर्ड क्लासिस दे, उन्हां नूं समझ आ रहा कि भाई ये अल्टीमेटली हिंदुत्व के एजेंडे च असी तो आ गए विच इन्हां दे, पर इन्हां दी इंटेंट की है। और ऐसा इस लैवल दे लोग पंजाब दे विच, और ईवन जथेदार टौड़ा श्रोमणी कमेटी का 22-23 साल प्रधान रहा, उहदा मुंडा तो कोई नहीं सी, डॉटर है उहदा, अगों पुत्तर है, दोता है, वो बीजेपी ज्वाइन कर रहे, और होर किन्ने ना कि जिला लैवल दे कोई फलाना तो कोई टिमका कांग्रेसी तो एक समझ आ सकता है कि भाई उन्होंने लगता है भी इधरों साड़ी टिकट ना कट्टी जाए उधर चले जाएंगे, पर यह एक बड़ा बेशर्मी का आलम जो जड़ा रोजाना सानू झेलना पैंदा है। और इस सारे दे उत्ते मतलब अज ये वर्तारा क्यों है। और फिर मैं अज कुदरती जदों जंगनामा ਸਿੰਘਾਂ फरंगियां पढ़ रहा सी, इसे नूं ध्यान रखने लई मैनूं एक उन्हां दी लाइन ही याद सी कि भी पग दाड़ियां दी रखो लाज यारो, तो मैं कहा शाह मुहम्मद ने किस कॉन्टेक्स्ट किया सी, ये उही सी जो लाहौर दरबार पूरी तरह खाना जंगी का शिकार है, एक पासे फौज का एक हिस्सा बेकाबू होया है, कदे किसे दे जा चढ़ते हैं कदे किसे दे जा चढ़ते हैं और खून खराबा चल रहा है। तो उस जिहड़ा सिनेरियो नूं शाह मुहम्मद ने बयानिया सी कि सिर ते फौज दे रहा ना कोई कुंडा होया शुतर ज्यों बाज मुहार मियाँ, शाह मुहम्मदा फिरन सरदार लुकदे भूत मंडली होई तैयार मियाँ। हुण असी बहुत टर्म अज भी यूज हुंदी है कि शुतर बेमुहार। हुण जिवें घोड़े नूं काबू च रखण लई लगाम है, इस तरह जिहड़ा ऊंठ जां उठ कहंदे ने मालवे दे विच, इनू उर्दू फारसी च शुतर कहंदे ने कैमल नूं। हुण जिहड़ी कैमल नूं काबू रखदी है उस नूं मुहार कहंदे ने, जिवें घोड़े नूं काबू च रखण लई लगाम है, ते जदों कोई बेकाबू होए तां उहदे लई बंदा बेकाबू असीं उहनूं कहंदे शुतर बेमुहार, कि उस ऊठ वांग है जिहदे मुहार नहीं है पाई हुई। सो वो कहंदे ने सिर ते फौज दे रिहा ना कोई कुंडा होया शुतर जो बाज मुहार मियां, जिवें शुतर दे मुहार नहीं रही, शाह मुहम्मदा फिरन सरदार लुकदे भूत मंडली हुई तैयार मियां।
ਹੁਣ ਜਦੋਂ ਤੁਸੀਂ ਇਹ ਦੇਖੋ ਵੀ ਇਹ ਸਾਰੇ ਹੀ ਇਸ ਕਿਸਮ ਦੇ ਵਨ ਸਵੰਨੇ ਵਿਕੇ ਹੋਏ ਕਰੈਕਟਰ ਕਿਵੇਂ ਸਾਹਮਣੇ ਨਿਕਲ ਰਹੇ ਨੇ ਜੀ। ਔਰ ਇਹੀ ਸ਼ਾਹ ਮੁਹੰਮਦ ਹਮਦਰਦੀ ਰੱਖਦਾ ਹੈ ਸਿੱਖ ਦਰਬਾਰ ਨਾਲ, ਰਾਜ ਨਾਲ। ਉਹਦੇ ਆਪਣੇ ਬਜ਼ੁਰਗ ਜਿਹੜੇ ਨੇ ਸਿੱਖ ਫੌਜ ਦੇ ਵਿੱਚ ਨੇ, ਤੇ ਉਹਨੂੰ ਜਦੋਂ ਪਹਿਲੀ ਐਂਗਲੋ ਸਿੱਖ ਵਾਰ ਸ਼ੁਰੂ ਹੁੰਦੀ ਹੈ ਔਰ ਇਹ ਲਾਲ ਸਿੰਘ, ਤੇਜ ਸਿੰਘ ਇਹ ਸਾਰੇ ਗੱਦਾਰੀ ਕਰਦੇ ਨੇ, ਔਰ ਉਦੋਂ ਵੀ ਫਿਰ ਉਹ ਕਹਿੰਦੇ ਨੇ ਕਿ ਭਾਈ ਪਹਿਲੀ ਲੜਾਈ ਜਦੋਂ ਫੇਰੂ ਸ਼ਹਿਰ ਜਾਂ ਮੁਦਕੀ ਦੀ ਉਹਦੇ 'ਚ ਗੱਦਾਰੀ ਦੀ ਲਾਈਨ ਆਉਂਦੀ ਹੈ, ਫਿਰ ਜਿਹੜਾ ਕਪਰੇਟ ਜਿਹੜਾ ਸ਼ਾਹ ਮੁਹੰਮਦ ਦਾ ਅੱਜ ਦੇ ਹਾਲਾਤ ਨੂੰ ਜਿਹੜਾ ਹੈ ਉਹ ਸਾਨੂੰ ਯਾਦ ਦਹਾਨੀ ਕਰਵਾਉਂਦਾ। ਉਹਦੇ ਸ਼ਾਹ ਮੁਹੰਮਦ ਨੇ ਕਿਹਾ ਕਿ ਜਦੋਂ ਇਹ ਵਰਤਾਰਾ ਚੱਲ ਰਿਹਾ ਕਿ ਫੌਜ ਨੱਸ ਉੱਠਦੀ ਹੈ ਕਿਉਂਕਿ ਜਰਨੈਲ ਰਲੇ ਹੋਏ ਨੇ ਅੰਗਰੇਜ਼ਾਂ ਨਾਲ, ਪਿੱਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ, ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ, ਪੱਗ ਦਾੜੀਆਂ ਦੀ ਰੱਖੋ ਲਾਜ ਯਾਰੋ, ਮੁੱਠ ਮੀਟੀ ਸੀ ਇਸ ਪੰਜਾਬ ਦੀ ਜੀ, ਇਹਨਾਂ ਖੋਲ ਦਿੱਤਾ ਸਾਰਾ ਪਾਜ ਯਾਰੋ, ਸ਼ਾਹ ਮੁਹੰਮਦਾ ਮਾਰ ਕੇ ਮਰੋ ਇੱਥੇ, ਕਦੇ ਰਾਜ ਨਾ ਹੋਏ ਮੁਹਤਾਜ ਯਾਰ। ਇਹ ਪੀੜ ਸੀ ਕਿ ਵੀ ਇੰਨਾ ਸਾਡਾ ਪੰਜਾਬ, ਸ਼ਾਹ ਮੁਹੰਮਦ ਉਸ ਰਾਜ ਦਾ ਆਪਣੇ ਆਪ ਨੂੰ ਆਪਣਾ ਰਾਜ ਸਮਝ ਕੇ ਉਹ ਕਹਿ ਰਿਹਾ ਕਿ ਸਾਡੀ ਮੁੱਠ ਮਿੱਟੀ ਹੋਈ ਸੀ ਇੱਥੇ, ਹਿੰਦੂ ਸਿੱਖ ਮੁਸਲਮਾਨ ਸਾਰੇ, ਜਿਹਦੇ ਉਹਨਾਂ ਨੇ ਕਿਹਾ ਸੀ ਕਿ ਭਾਈ ਹਿੰਦੂ ਮੁਸਲਮਾਨ ਸੁਖੀ ਵਸਦੇ ਸਨ, ਇੱਥੇ ਤੀਜੀ ਨਾ ਆਈ ਸੀ ਜਾਤ ਮੀਆਂ, ਕਿ ਕਦੇ ਕੋਈ ਹੋਰ ਹੈ ਹੀ ਨਹੀਂ ਸੀ। ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਕਿੱਧਰ ਨੂੰ ਖਿੰਡ ਰਿਹਾ ਕੰਮ, ਤੇ ਉਹ ਉਸ ਸਾਰੇ ਹਾਲਤ ਦੇ ਵਿੱਚ ਜਿਹੜੇ ਕੁਝ ਸੰਜੀਦਾ ਸਿੱਖ ਨੇ ਉਹ ਮਿਲ ਕੇ ਬੈਠ ਕਰਦੇ ਨੇ, ਪਿੱਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ, ਕਿ ਇਹ ਅਸੀਂ ਬੇਅਕਲੀ 'ਚ ਕਿੱਥੇ ਜਾ ਰਹੇ ਹਾਂ, ਕੋਈ ਅਕਲ ਦਾ ਇਲਾਜ ਕਰੀਏ। ਛੇੜ ਬੁਰਛਿਆਂ ਦੀ ਸਾਡੇ ਪਏ, ਅਸੀਂ ਬੁਰਛਿਆਂ ਦੇ ਵੱਸ ਪੈ ਗਏ ਹਾਂ, ਪੱਗ ਦਾੜੀਆਂ ਦੀ ਰੱਖੋ ਲਾਜ ਯਾਰੋ, ਅਸੀਂ ਪੱਗਾਂ ਦਾੜੀਆਂ ਵਾਲੇ, ਸਾਡਾ ਇੱਕ ਪ੍ਰਾਈਡ ਹੈ, ਉਸ ਪ੍ਰਾਈਡ ਨੂੰ ਕਿਉਂ ਤੋਂ ਅਸੀਂ ਇਹ ਜਿਹੜਾ ਰੁਲ ਰਿਹਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ। ਮੁੱਠ ਮਿੱਟੀ ਸੀ ਇਸ ਪੰਜਾਬ ਦੀ ਜੀ, ਇਹਨਾਂ ਖੋਲ ਦਿੱਤਾ ਸਾਰਾ ਪਾਜ ਯਾਰੋ, ਸ਼ਾਹ ਮੁਹੰਮਦਾ ਮਾਰ ਕੇ ਮਰੋ ਇੱਥੇ, ਕਦੇ ਰਾਜ ਨਾ ਹੋਏ ਮੁਹਤਾਜ ਯਾਰੋ, ਕਿ ਉਹ ਸਿਚੁਏਸ਼ਨ ਨਾ ਆਏ ਕਿ ਸਾਡਾ ਰਾਜ ਜਾਂਦਾ ਲੱਗੇ ਤੇ ਅਸੀਂ ਮੁਹਤਾਜ ਹੋ ਜਾਈਏ। ਪਰ ਉਵੇਂ ਹੀ ਹੋਇਆ, ਸ਼ਾਹ ਮੁਹੰਮਦ ਨੇ ਕੀਰਨੇ ਪਾਏ, ਜਿਨ੍ਹਾਂ ਨੇ ਵੀ ਸਰ ਸ਼ਾਮ ਸਿੰਘ ਅਟਾਰੀ ਵਾਲੇ ਵਰਗੇ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਗੱਦਾਰੀਆਂ ਦਾ ਔਰ ਇਨਸਾਈਡ ਇਨਫਿਲਟ੍ਰੇਸ਼ਨ ਦਾ ਲੈਵਲ ਉਹ ਸੀ ਕਿ ਆਪਣੀਆਂ ਜਾਨਾਂ ਕੁਰਬਾਨ ਕਰਕੇ ਵੀ ਉਹ ਰਾਜ ਨੂੰ ਬਚਾ ਨਹੀਂ ਸਕੇ। ਅੱਜ ਅਸੀਂ ਦੇਖ ਰਹੇ ਹਾਂ ਵੀ ਉਸ ਸਰਕਸ 'ਚ ਕਿੱਥੇ ਕੌਣ ਕਿਸਾਨ ਕਿਵੇਂ ਤੀਲਾ ਤੀਲਾ ਕਰ ਦਿੱਤੇ ਨੇ, ਉਹ ਆਪਣੀਆਂ ਸੀਟਾਂ ਐਲਾਨ ਰਹੇ ਨੇ, ਕੌਣ ਕਿਹਦੇ ਖਿਲਾਫ ਜਿਹੜੇ ਉਹਨਾਂ ਤੋਂ ਖਫਾ ਨੇ ਉਹ ਆਜ਼ਾਦ ਖਲੋ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਇੱਕ ਪਾਸੇ ਇਹ ਖਰੀਦੋ ਫਰੋਖਤ ਦਾ ਬਾਜ਼ਾਰ ਗਰਮ ਹੈ, ਦੂਸਰੇ ਪਾਸੇ ਮੋਦੀ ਨੂੰ ਨਵੇਂ ਅਵਤਾਰ ਦੇ ਵਿੱਚ ਪੰਜਾਬ ਦੇ ਸਾਹਮਣੇ, ਸਿੱਖਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਉਹਨੂੰ ਪੰਜਾਬ ਦਾ ਹੀਰੋ, ਸਿੱਖਾਂ ਦਾ ਹਮਦਰਦ। ਔਰ ਇਸ ਬਾਰੇ ਇੱਕ ਬੜਾ ਡੀਟੇਲ ਆਰਟੀਕਲ ਤਰੁਣ ਚੁੱਗ, ਇਹ ਵੀ ਪੰਜਾਬੀ ਹਿੰਦੂ ਹੈ, ਬੀਜੇਪੀ ਦਾ ਨੈਸ਼ਨਲ ਲੈਵਲ ਤੇ ਜਨਰਲ ਸੈਕਟਰੀ ਹੈ, ਉਹਨੇ ਇੱਕ ਆਰਟੀਕਲ ਮੋਦੀ ਏ ਟਰੂ ਪੰਜਾਬੀ ਐਟ ਹਾਰਟ, ਇਹੀ ਟਾਈਟਲ ਹੈ। ਇਹ ਮੀਡੀਆ ਦੇ ਵਿੱਚ ਬੜਾ ਇਹਨੂੰ ਪਬਲਿਸਾਈਜ਼ ਕੀਤਾ ਗਿਆ ਔਰ ਉਹਦੇ 'ਚ 2014 ਤੋਂ ਲੈ ਕੇ ਮੋਦੀ ਦੀਆਂ ਪ੍ਰਾਪਤੀਆਂ, ਕਿ ਉਹਨੇ ਸਿੱਖਾਂ ਦੇ ਲਈ ਕੀ ਕੀਤਾ, ਉਹ ਬਹੁਤ ਪਿਆਰ ਰੱਖਦਾ ਹੈ ਪੰਜਾਬ, ਪੰਜਾਬੀਅਤ ਦੇ ਲਈ। ਉਹਨੇ ਜਿਹੜਾ ਆਪਣੀ 2021 ਦੀ ਸਪੀਚ ਦੇ ਵਿੱਚ ਵੀ ਪਾਰਲੀਮੈਂਟ 'ਚ ਕਿਹਾ ਕਿ ਦੇਸ਼ ਕਦੇ ਸਿੱਖਾਂ ਦਾ ਕਰਜ਼ਾ ਦੇ ਹੀ ਨਹੀਂ ਸਕਦਾ, ਮੋੜ ਹੀ ਨਹੀਂ ਸਕਦਾ, ਸਾਡਾ ਤਾਂ ਇੱਕ ਜਿਹੜਾ ਰੋਮ ਹੈ ਉਹ ਸਿੱਖਾਂ ਦੇ ਕਰਜ਼ੇ 'ਚ ਦੱਬਿਆ ਹੋਇਆ। ਇਹ ਉਹਨਾਂ ਨੇ ਕਿਹਾ ਜੀ ਇਹ ਮੋਦੀ ਕਹਿ ਸਕਦਾ ਸੀ। ਫਿਰ ਉਹਨੇ ਕਿਹਾ ਜੀ ਨਵੰਬਰ 84 ਦੇ ਜਿਹੜਾ ਉਹਨੂੰ ਸਜ਼ਾ ਨਹੀਂ ਸੀ ਮਿਲੀ, ਉਹਦੇ ਲਈ ਮੋਦੀ ਨੇ ਹੀ ਸਿੱਟ ਬਣਾਈ ਤਾਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜ਼ਾ ਮਿਲੇ। ਹੁਣ ਤੁਸੀਂ ਝੂਠ ਦੇਖੋ ਕਿਸ ਲੈਵਲ ਦਾ ਹੈ। ਕਲੋਜ਼ ਟੂ 50,000 ਪੰਜਾਬੀਜ਼, particularly the Sikhs who were living in life of wanderers and without any statehood, following political asylum during the black days, were given passport by the Modi government। ਉਹਨੇ ਕਿਹਾ ਜੀ ਬਾਹਰ 50,000 ਸਿੱਖਾਂ ਨੂੰ ਜਿਨ੍ਹਾਂ ਨੇ ਅਸਾਈਲਮ ਲਈ ਹੋਈ ਸੀ ਤੇ ਉਹ ਐਵੇਂ ਜਿਪਸੀਆਂ ਵਾਂਗ ਘੁੰਮਦੇ ਸੀ, ਉਹਨਾਂ ਕੋਲ ਪਾਸਪੋਰਟ ਨਹੀਂ ਸੀ, 50,000 ਸਿੱਖਾਂ ਨੂੰ ਮੋਦੀ ਨੇ ਪਾਸਪੋਰਟ ਦੇ ਦਿੱਤੇ। ਵੀ ਗਿਣਾ ਦਿਓ ਕਿੱਥੇ ਦਿੱਤੇ ਨੇ। ਫਿਰ ਉਹ ਕਹਿੰਦਾ ਐਂਡ ਈਵਨ ਇਨਫੇਮਸ ਬਲੈਕ ਲਿਸਟ ਕ੍ਰੀਏਟਡ ਬਾਈ ਅਰਲੀ ਗਵਰਨਮੈਂਟ ਇਨ ਦਾ ਸੈਂਟਰ, ਔਰ ਉਹਨੂੰ ਵੀ ਜਿਹੜਾ ਉਹਨੇ ਖਤਮ ਕਰ ਦਿੱਤਾ ਹੈ।
ਔਰ ਦੇਖੋ ਸਿੱਖ ਗੁਰੂਆਂ ਦੇ ਰਿਸਪੈਕਟ 'ਚ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਮੋਦੀ ਨੇ ਖੋਲ੍ਹ ਦਿੱਤਾ ਹੈ। ਔਰ ਉਹ ਫਿਰ ਕਹਿੰਦਾ ਕਿ ਜੀ ਹੁਣ ਔਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਉਹ ਗੁਰਪੁਰਬ ਮਨਾਉਂਦੇ ਆ 350 ਸਾਲਾ 350 ਬਰਥ ਐਨੀਵਰਸਰੀ, ਉਹਨੂੰ ਜਿਹੜਾ ਦੁਨੀਆ ਭਰ ਦੇ ਵਿੱਚ ਇੰਡੀਅਨ ਐਮਬੈਸੀਜ਼ ਕੌਂਸੂਲੇਟਸ ਨੇ ਮਨਾਇਆ। ਉਹਨੇ ਕਿਹਾ ਜੀ ਆ ਹੁਣ ਦੇਖੋ 5 ਜਨਵਰੀ ਦੇ 9 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਰਬ ਦੇ ਮੌਕੇ ਬੈਫਿਟਿੰਗ ਰਿਪਲਾਈ ਦਿੰਦੇ ਆ ਜਿਹੜਾ ਸਿੱਖਾਂ ਨੂੰ ਉਹਨਾਂ ਦਾ ਕਰਜ਼ਾ ਮੋੜਦੇ ਆ, ਜਿਹੜਾ ਉਸ ਨੂੰ ਵੀਰ ਬਾਲ ਦਿਵਸ ਵਜੋਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰੋਬੈਬਲੀ ਵੀ ਹੈਵ ਅ ਪ੍ਰਾਈਮ ਮਿਨਿਸਟਰ ਹੂ ਇਜ਼ ਦਾ ਮੋਸਟ ਪੰਜਾਬੀ ਇਨ ਹਿਜ਼ ਹਾਰਟ, ਕਿ ਜੇ ਮੋਦੀ ਦਾ ਦਿਲ ਫੋਲ ਕੇ ਦੇਖੋਗੇ, ਦਿਲ ਨੂੰ ਚੀਰ ਕੇ ਦੇਖੋਗੇ ਤੇ ਉਸ ਚੋਂ ਪੰਜਾਬੀ ਖੂਨ ਨਿਕਲੇਗਾ। ਹੁਣ ਇਸ ਹੱਦ ਤੱਕ ਇਹ ਦੂਸਰਾ ਪਾਰਟ ਹੈ। ਪਰ ਮੈਂ ਤਾਂ ਸ਼ਾਹ ਮੁਹੰਮਦ ਦੀ ਉਹ ਲਾਈਨ ਹੀ ਮੈਨੂੰ ਹੌਂਟ ਕਰ ਰਹੀ ਹੈ ਕਿ ਪੱਗ ਦਾੜੀਆਂ ਦੀ ਰੱਖੋ ਲਾਜ ਯਾਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਹਰਿਦੁਆਰ ਵਿੱਚ ਹਿੰਦੂ ਤਵੀ ਸਾਧੂਆਂ ਨੇ ਭਾਰਤ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਸੀ। ਇੰਟਰਨੈਸ਼ਨਲ ਹਿਊਮਨ ਰਾਈਟਸ ਸੰਸਥਾਵਾਂ ਜਿਵੇਂ ਕਿ ਐਮਨੈਸਟੀ ਇੰਟਰਨੈਸ਼ਨਲ ਐਂਡ ਜੈਨੋਸਾਈਡ ਵਾਚ ਆਦਿ ਵੱਲੋਂ US ਕਾਂਗਰਸ ਵੱਲੋਂ ਇਸ ਮੁੱਦੇ ਤੇ ਵਿਚਾਰ ਕਰਨ ਲਈ ਲੌਬੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਜੋ ਇਹਨਾਂ ਨੇ ਹਰਿਦੁਆਰ ਦੇ ਵਿੱਚ ਸਾਧੂਆਂ ਦੇ ਭੇਖ ਵਿੱਚ ਹਿੰਦੂ ਤਵੀ ਗੁੰਡਿਆਂ ਨੇ ਜਿਹੜੀ ਕਾਲ ਦਿੱਤੀ, ਭਾਰਤ ਦੇ ਵਿੱਚ ਉਹਨਾਂ ਨੇ ਹਿੰਦੂਆਂ ਨੂੰ ਵੀ ਔਰ ਇਕੱਲੀ ਹਿੰਦੂਆਂ ਨੂੰ ਨਹੀਂ, ਇਹ ਭਾਰਤੀ ਫੌਜ ਨੂੰ ਵੀ ਕਾਲ ਸੀ ਕਿ ਸਫਾਇਆ ਕਰ ਦਿਓ ਮੁਸਲਮਾਨਾਂ ਦਾ। ਔਰ ਉਹਦੇ ਵਿੱਚ ਸਪੈਸੀਫਿਕਲੀ ਉਹਨਾਂ ਦਾ ਜਿਹੜਾ ਵੱਡਾ ਇੱਕ ਸਾਧੂ ਗੁੰਡਾ ਹੈ ਉਹ ਇਹ ਕਹਿੰਦਾ ਹੈ ਕਿ ਜਿਵੇਂ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ ਹੈ, ਇਵੇਂ ਹੀ ਭਾਰਤ ਦੇ ਵਿੱਚ ਹਥਿਆਰ ਚੁੱਕੋ ਔਰ ਮੁਸਲਮਾਨਾਂ ਦਾ ਸਫਾਇਆ ਕਰ ਦਿਓ। ਔਰ ਇਸ ਘਟਨਾ ਨੂੰ ਕਈ ਹਫ਼ਤੇ ਬੀਤ ਗਏ। ਕੱਲੀ ਗੱਲ ਇੱਕ ਥਾਂ ਤੇ ਨਹੀਂ ਸੀ, ਇਸ ਨੂੰ ਈਵਨ ਇਸ ਬਿਆਨ ਦੀ ਕੋਈ ਕੰਡੈਮਨੇਸ਼ਨ ਵੀ ਨਹੀਂ ਹੋਈ ਕਿਸੇ ਲੈਵਲ ਤੇ। ਕੋਈ RSS ਦੇ ਮੁਖੀ, ਕੋਈ ਦੇਸ਼ ਦੇ ਪ੍ਰਾਈਮ ਮਿਨਿਸਟਰ, ਕੋਈ ਹੋਮ ਮਿਨਿਸਟਰ, ਬਿਲਕੁਲ ਨਹੀਂ। ਔਰ ਹਰਿਦੁਆਰ ਦੇ ਵਿੱਚ ਖਲੋ ਕੇ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਹੋਰ ਵੀ ਸਾਧੂ ਔਰ ਸਾਧਵੀਆਂ ਔਰ ਉਹ ਜਿਹੀ ਨਫ਼ਰਤ, ਕਿਉਂਕਿ ਇਹ ਬੜੀ ਕਲੀਅਰ ਕਾਲ ਸੀ, ਇਸ ਲਈ ਬਾਕੀਆਂ ਦਾ ਬਹੁਤਾ ਮੈਂਸ਼ਨ ਨਹੀਂ ਹੁੰਦਾ, ਲੇਕਿਨ ਉਹਦੇ 'ਚ ਈਵਨ ਔਰਤਾਂ ਵੀ ਜਿਹੜੀਆਂ ਉਸ ਗੇਰੂਏ ਰੰਗ ਦੇ ਕੱਪੜਿਆਂ ਦੇ ਵਿੱਚ ਸੀ ਕਾਲ ਦਿੱਤੀ ਗਈ। ਔਰ ਹੁਣ ਜਾ ਕੇ ਕਿਤੇ ਆਇਆ ਕਿ ਜੀ ਉਹ ਕੇਸ ਰਜਿਸਟਰ ਹੋਇਆ ਹੈ ਜਾਂ ਉਹਨੂੰ ਗ੍ਰਿਫਤਾਰ, ਉਹ ਤਾਂ ਖੁਦ ਹੀ ਕਰਵਾਉਣ ਵਾਲੇ ਨੇ, ਕਿਉਂਕਿ ਇਹ ਗੱਲ ਕੱਲੀ ਇਹ ਨਹੀਂ ਹੈ ਵੀ ਉਹਨੇ ਕਿਹਾ। ਹੁਣ ਜੇ ਆਦਿੱਤਿਆਨਾਥ ਆਪਣੇ ਚੋਣ ਜਲਸੇ ਦੇ ਵਿੱਚ ਇਹ ਕਹਿੰਦਾ ਹੈ ਕਿ ਇਸ ਵਾਰ ਜਿਹੜੀ ਲੜਾਈ ਹੈ, ਕਿਉਂਕਿ ਅਸੈਂਬਲੀ ਚੋਣਾਂ 14 ਮਾਰਚ ਤੋਂ ਸ਼ੁਰੂ ਹੋ ਰਹੀਆਂ ਨੇ, 14 ਫਰਵਰੀ ਤੋਂ, ਉੱਥੇ ਯੂਪੀ 'ਚ ਵੀ 5 ਕਿ 6 ਫੇਜ਼ਸ ਦੇ ਵਿੱਚ ਨੇ। ਤਾਂ ਆਦਿੱਤਿਆਨਾਥ ਨੇ ਕਿਹਾ ਕਿ ਇਸ ਬਾਰ ਲੜਾਈ 80% की 20% के खिलाफ होगी। ਹੁਣ ਜ਼ਾਹਰ ਹੈ ਕਿ ਯੂਪੀ ਦੇ ਵਿੱਚ ਜੇ ਤੁਸੀਂ ਪਿਛਲੀ ਸੈਂਸਸ ਦੀਆਂ ਫਿਗਰਸ ਦੇਖੋ
ਤੇ ਮੁਸਲਮਾਨਾਂ ਦੀ ਆਬਾਦੀ ਯੂਪੀ ਦੇ ਵਿੱਚ 20% ਹੈ, 19.8%। ਹੁਣ ਉਹ ਕਲੀਅਰਲੀ ਕਾਲ ਦੇ ਰਿਹਾ ਕਿ ਇੱਕ ਪਾਸੇ ਸਾਰੇ ਹਿੰਦੂ ਨੇ, ਇੱਕ ਪਾਸੇ ਮੁਸਲਮਾਨ ਨੇ, ਤੇ ਉਹ ਕਹਿ ਰਿਹਾ ਵੀ ਤੁਸੀਂ 80% ਹੋ, ਤੁਹਾਨੂੰ ਤਾਂ ਕੋਈ ਇਹ ਉਹੀ ਜਿਹੜਾ ਜੈਨੋਸਾਈਡ ਦੀ ਕਾਲ ਦਿੱਤੀ ਹੈ ਉਸ ਦਾ ਹੀ ਅੱਗੋਂ ਉਹਨੂੰ ਤੋੜਨਾ। ਔਰ ਇਲੈਕਟਿਡ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਪਬਲਿਕਲੀ। ਇਸ ਤੋਂ ਪਹਿਲਾਂ ਉਸੇ ਹੀ ਯੂਪੀ ਦੇ ਵਿੱਚ ਪਿਛਲੀਆਂ ਚੋਣਾਂ ਦੇ ਵੇਲੇ ਮੋਦੀ ਇਹ ਕਹਿ ਰਿਹਾ ਸੀ ਕਿ ਆਪਕੋ ਚੁਣਨਾ ਹੈ कि आपने कब्रिस्तान वाले को चुनना है कि आपने मंदिर वाले को चुनना है। और क्योंकि सोशलिस्ट पार्टी ਜਾਂ ਦੂਜੇ ਜਿਹੜੇ ਉਹਨਾਂ ਦੇ ਵਿਰੋਧ ਚ ਹੁੰਦੇ ਨੇ ਉਹਨਾਂ ਨੂੰ ਉਹ ਮੁਸਲਮਾਨਾਂ ਨੂੰ ਅਪੀਜ਼ ਕਰਨ ਵਾਲੇ ਕਹਿੰਦੇ ਨੇ ਕਿ ਜੀ ਦੇਖੋ ਇਹ ਕਬਰਿਸਤਾਨ ਲਈ ਜ਼ਮੀਨ ਦਿੰਦੇ ਸੀ, ਅਸੀਂ ਦੇਖੋ ਮੰਦਿਰ ਬਣਾ ਦਿੱਤੇ ਨੇ। ਔਰ ਅਯੁੱਧਿਆ ਮਥੁਰਾ ਔਰ ਇਹ ਵੀ ਹੈ ਕਿ ਆਦਿੱਤਿਆਨਾਥ ਨੂੰ ਅਯੁੱਧਿਆ ਵਾਸੀਆਂ ਨੇ ਕਿਹਾ ਜੀ ਤੂੰ ਅਯੁੱਧਿਆ ਤੋਂ, ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਚੋਣਾਂ ਦੇ ਵਿੱਚ ਉਹ ਵਾਪਸ ਮੰਦਰ ਵਰਸਸ ਮੰਡਲ, ਕਿਉਂਕਿ ਬੀਜੇਪੀ ਨੇ 1992 ਦੇ ਵਿੱਚ ਜਿਹੜੀ ਬਾਬਰੀ ਮਸਜਿਦ 2.5-6 ਦਸੰਬਰ ਨੂੰ, ਇਹਦਾ ਆਗਾਜ਼ 1990 ਚ ਅਡਵਾਨੀ ਨੇ ਜਦੋਂ ਕਿ ਉਹ ਪ੍ਰੈਜ਼ੀਡੈਂਟ ਸੀ ਬੀਜੇਪੀ ਦਾ, ਉਹਨੇ ਰੱਥ ਯਾਤਰਾ ਦੇ ਨਾਲ, ਜਿਹੜੀ ਰੱਥ ਯਾਤਰਾ ਗੁਜਰਾਤ ਤੋਂ ਹੀ ਸ਼ੁਰੂ ਕੀਤੀ ਸੀ, ਇਹ ਮੋਦੀ ਇਹ ਅੱਗੇ ਉਹਦਾ ਰਥਵਾਨ ਸੀ ਉਦੋਂ, ਜਿਹੜਾ ਅਜੇ ਤਾਂ ਇਹਨਾਂ ਕੋਲ 3 ਸੀਟਾਂ ਸੀ ਪਾਰਲੀਮੈਂਟ ਦੇ ਵਿੱਚ। ਔਰ ਇਹੀ ਫਿਰ ਜਿੱਥੇ ਇਹ ਨਫ਼ਰਤ ਫੈਲਾਉਂਦੀ ਰੱਥ ਯਾਤਰਾ ਉਸ ਅਡਵਾਨੀ ਦੀ ਗਈ, ਉੱਥੇ ਉੱਥੇ ਹਿੰਸਾ ਵੀ ਹੁੰਦੀ ਗਈ ਔਰ ਉਹ ਮਾਹੌਲ ਸਿਰਜ ਦਿੱਤਾ ਗਿਆ। 1990 ਚ ਇਹ ਜਿਹੜੀ ਰੱਥ ਯਾਤਰਾ ਅਡਵਾਨੀ ਨੇ ਸ਼ੁਰੂ ਕੀਤੀ, 92 ਤੱਕ ਪਹੁੰਚਦਿਆਂ ਫਿਰ ਹਜ਼ਾਰਾਂ ਉਹਨਾਂ ਦੇ ਅਖੌਤੀ ਕਾਰ ਸੇਵਕਾਂ ਦੇ ਨਾਂ ਥੱਲੇ ਉਹਨਾਂ ਨੇ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਨੂੰ ਢਾਹਿਆ। ਸੋ ਇਹ ਪੋਲਰਾਈਜੇਸ਼ਨ ਦਾ ਲੈਵਲ ਹੁਣ ਇਸ ਲੈਵਲ ਤੇ ਪਹੁੰਚ ਗਿਆ ਹੈ ਕਿ ਉਹ ਆਪਣੇ ਇੱਕ ਧਰਮ ਸਥਾਨ ਤੇ ਖਲੋ ਕੇ ਹਰਿਦੁਆਰ ਦੇ ਅੰਦਰ ਇਹ ਗੱਲ ਕਹਿ ਰਹੇ ਨੇ। ਔਰ ਮੈਂ ਅੱਜ ਜਦੋਂ ਕਿ ਭਾਰਤੀ ਮੀਡੀਆ ਖਾਸ ਤੌਰ ਤੇ NDTV ਔਰ ਦੂਸਰੇ ਸਾਰਿਆਂ ਦੇ ਵਿੱਚ ਇੱਕ ਬਹੁਤ ਅੱਛਾ ਜਰਨਲਿਸਟ, ਮੈਂ ਵੀ ਉਹਨੂੰ ਐਡਮਾਇਰ ਕਰਦਾ ਸੀ, ਕਮਾਲ ਖਾਨ, ਲਗਭਗ 30 ਸਾਲ ਉਹਨੇ NDTV ਲਈ ਕਵਰੇਜ ਕੀਤੀ, ਲਖਨਊ ਬੇਸਡ, ਔਰ ਖੂਬਸੂਰਤ ਉਰਦੂ, ਖੂਬਸੂਰਤ ਉਸ ਦੀ ਹਿੰਦੀ, ਔਰ ਖਾਸ ਤੌਰ ਤੇ ਉਹਨੇ ਜਦੋਂ ਇੱਕ ਜ਼ਮਾਨੇ ਦੇ ਵਿੱਚ ਉਹ ਐਜ਼ ਏ ਰਸ਼ੀਅਨ ਲੈਂਗੁਏਜ ਨੂੰ ਇੰਟਰਪ੍ਰੇਟ ਵੀ ਕਰਦਾ ਸੀ ਅੰਗਰੇਜ਼ੀ ਦੇ ਵਿੱਚ, ਕਈ ਵਾਰੀ ਉਹਨੇ ਰਸ਼ੀਅਨ ਕਹਾਣੀ ਵੀ ਜਾਂ ਕੋਈ ਰਸ਼ੀਅਨ ਅਖਾਣ ਕਹਿ ਕੇ ਉਹ ਰਸ਼ੀਅਨ ਬੋਲਦਾ ਸੀ ਬੜਾ ਫਲੂਐਂਟਲੀ, ਫਿਰ ਉਹਨੇ ਉਸ ਦਾ ਤਰਜਮਾ ਕਰਨਾ, ਜਿਵੇਂ ਉਹਦਾ ਇੱਕ ਸੀ ਮਾਂ ਕਿੰਨੀ ਇੰਪੋਰਟੈਂਟ ਹੈ, ਔਰ ਉਹਨੇ ਇੱਕ ਰਸ਼ੀਅਨ ਜਿਹੜੀ ਸੇਇੰਗ ਹੈ ਕਿ ਵੀ ਮੈਂ ਮੇਰੀ ਮਾਂ ਹਜ਼ਾਰਾਂ ਸਾਲ ਜੀਂਦੀ ਰਹੇ, ਮੈਂ ਵੀ ਹਜ਼ਾਰਾਂ ਸਾਲ ਜੀਆਂ, ਔਰ ਇਹ ਰੱਬ ਵੀ ਜਿਹੜਾ ਧਰਤੀ ਨੂੰ ਕਾਇਮ ਰੱਖੇ। ਫਿਰ ਉਹਨੇ ਕਿਹਾ ਜੀ ਆਪਣੀ ਹਜ਼ਾਰਾਂ ਸਾਲ ਕਿਉਂ ਮੰਗਦਾ, ਕਿਉਂਕਿ ਮਾਂ ਦੀ ਖੁਸ਼ੀ ਦੇ ਵਿੱਚ ਜਿਹੜਾ ਹੈ ਉਹ ਮਾਂ ਦੀਆਂ ਬਲੇਸਿੰਗਸ ਮਿਲਦੀਆਂ ਰਹਿਣ। ਸੋ ਉਹ ਅਚਾਨਕ ਹਾਰਟ ਅਟੈਕ ਦੇ ਨਾਲ ਉਹਦੀ ਡੈਥ ਹੋ ਗਈ ਕਮਾਲ ਖਾਨ ਦੀ, ਦਰਸ਼ਕ ਉਹਦੀ ਤਸਵੀਰ ਵੀ ਦੇਖ ਸਕਦੇ ਨੇ। ਔਰ ਉਹ ਜਦੋਂ ਲਖਨਊ ਤੋਂ ਉਹਨੇ ਅਯੁੱਧਿਆ ਨੂੰ ਵੀ ਕਵਰ ਕੀਤਾ ਤੇ ਉਹਨੇ, ਬਹੁਤ ਲਰਨਡ ਬੰਦਾ ਸੀ, ਉਹਨੂੰ ਰਾਮਚਰਿਤ ਮਾਨਸ ਦੇ ਦੋਹੇ ਜ਼ਬਾਨੀ ਯਾਦ ਸੀ, ਅਲਾਮਾ ਇਕਬਾਲ ਦੀ ਪੋਇਟਰੀ ਔਰ ਦੂਜੇ ਵਰਬੇਟਮ ਉਹ ਕੋਟ ਕਰਦਾ ਸੀ। ਤਾਂ ਉਹਨੇ ਅਯੁੱਧਿਆ 'ਚ ਖਲੋ ਕੇ ਕਿਹਾ, ਉਹਨੇ ਕਿਹਾ ਵੀ ਸਿਰਫ ਇੱਕ ਵਾਕਿਆ ਹੈ ਰਾਮਚਰਿਤ ਮਾਨਸ ਦੇ ਵਿੱਚ, ਜਿਹਦੇ 'ਚ ਕਿ ਜਦੋਂ ਰਾਮਚੰਦਰ ਲੰਕਾ ਜਾਣਾ ਚਾਹੁੰਦੇ ਨੇ, ਸਮੁੰਦਰ ਕ੍ਰਾਸ ਕਰਨਾ ਔਰ ਸਮੁੰਦਰ ਦੀ ਪਹਿਲਾਂ ਉਹ ਪ੍ਰੇਅਰ ਵੀ ਕਰਦੇ ਨੇ, ਫਿਰ ਜਦੋਂ ਸਮੁੰਦਰ 'ਚ ਕੋਈ ਗਤੀ ਨਹੀਂ ਹੋ ਰਹੀ ਫਿਰ ਉਹ ਗੁੱਸੇ ਦੇ ਵਿੱਚ ਆਪਣਾ ਤੀਰ ਕਮਾਨ ਖਿੱਚਦੇ ਨੇ। ਉਹੀ ਇੱਕ ਰੂਪ ਹੈ। ਬਾਕੀ ਰਾਮਚਰਿਤ ਮਾਨਸ ਦੇ ਵਿੱਚ ਰਾਮਚੰਦਰ ਦਾ ਰੂਪ ਇੱਕ ਆਗਿਆਕਾਰ ਪੁੱਤਰ, ਪਤੀ, ਭਰਾ, ਜੇ ਲక్ష్మణ ਜਿਹੜਾ ਜ਼ਖਮੀ ਹੁੰਦਾ ਤੇ ਉਹ ਰੋਂਦੇ ਨੇ, ਹੈ ਨਾ, ਕਿ ਵੀ ਉਹਨਾਂ 'ਚੋਂ ਸਾਰੇ ਜਿਹੜੇ ਨੇ ਆਮ ਇਨਸਾਨੀ ਸੈਂਟੀਮੈਂਟ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸਿਰਫ ਇਹ ਉਹ ਅਯੁੱਧਿਆ ਨਹੀਂ ਹੈ ਜਿਹੜੀ ਅੱਜ ਹਿੰਦੂ ਤਵੀਆਂ ਨੇ ਬਣਾ ਦਿੱਤੀ ਹੈ, ਇਹ ਅਯੁੱਧਿਆ ਉਹ ਵੀ ਸੀ ਜਿੱਥੋਂ ਕਿ ਮਰਿਆਦਾ ਪੁਰਸ਼ੋਤਮ ਦਾ ਕਨਸੈਪਟ ਨਿਕਲਦਾ ਸੀ। ਹੁਣ ਅੱਜ ਹਿੰਦੂਤਵਾ ਦਾ ਮਤਲਬ ਬੜਾ ਕਲੀਅਰ ਹੈ ਕਿ ਜੈ ਸ਼੍ਰੀ ਰਾਮ ਜਿਹੜਾ ਹੈ ਅੱਜ ਕੋਈ ਗ੍ਰੀਟਿੰਗ ਨਹੀਂ ਹੈ, ਇਹ ਹਮਲਾ ਕਰਨ ਦੀ ਲਾਈਨ ਹੈ ਕਿ ਫੂਕ ਦਿਓ, ਸਾੜ ਦਿਓ। ਇਸ ਲਈ ਜਦੋਂ ਉਹ ਮੌਬ ਲਿੰਚਿੰਗ ਕਰਦੇ ਨੇ, ਅੱਗਾਂ ਲਾਉਂਦੇ ਨੇ, ਰੇਪ ਕਰਦੇ ਨੇ, ਉਦੋਂ ਵੀ ਉਹ ਰਾਮ ਵੀ ਵਿਚਾਰਾ ਕਹਿੰਦਾ ਹੋਣਾ ਕਿ ਭਾਈ ਮੈਨੂੰ ਤਾਂ ਅਯੁੱਧਿਆ ਚੋਂ ਕੀ ਕੱਢਤਾ, ਇਹ ਸਾਰੇ ਭਾਰਤ ਚੋਂ ਹੀ ਕੱਢ ਦਿੱਤਾ ਇਹਨਾਂ ਨੇ। ਹੁਣ ਇਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਜਿਨ੍ਹਾਂ ਨੇ ਇਹ ਦੇਖਿਆ ਹੋਇਆ ਕਿ ਜੈਨੋਸਾਈਡ ਤੱਕ ਪਹੁੰਚਣ ਦੇ ਲਈ ਕੀ ਕੀ ਕੀਤਾ ਜਾਂਦਾ, ਔਰ ਮੈਂ ਜਦੋਂ ਅੱਜ ਇਹ ਖਬਰ BBC 'ਚ ਦੇਖ ਰਿਹਾ ਸੀ ਤੇ ਫਿਰ ਜਾਰਜ ਮਿਸਟਰ ਗ੍ਰੈਗਰੀ ਸਟੈਂਟਨ,
ਇਹ ਜੈਨੋਸਾਈਡ ਵਾਚ ਇੱਕ ਆਰਗੇਨਾਈਜੇਸ਼ਨ ਹੈ ਔਰ ਇਹ ਅਮਰੀਕਨ ਯੂਨੀਵਰਸਿਟੀ 'ਚ ਪ੍ਰੋਫੈਸਰ ਵੀ ਨੇ, ਬਹੁਤ ਹੁਣ ਤਾਂ ਬਿਰਧ ਹੋਣੇ ਨੇ। ਇਹਨਾਂ ਦੇ ਨਾਲ ਡਾਕਟਰ ਗ੍ਰੈਗਰੀ ਸਟੈਂਟਨ ਨਾਲ ਘੱਟੋ ਘੱਟ ਮੈਂ 5 ਜਾਂ 6 ਪੈਨਲ ਡਿਸਕਸ਼ਨਸ ਦੇ ਵਿੱਚ ਪੈਸ਼ਨ ਫॉर ट्रूथ ਟੀਵੀ ਤੇ ਆਇਆ ਔਰ ਉਹ ਮਾਰ ਨੇ ਪੂਰੇ ਇਸ ਦੇ। ਔਰ ਉਹਨਾਂ ਨੇ ਹੀ ਕਿ ਵੀ ਜਦੋਂ ਜੈਨੋਸਾਈਡ ਦੇ ਜਿਹੜੇ 8 ਜਾਂ ਹੁਣ ਉਹਨੂੰ 10 ਵੀ ਕੋਟ ਕੀਤਾ ਜਾਂਦਾ ਹੈ ਵੀ ਉਹ ਕੀ ਸਟੈਪ ਹੁੰਦੇ ਨੇ, ਉਹ ਹਮੇਸ਼ਾ ਉਹਨਾਂ ਦੀ ਡੈਫੀਨੇਸ਼ਨ ਨੂੰ UN ਨੇ ਮੰਨਿਆ ਕਿਵੇਂ ਵਿਲੀਫਾਈ ਕੀਤਾ ਜਾਂਦਾ ਹੈ, ਕਲਾਸੀਫਾਈ ਕੀਤਾ ਜਾਂਦਾ ਹੈ, ਆਰਗੇਨਾਈਜ਼ ਕੀਤਾ ਜਾਂਦਾ ਹੈ, ਫਿਰ ਜਿਹੜਾ ਉਹਨਾਂ ਨੂੰ ਡਿਮੋਨਾਈਜ਼ ਕੀਤਾ ਜਾਂਦਾ ਹੈ, ਫਿਰ ਕਾਲ ਦਿੱਤੀ ਜਾਂਦੀ, ਫਿਰ ਐਗਜ਼ੀਕਿਊਟ ਕੀਤਾ ਜਾਂਦਾ ਹੈ, ਫਿਰ ਡਿਨਾਇਲ ਹੁੰਦੀ ਹੈ, ਸਾਰੇ ਸਟੈਪ। ਔਰ ਜਿਹੜੇ ਗ੍ਰੈਗਰੀ ਸਟੈਂਟਨ ਨੇ ਉਹਨਾਂ ਨੇ ਕੱਲ ਮੀਡੀਆ ਨੂੰ ਉਹ ਇਸ ਵੇਲੇ ਐਮਨੈਸਟੀ ਇੰਟਰਨੈਸ਼ਨਲ ਔਰ ਜੈਨੋਸਾਈਡ ਵਾਚ ਉਹਨਾਂ ਦੀ ਆਰਗੇਨਾਈਜੇਸ਼ਨ ਹੈ, ਹਿਊਮਨ ਰਾਈਟਸ ਵਾਚ, ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਉਹ US ਕਾਂਗਰਸ ਦੇ ਵਿੱਚ ਲੌਬੀ ਕਰ ਰਹੇ ਨੇ ਕਿ ਇਹ ਜਿਹੜੀ ਕਾਲ ਹੈ ਇਹ ਫਾਈਨਲ ਹਰਿਦੁਆਰ ਤੋਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਣ ਵਾਲੀ ਹੈ। ਔਰ ਇਹ ਕੱਲਾ ਇਹੀ ਨਹੀਂ, ਜਿਹੜੀ ਹੁਣ ਜਦੋਂ ਜੂਇਸ਼ ਹੌਲੋਕਾਸਟ ਹੋਈ ਔਰ ਵਾਸ਼ਿੰਗਟਨ DC ਦੇ ਵਿੱਚ ਹੌਲੋਕਾਸਟ ਮਿਊਜ਼ੀਅਮ ਹੈ, ਹਰ ਵਿਜ਼ਿਟਰ ਉਹਨੂੰ ਉੱਥੇ ਵਿਜ਼ਿਟ ਕਰਦਾ ਔਰ ਉਹਨਾਂ ਨੇ ਹੌਲੋਕਾਸਟ ਮਿਊਜ਼ੀਅਮ ਵਾਲਿਆਂ ਨੇ ਇੱਕ ਲਿਸਟ ਬਣਾਈ ਹੋਈ ਹੈ ਕਿ ਕਿੱਥੇ ਫੀਅਰ ਹੈ ਕਿ ਨੈਕਸਟ ਜੈਨੋਸਾਈਡ ਹੋਏਗਾ। ਔਰ ਇਹ BBC ਦੀ ਖਬਰ ਦੱਸ ਰਹੀ ਹੈ ਕਿ ਹਾਲ ਹੀ ਵਿੱਚ ਅਮਰੀਕੀ ਹੌਲੋਕਾਸਟ ਮਿਊਜ਼ੀਅਮ ਨੇ ਜਿਹੜੀ ਕਲੈਕਟਿਵ ਜੈਨੋਸਾਈਡ ਵਾਲੇ ਜੋਖਮ ਵਾਲੇ ਜਿਹੜੇ ਦੇਸ਼ ਨੇ ਉਹਨਾਂ 'ਚ ਭਾਰਤ ਨੂੰ ਦੂਸਰੇ ਨੰਬਰ ਤੇ ਰੱਖਿਆ ਕਿ ਵੀ ਉੱਥੇ ਜ਼ਾਹਰ ਹੈ ਕਿ ਵੀ ਮਿਆਂਮਾਰ ਪਹਿਲਾ ਹੋਏਗਾ ਜਾਂ ਮੈਨੂੰ ਨਹੀਂ ਪਤਾ ਹੈ, ਲੇਕਿਨ ਮੈਂ ਅੱਜ ਹੀ BBC ਦਾ ਦੇਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜੈਨੋਸਾਈਡ ਵਾਚ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗ੍ਰੈਗਰੀ ਸਟੈਂਟਨ, ਉਹਨਾਂ ਨੇ ਜਿਹੜੀ ਹੈ ਇੱਕ ਅੱਜ ਓਵਰਸੀਜ਼ ਜਿਹੜੇ ਕੰਸਰਨਡ ਇੰਡੀਅਨ ਨੇ ਉਹਨਾਂ ਦੀ ਇੱਕ ਗੈਦਰਿੰਗ ਨੂੰ ਬਰੀਫਿੰਗ ਦਿੱਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ ਉਹ ਲੈਂਟੋਸ ਕਾਂਗਰਸਮੈਨ ਸੀ, ਉਹਦੇ ਨਾਂ ਦੇ ਉੱਤੇ ਵੀ ਇੱਕ US ਕਾਂਗਰੈਸ਼ਨਲ ਕਮਿਸ਼ਨ ਹੈ ਕਿ ਅਸੀਂ ਲੈਂਟਸ ਹਿਊਮਨ ਰਾਈਟਸ ਕਮਿਸ਼ਨ ਦੀ ਇੱਕ ਜਿਹੜੀ ਕਾਂਗਰੈਸ਼ਨਲ ਸੁਣਵਾਈ ਦੀ ਮੰਗ ਕਰ ਰਹੇ ਹਾਂ ਔਰ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਇਸ ਦੇ ਉੱਤੇ ਇੱਕ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਹੋਏ ਔਰ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਵਾਰਨਿੰਗ ਦਿੱਤੀ ਜਾਏ ਕਿ ਜਿਸ ਤਰੀਕੇ ਨਾਲ ਤੁਸੀਂ ਜੈਨੋਸਾਈਡ ਨੂੰ ਉਕਸਾ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਮ ਹੈ, ਜਿਹਨੂੰ ਅਸੀਂ ਹੀਨਸ ਕ੍ਰਾਈਮ ਕਹਿੰਦੇ ਔਰ ਇਹਨੂੰ ਬੰਦ ਕੀਤਾ ਜਾਏ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨਫ਼ਰਤ ਭਰੇ ਭਾਸ਼ਣ ਹੁੰਦੇ ਨੇ ਇਹ ਇੱਕ ਘਟਨਾ ਨਹੀਂ ਹੁੰਦੀ, ਇਹ ਇੱਕ ਪੈਟਰਨ ਹੁੰਦਾ ਹੈ ਜਿਹਦੇ ਨਾਲ ਤੁਸੀਂ ਹੇਟਰਡ ਨੂੰ ਉਕਸਾ ਰਹੇ ਹੁੰਦੇ ਹੋ ਔਰ ਇਹ ਹਿਊਮਨ ਰਾਈਟਸ ਕਾਕਸ ਹੈ ਜਿਹਨੂੰ ਅਸੀਂ ਲੈਂਟੋਸ ਹਿਊਮਨ ਰਾਈਟ ਕਮਿਸ਼ਨ ਕਹਿੰਦੇ ਔਰ ਡਾਕਟਰ ਸਟੈਂਟਨ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਹੈ ਜਿਹਨੂੰ US ਅਸੀਂ ਸਰਵ ਕਹਿੰਦੇ ਹਾਂ, ਉਹਨਾਂ ਨੇ ਵੀ ਬੀਤੇ 2 ਸਾਲਾਂ ਚੋਂ ਭਾਰਤ ਨੂੰ ਬਾਰੇ ਕਿਹਾ ਵੀ ਇਹਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ ਔਰ ਇਸ ਦੇ ਉੱਤੇ ਵੀ ਕੰਮ ਹੋ ਰਿਹਾ। ਸੋ ਅਸੀਂ ਹੋਪ ਕਰਦੇ ਹਾਂ ਕਿਉਂਕਿ BBC ਦੀ ਹੈਡਲਾਈਨ ਹੀ ਇਹ ਹੈ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਮੁੱਦੇ ਤੇ US ਕਾਂਗਰਸ 'ਚ ਹੋ ਸਕਦੀ ਹੈ ਡਿਸਕਸ਼ਨ ਔਰ ਅਸੀਂ ਸਮਝਦੇ ਹਾਂ ਵੀ ਇਕੱਲਾ ਇੱਕ ਪੈਟਰਨ ਤੇ ਨਹੀਂ ਚੱਲ ਰਿਹਾ। ਖਬਰ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਜਿੱਥੇ ਉਹਨਾਂ ਨੇ ਕਸ਼ਮੀਰ ਸੂਬੇ ਦਾ ਸਟੇਟਸ ਹੀ ਖਤਮ ਕੀਤਾ ਹੋਇਆ ਹੈ, ਇਹ ਖਬਰ ਹੈ ਪੀਪਲ ਪਰਫਾਰਮ ਸੂਰਿਆ ਨਮਸਕਾਰ ਇਨ ਪਾਰਟਸ ਆਫ ਜੰਮੂ ਐਂਡ ਕਸ਼ਮੀਰ, ਪੋਲੀਟੀਕਲ ਰਿਲੀਜੀਅਸ ਗਰੁੱਪਸ ਕ੍ਰਿਟਿਸਾਈਜ਼ ਗਵਰਨਮੈਂਟ ਮੂਵ। ਹੁਣ ਜਿੱਥੇ ਪੰਜਾਬ ਦੇ ਵਿੱਚ ਧੜਾ ਧੜ ਉਹ ਪਗੜੀ ਧਾਰੀਆਂ ਨੂੰ BJP 'ਚ ਲਿਆ ਕੇ ਦੱਸ ਰਹੇ ਨੇ ਕਿ ਵੀ ਇੱਥੇ ਵੀ ਹਿੰਦੂਤਵਾ ਦਾ ਬੋਲਬਾਲਾ ਹੈ, ਜੰਮੂ ਕਸ਼ਮੀਰ ਦਾ ਵਜੂਦ ਵੀ ਮਿਟਾ ਦਿੱਤਾ ਹੈ ਸਭ ਕੁਝ। ਹੁਣ ਕਿਉਂਕਿ ਮਾਘੀ ਦਾ ਦਿਨ ਸੀ ਔਰ ਮਾਘੀ ਸੰਕ੍ਰਾਂਤੀ, ਮਾਘ ਸੰਕ੍ਰਾਂਤੀ ਜਿਹਨੂੰ ਕਹਿੰਦੇ ਨੇ, ਉਹਦੇ ਥੱਲੇ ਹਿੰਦੂ ਸੂਰਜ ਪੂਜਾ ਕਰਦਾ ਹੈ। ਉੱਥੇ ਗਵਰਨਰ ਦੇ ਕੋਲ ਹੀ ਹੈ, ਉਹਨਾਂ ਨੇ ਆਰਡਰ ਕੀਤੇ ਕਿ ਸਭ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਦੇ ਵਿੱਚ ਮਾਘੀ ਵਾਲੇ ਦਿਨ ਯਾਨੀ ਕਿ 14 ਜਨਵਰੀ ਨੂੰ ਸੂਰਜ ਨਮਸਕਾਰ ਕੀਤੀ ਜਾਏ। ਘਰਾਂ 'ਚ ਭਾਵੇਂ ਤੁਸੀਂ ਹੋ ਤੇ ਤੁਸੀਂ ਜਿਹੜਾ ਉਹ ਪੂਰੀਆਂ ਕਲਾਸਿਸ ਲੱਗ ਰਹੀਆਂ ਨੇ ਕਿ ਯੋਗਾ ਕਰੋ ਔਰ ਸੂਰਜ ਨਮਸਕਾਰ ਕਰੋ ਔਰ ਇਸ ਦੇ ਉੱਤੇ ਸਾਰੀਆਂ ਹੀ ਧਿਰਾਂ ਨੇ ਕਿਹਾ ਕਿ ਭਾਈ ਅਸੀਂ ਤੇ ਨਹੀਂ ਕਦੇ ਕਹਿੰਦੇ ਵੀ ਕਿ ਤੁਸੀਂ ਈਦ ਮਨਾਓ, ਵੀ ਤੁਸੀਂ ਸਰਕਾਰੀ ਤੰਤਰ ਨੂੰ ਹੁਣ ਉਹ ਕਸ਼ਮੀਰਵਾਦੀ ਜਿੱਥੇ 97% ਮੁਸਲਮਾਨ ਰਹਿੰਦੇ ਨੇ ਉੱਥੇ ਉਹਨਾਂ ਦੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਸੂਰਜ ਨੂੰ ਪਾਣੀ ਦੇਣ ਦੇ ਉੱਤੇ ਲਾ ਦਿੱਤੇ ਨੇ ਤੇ ਇਹੀ ਹੋਰ ਹਿੰਦੂ ਰਾਸ਼ਟਰ ਬਣਾਉਣਾ ਕੀ ਹੈ? ਆਲਰੇਡੀ ਇਹ ਹੈ। ਔਰ ਦੂਸਰੇ ਪਾਸੇ ਸਿਰ ਦੇ ਉੱਤੇ
ਮੁਸਲਮਾਨਾਂ ਦੇ ਜੈਨੋਸਾਈਡ ਦੀ ਤਲਵਾਰ ਲਟਕ ਰਹੀ ਹੈ। ਔਰ ਅਸੀਂ ਸਮਝਦੇ ਹਾਂ ਕਿ ਡਾਕਟਰ ਗ੍ਰੈਗਰੀ ਔਰ ਉਹਨਾਂ ਦੀ ਆਰਗੇਨਾਈਜੇਸ਼ਨ ਜੈਨੋਸਾਈਡ ਵਾਚ ਬੜਾ ਜਿਹੜਾ ਐਪਰੀਸ਼ੀਏਬਲ ਕੰਮ ਕਰ ਰਹੇ ਨੇ। ਅੱਛਾ। ਔਰ ਜੇ ਟੌਮ ਲੈਂਟੋਸ ਕਮਿਸ਼ਨ ਦੇ ਵਿੱਚ ਔਰ ਹੈਲਸਿੰਕੀ ਕਮਿਸ਼ਨ ਔਰ ਯੂਐਸ ਸਰਫ ਦੇ ਨਾਲ ਯੂਐਸ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਹੀਅਰਿੰਗ ਹੁੰਦੀ ਹੈ ਔਰ ਸਖਤ ਵਾਰਨਿੰਗ ਜਾਣੀ ਚਾਹੀਦੀ ਹੈ ਕਿ ਭਾਈ ਇਹਦੇ ਲਈ ਤੁਸੀਂ ਜਵਾਬਦੇਹ ਹੋਵੋਗੇ। ਅਦਰਵਾਈਜ਼ ਤਾਂ ਫਿਰ ਇਹੀ ਹੈ ਕਿ ਜਿਵੇਂ ਸੈਕੰਡ ਵਰਲਡ ਵਾਰ ਦੇ ਵੇਲੇ ਜੋ ਕੁਝ ਯਹੂਦੀਆਂ ਜਿਪਸੀਆਂ ਨਾਲ ਹੁੰਦਾ ਰਿਹਾ, ਸਾਰਿਆਂ ਨੇ ਜਿਹੜੀ ਆ ਚੁੱਪ ਵੱਟੀ ਰੱਖੀ, ਬਾਅਦ ਚ ਕਹਿਤਾ ਜੀ ਨੈਵਰ ਅਗੇਨ, ਬਟ ਦਿਸ ਇਜ਼ ਹੈਪਨਿੰਗ ਅਗੇਨ ਇਨ ਇੰਡੀਆ। ਦਿਸ ਹੈਜ਼ ਹੈਪਨਡ ਇਨ ਮਿਆਂਮਾਰ ਵਿਦ ਦ ਰੋਹਿੰਗਿਆ ਮੁਸਲਿਮਸ। In India, this has happened with Sikhs, this has happened with Kashmiris, ਔਰ ਹੁਣ ਬਾਕੀ ਵੀ ਜਿਹੜੇ ਨੇ ਭਾਰਤ ਦੀਆਂ ਘੱਟ ਗਿਣਤੀਆਂ ਉਹਨਾਂ ਨੂੰ ਵੀ ਇਸ ਦੇ ਵਿੱਚ ਉਹਨਾਂ ਨੇ ਦਰੜ ਕੇ ਰੱਖ ਦੇਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੀ ਸਰਕਾਰ ਨੇ ਪਹਿਲੀ ਵਾਰ ਇੱਕ ਨੈਸ਼ਨਲ ਸਿਕਿਉਰਿਟੀ ਪਾਲਿਸੀ ਡਾਕੂਮੈਂਟ ਜਾਰੀ ਕੀਤਾ ਹੈ। 110 ਸਫ਼ਿਆਂ ਦੇ ਇਸ ਡਾਕੂਮੈਂਟ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮਾਬਾਦ ਵਿੱਚ ਜਾਰੀ ਕੀਤਾ ਹੈ। ਸੋ ਇਸ ਡਾਕੂਮੈਂਟ ਦੀ ਕੀ ਅਹਿਮੀਅਤ ਹੈ ਅਤੇ ਇਸ ਰਾਹੀਂ ਪਾਕਿਸਤਾਨ ਵੱਲੋਂ ਕੀ ਮੈਸੇਜ ਦਿੱਤਾ ਜਾ ਰਿਹਾ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਆਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ 2 ਦਿਨ ਤੋਂ ਅਸੀਂ ਇਸ ਇਸ਼ੂ ਤੇ ਗੱਲਬਾਤ ਕਰ ਰਹੇ ਹਾਂ ਕਿਉਂਕਿ ਪਹਿਲਾਂ ਜਿਹੜਾ ਪਾਕਿਸਤਾਨੀ ਨਿਊਜ਼ਪੇਪਰ 'ਚ ਇਹ ਖਬਰ ਆਈ ਉਹਨੂੰ ਬੇਸ ਬਣਾ ਕੇ ਇੰਡੀਅਨ ਮੀਡੀਆ ਨੇ ਇਸ ਨੂੰ ਕਾਫੀ ਚੁੱਕਿਆ। ਅਸੀਂ ਆਪਣੇ ਜਿਹੜੇ ਡਰ ਸੀ ਉਹ ਵੀ ਜ਼ਾਹਰ ਕੀਤੇ ਕਿ ਭਾਈ ਇਹ ਜਿਵੇਂ ਜੋ ਖਬਰਾਂ ਆ ਰਹੀਆਂ ਨੇ ਇਸ ਤੋਂ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਪੋਜੀਸ਼ਨ ਕੰਪਰੋਮਾਈਜ਼ ਹੋ ਰਹੀ ਹੈ। ਫਿਰ ਸਾਡੇ ਕੁਝ ਵੀਰਾਂ ਨੇ ਸਾਨੂੰ ਪਾਕਿਸਤਾਨੀ ਵੀਰਾਂ ਨੇ ਲਿਖਿਆ ਨਹੀਂ ਇਹ ਫੇਕ ਨਿਊਜ਼ ਹੈ, ਪਰ ਸਰਕਾਰੀ ਤੰਤਰ ਵੱਲੋਂ ਵੀ ਪਾਕਿਸਤਾਨ 'ਚ ਆ ਗਿਆ ਕਿ ਜੀ ਇਹ ਜਿਹੜੀ ਨੈਸ਼ਨਲ ਸਿਕਿਉਰਿਟੀ ਡਾਕੂਮੈਂਟ ਹੈ, ਨੈਸ਼ਨਲ ਸਿਕਿਉਰਿਟੀ ਪਾਲਿਸੀ ਡਾਕੂਮੈਂਟ, ਉਹ ਰਿਲੀਜ਼ ਕੀਤਾ ਜਾਏਗਾ। ਔਰ ਅੱਜ ਇਸਲਾਮਾਬਾਦ ਦੇ ਵਿੱਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਇਹ ਨੈਸ਼ਨਲ ਸਿਕਿਉਰਿਟੀ ਪਾਲਿਸੀ ਡਾਕੂਮੈਂਟ ਰਿਲੀਜ਼ ਕੀਤਾ। ਔਰ ਉਸ ਤੋਂ ਪਹਿਲਾਂ ਮੋਇਦ ਯੂਸਫ ਜਿਹੜੇ ਉਹਨਾਂ ਦੇ ਖਾਸ ਸਲਾਹਕਾਰ ਨੇ ਉਹਨਾਂ ਨੇ ਕਿਹਾ ਕਿ ਜੀ ਇਹ 5 ਸਾਲਾ ਪਾਲਿਸੀ ਹੈ ਪਾਕਿਸਤਾਨ ਦੀ, ਪਹਿਲੀ ਵਾਰ ਇਸ ਕਿਸਮ ਦਾ ਇਹ ਡਾਕੂਮੈਂਟ ਹੈ, ਪਹਿਲਾਂ ਨਹੀਂ ਔਰ ਇਹਨੂੰ ਤਿਆਰ ਕਰਨ ਦੇ ਵਿੱਚ 7 ਸਾਲ ਲੱਗੇ। ਸੋ ਜ਼ਾਹਰ ਹੈ ਕਿ ਇਹ ਉਸ ਤੋਂ ਜਿਹੜੀ ਪਹਿਲੀ ਹਕੂਮਤ ਸੀ ਮੋਸਟ ਲਾਈਕਲੀ ਨਵਾਜ਼ ਸ਼ਰੀਫ ਹਕੂਮਤ ਹੀ ਸੀ, ਉਹਨਾਂ ਦੇ ਵੇਲੇ ਇਸ ਤੇ ਕੰਮ ਹੋ ਰਿਹਾ ਸੀ। ਔਰ ਇਸ 'ਚ ਇਹ ਵੀ ਆਇਆ ਕਿ ਭਾਈ ਇਹ 110 ਪੇਜ ਇਸ ਦੇ ਨੇ ਔਰ ਉਹਦੇ 'ਚ ਕਾਫੀ ਕਲਾਸੀਫਾਈਡ ਪੇਜ ਨੇ, 50 ਪੇਜ ਜਿਹੜੇ ਨੇ ਉਹ ਪਬਲਿਸ਼ ਹੋਏ ਨੇ। ਹੁਣ ਕਲਾਸੀਫਾਈਡ ਦੇ ਵਿੱਚ ਕੀ ਹੈ ਕੀ ਨਹੀਂ ਉਸ ਬਾਰੇ ਤਾਂ ਉਹ ਕਲਾਸੀਫਾਈਡ ਨੇ, ਲੇਕਿਨ ਜਿਹੜੇ ਪੇਜ ਪਬਲਿਸ਼ ਨੇ ਉਹਨਾਂ ਨੂੰ ਲੈ ਕੇ ਅੱਜ ਮੈਂ ਦੇਖਿਆ ਵੀ ਥੋੜੀ ਬਹੁਤ ਸੀਰੀਅਸ ਡਿਬੇਟ ਵੀ ਪਾਕਿਸਤਾਨੀ ਮੀਡੀਆ 'ਚ ਹੋਈ। ਕੁਝ ਜਿਹੜੀ ਹੈ ਉਹ
ਜਿਸ ਨੂੰ ਕਹਿੰਦੇ ਨੇ ਕਿ ਵੀ ਇਲਜ਼ਾਮ ਤਰਾਸ਼ੀਆਂ ਵੀ, ਕਿਉਂਕਿ ਅਨਫੋਰਚੂਨੇਟਲੀ ਬੜੀ ਬੁਰੀ ਤਰ੍ਹਾਂ ਪਾਕਿਸਤਾਨ ਦੀ ਸੁਸਾਇਟੀ ਪੋਲੀਟੀਕਲ ਲੈਵਲ ਦੇ ਉੱਤੇ ਵੰਡੀ ਹੋਈ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਸ ਕਿਸਮ ਦਾ ਹੈ, ਅਸੀਂ ਤਾਂ ਆਪਣਾ ਹਾਲ ਵੀ ਦੇਖ ਰਹੇ ਹਾਂ। ਹੁਣ ਉਸ ਸਾਰੇ 'ਚ ਅਸੀਂ ਕੱਲ ਇਹ ਕਿਹਾ ਸੀ ਕਿ ਵੀ ਜਦੋਂ ਇਹ ਡਾਕੂਮੈਂਟ ਡੀਟੇਲ ਸਾਹਮਣੇ ਆਏਗਾ, ਕਿਉਂਕਿ ਅਜੇ ਤੱਕ ਤਾਂ ਮੀਡੀਆ 'ਚ ਲੀਕਸ ਆ ਰਹੀਆਂ ਸੀ ਤੇ ਉਹਦੇ 'ਚ ਆਏਗਾ, ਲੇਕਿਨ ਸਾਹਮਣੇ ਆਉਣ ਤੋਂ ਬਾਅਦ ਵੀ ਜਿਹੜੇ 50 ਪੇਜ ਸਾਹਮਣੇ ਆਏ ਨੇ, ਕੋਈ ਖਾਸ ਸਿਗਨੀਫੀਕੈਂਟ ਗੱਲ ਸਾਹਮਣੇ ਨਹੀਂ ਆਈ। ਪਹਿਲੀ ਗੱਲ ਤਾਂ ਇਹ ਸਵਾਲ ਜ਼ਰੂਰ ਹਰ ਇੱਕ ਦੇ ਆਏਗਾ ਕਿ ਵੀ ਜਿਹੜਾ ਵੀ ਕਿਸੇ ਦਾ ਖਾਸ ਤੌਰ ਤੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਪਾਲਿਸੀਜ਼ ਹੁੰਦੀਆਂ, ਉਹ ਤਾਂ ਪਬਲਿਕ ਕੰਜ਼ੰਪਸ਼ਨ ਲਈ ਨਹੀਂ ਹੁੰਦੀਆਂ। ਅੱਛਾ, ਉਹ ਤਾਂ ਤੁਹਾਡੀ ਆਪਣੀ ਸਿਕਿਉਰਿਟੀ ਆ, ਜਾਂ ਦੂਜੇ ਵੀ ਇਸ ਰਿਪੋਰਟ ਨੂੰ ਜਾਰੀ ਕਰਨ ਦਾ ਪਰਪਸ ਕੀ ਹੈ। ਬਿਲਕੁਲ। ਔਰ ਉਸ ਚੋਂ ਫਿਰ ਇੱਕ ਸਵਾਲ ਇਹ ਵੀ ਆਉਂਦਾ ਹੈ ਵੀ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਭਾਰਤ ਨੇ ਔਰ ਈਵਨ ਵੈਸਟਰਨ ਲੋਕਾਂ ਨੇ, ਅਮਰੀਕਾ ਨੇ ਖਾਸ ਤੌਰ ਤੇ ਪਾਕਿਸਤਾਨ ਨੂੰ ਬਿਲਕੁਲ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ, ਅਫਗਾਨਿਸਤਾਨ ਮੁੱਦੇ ਤੇ ਬਦਨਾਮ, ਟੈਰਰਿਜ਼ਮ ਨਾਲ ਜੋੜ ਕੇ ਇਹ ਉਹ। ਸੋ ਇਸ ਸਾਰੇ ਡਾਕੂਮੈਂਟ ਦਾ ਜਿਹੜਾ ਪਬਲਿਸ਼ਡ ਪਾਰਟ ਹੈ, ਜ਼ਿਆਦਾ ਇਹਨਾਂ ਨੂੰ ਮੈਸੇਜ ਦੇਣਾ ਕਿ ਭਾਈ ਅਸੀਂ ਪੀਸ ਚਾਹੁੰਦੇ ਹਾਂ। ਹਾਲਾਂ ਉਹ 100 ਈਅਰ ਦੀ ਜਿਹੜੀ ਗੱਲ ਮੀਡੀਆ 'ਚ ਸੀ, ਕਿਸੇ ਡਾਕੂਮੈਂਟਸ ਦਾ ਨਹੀਂ ਆਉਂਦੀ ਕਿ ਜੀ ਅਸੀਂ 100 ਸਾਲ ਲਈ ਭਾਰਤ ਨਾਲ ਜੰਗ ਨਹੀਂ ਕਰਾਂਗੇ। ਹਾਲਾਂ ਉਹਦੇ 'ਚ ਕਿਉਂਕਿ ਇਮਰਾਨ ਖਾਨ ਉਹਨਾਂ ਨੇ ਆਪਣੀ ਬਰੀਫਿੰਗ ਦੇ ਵਿੱਚ ਵੀ ਫਿਰ ਕੁਝ ਗੱਲਾਂ ਕਹੀਆਂ, ਕੁਝ ਉਹਦੇ ਡਾਕੂਮੈਂਟ ਦਾ ਹਿੱਸਾ ਹੈ, ਔਰ ਉਹਦੇ 'ਚ ਉਹਨਾਂ ਨੇ ਮੈਸੇਜ ਇਹੀ ਦੇਣ ਦੀ ਕੋਸ਼ਿਸ਼ ਕੀਤੀ ਕਿ ਭਾਈ ਅਸੀਂ ਜਿਹੜਾ, ਕਿਉਂਕਿ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ, ਜੀਓ ਇਕਨੋਮਿਕਸ ਵੀ ਨਾਲ ਜੁੜੀ ਹੋਈ ਹੈ, ਵਿਦਿਨ ਕੰਟਰੀ ਜਿਹੜੇ ਮਸਲੇ ਨੇ ਕੀ ਨੇ, ਔਰ ਪਾਕਿਸਤਾਨ ਖੁਦ ਜਿੱਥੇ ਕਿ ਉਹਨਾਂ ਦੇ ਨੌਜਵਾਨ ਅਨਪਲੋਇਮੈਂਟ, ਔਰ ਦੂਸਰੀ ਹੈ ਭਾਰਤ ਵਰਗੇ ਮੁਲਕਾਂ ਦੀ ਇੰਟਰਫੀਅਰੈਂਸ ਹੈ, ਉਹਨਾਂ ਦੇ ਯੂਥ ਨੂੰ ਰੈਡੀਕਲਾਈਜ਼ ਕਰਨ ਦੀ ਲਾਈਨ ਕੱਲੀ ਬਾਹਰਲਿਆਂ ਦੀ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਇਹਦੇ 'ਚ ਅਮਰੀਕਾ ਔਰ ਇਹਨਾਂ ਦਾ ਵੀ ਰੋਲ ਹੈ, ਕਿਉਂਕਿ ਜਦੋਂ 1979 'ਚ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਆ ਕੇ ਬੈਠਦਾ ਹੈ ਤੇ ਇਹਨਾਂ ਨੇ ਜਿਹੜਾ ਜਿਸ ਨੂੰ ਜਿਹਾਦ ਔਰ ਮੁਜਾਹਿਦੀਨ ਦੇ ਨਾਂ ਥੱਲੇ ਇਸਲਾਮ ਨੂੰ ਵਰਤਿਆ, ਹੋਲੀ ਵਾਰੀਅਰ ਕਹਿੰਦੇ ਸੀ। ਸੋ ਜਦੋਂ ਤੁਸੀਂ ਹੁਣ ਇੱਕ ਵਾਰ ਸ਼ੇਰ ਦੇ ਉੱਤੇ ਚੜ ਜਾਓ ਤਾਂ ਫਿਰ ਸ਼ੇਰ ਤੋਂ ਉਤਰ ਤਾਂ ਨਹੀਂ ਸਕਦੇ। ਔਰ ਜਦੋਂ ਤੱਕ ਉਹ ਕੋਈ ਡੀ ਰੈਡੀਕਲਾਈਜ਼ ਕਰਨ ਦੀ ਲਾਈਨ ਸੀ, ਉਦੋਂ ਤੱਕ ਜ਼ਿਆਉਲ ਹੱਕ ਵੀ ਤੁਰ ਗਿਆ ਜਿਹਦੇ ਪੀਰੀਅਡ 'ਚ ਹੋਇਆ ਸੀ, ਤੇ ਅਮਰੀਕਾ ਨੇ ਵੀ ਆਪਣਾ ਬਿਸਤਰਾ ਬੰਨਿਆ ਤੇ ਆ ਗਏ, ਔਰ ਉਹ ਖਿੱਤਾ ਉਹਨਾਂ ਦੇ ਲਈ ਛੱਡ ਦਿੱਤਾ ਹੈ ਜਿਨ੍ਹਾਂ ਨੇ ਫਿਰ ਜਿਸ ਕਿਸਮ ਦਾ ਮਾਹੌਲ ਤਿਆਰ ਕੀਤਾ। ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਲਈ ਔਰ ਇੰਡੀਆ ਜਿਹਨੇ 18 ਕੌਂਸੂਲੇਟ ਅਫਗਾਨਿਸਤਾਨ ਦੇ ਨਾਲ ਲੱਗਦੇ ਪਾਕਿਸਤਾਨ ਦੀਆਂ ਸਰਹੱਦਾਂ ਤੇ ਖੋਲ੍ਹੇ, ਕੁਲਭੂਸ਼ਣ ਯਾਦਵ, ਇਹ ਉਹ ਵਿਦਿਨ ਕੰਟਰੀ, ਔਰ ਇਸ ਤਰੀਕੇ ਦੇ ਨਾਲ ਸੁਸਾਇਟੀ ਦੇ ਵਿੱਚ ਵਿਗਾੜ ਪੈਦਾ ਕੀਤਾ ਜਿਹਦੇ ਅਸਰਾਤ ਅਸੀਂ ਦੇਖ ਰਹੇ ਹਾਂ, ਜੋ ਸਿਆਲਕੋਟ ਦੇ ਵਿੱਚ ਵਾਕਿਆ ਹੁੰਦਾ ਹੈ, ਜਾਂ ਜੋ ਪਾਕਿਸਤਾਨ ਭਾਰਤ 'ਚ ਜਦੋਂ ਫਰਾਂਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾਂਦੀ ਹੈ ਤੇ ਕਿਵੇਂ ਈਵਨ ਪਾਕਿਸਤਾਨ ਦੀ ਪੁਲਿਸ ਔਰ ਦੂਜਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਸ ਡਾਕੂਮੈਂਟ 'ਚੋਂ ਇਹ ਵੀ ਆਉਂਦਾ ਹੈ ਕਿ ਭਾਈ ਅਸੀਂ ਇਨਰ ਵੀ ਔਰ ਦੂਸਰਾ ਵੀ, ਔਰ ਇਸ ਸਾਰੇ 'ਚੋਂ ਇੰਡੀਆ ਬਾਰੇ ਜਿਹੜਾ ਉਹ ਇਹ ਹੈ ਕਿ ਭਾਈ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ, ਹਿੰਦੂਤਵਾ ਡਰਿਵਨ ਪੋਲਿਟਿਕਸ ਹੈ, ਔਰ ਆਰਮਸ ਬਿਲਡਅਪ ਜਿਹੜੀ ਹੈ ਇੰਡੀਆ ਦੀ, ਇਹ ਕੀ ਹਰਡਲ ਨੇ ਭਾਰਤ ਨਾਲ ਸੰਬੰਧਾਂ ਬਾਰੇ। ਜੰਮੂ ਕਸ਼ਮੀਰ ਦੇ ਮੁੱਦੇ ਤੇ ਆਪਣੀ ਪੋਜੀਸ਼ਨ ਐਸਰਟ ਕੀਤੀ ਹੈ, UN ਰੈਜ਼ੋਲੂਸ਼ਨਸ ਦੀ ਗੱਲ ਕੀਤੀ ਹੈ, ਸਿਕਿਉਰਿਟੀ ਕਾਉਂਸਲ ਦੇ ਪਲੇਬਿਸਾਈਡ ਦੀ ਗੱਲ ਕੀਤੀ ਹੈ, ਔਰ ਮੋਰਲ ਔਰ ਦੂਸਰੀ ਪੋਲੀਟੀਕਲ ਔਰ ਦੂਸਰੀ ਹੈਲਪ ਦੀ ਗੱਲ ਕੀਤੀ ਹੈ। ਔਰ ਇਹ ਮੈਸੇਜ ਮੇਰਾ ਖਿਆਲ ਹੈ ਇਹ ਆਊਟਸਾਈਡ ਜਾਂ ਜਿਹਨਾਂ 'ਚ IMF ਜਾਂ ਦੂਸਰੀਆਂ ਜਿਨ੍ਹਾਂ ਨੂੰ ਜਿਹੜੇ ਉਹ ਬਾਰ-ਬਾਰ ਆਪਣੀ ਫਾਈਨੈਂਸ਼ੀਅਲ ਟਾਸਕ ਫੋਰਸ ਦੇ ਥੱਲੇ ਕੰਡੀਸ਼ਨਾਂ ਦੇ ਰਹੇ ਨੇ, ਉਹਦੇ 'ਚ ਵੀ ਇਮਰਾਨ ਖਾਨ ਨੇ ਕਿਹਾ ਕਿ ਬਈ ਸਾਨੂੰ ਅੱਜ ਹਾਲਤ ਸਾਡੀ ਇਹ ਹੈ ਕਿ ਵੀ ਉਹਨਾਂ IMF ਉਹ ਸ਼ਰਤਾਂ ਦੇ ਰਹੀ ਹੈ ਜਿਹਦੇ ਥੱਲੇ ਸਾਡਾ ਕੰਪਰੋਮਾਈਜ਼ ਹੁੰਦੀ ਹੈ ਨੈਸ਼ਨਲ ਸਿਕਿਉਰਿਟੀ। ਸੋ ਇਸ ਸਾਰੇ 'ਚ ਜਿਹੜੀ ਕੋਈ ਇਸ ਕਿਸਮ ਦੀ ਨਵੀਂ ਗੱਲ ਤਾਂ ਨਹੀਂ ਹੈ। ਉਹਨਾਂ ਨੇ ਇੰਡੀਆ ਬਾਰੇ ਇਹ ਕਿਹਾ ਕਿ ਵੀ ਇਹ ਜਿਹੜਾ ਕਸ਼ਮੀਰ ਡਿਸਪਿਊਟ ਅਨਰਿਜ਼ੋਲਵਡ ਹੈ ਔਰ ਇੰਡੀਆਜ਼ ਹੈਜੇਮੋਨਿਕ ਡਿਜ਼ਾਈਨਸ, ਕਿ ਭਾਰਤ ਦੀ ਜਿਹੜੀ ਗਲਬਾ ਪਾਊ ਨੀਤੀ ਹੈ ਇਹ ਇਸ ਲਈ ਜ਼ਿੰਮੇਵਾਰ ਹੈ। ਫਿਰ ਜਿਹੜਾ 2019 ਦੇ ਵਿੱਚ ਜੋ ਜੰਮੂ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਉਹਨੂੰ ਜਿਹੜਾ ਡਿਨਾਊਂਸ ਕੀਤਾ, ਔਰ ਇਸ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਇੰਟਰਨਲ ਗੱਲ ਕਰਦੇ ਆ ਕਿ ਵੀ ਇਹ ਕਿਵੇਂ ਇੰਡੀਆ ਨੇ ਇੰਟਰਫੀਅਰ ਕੀਤਾ ਪਾਕਿਸਤਾਨ ਦੇ ਮੁੱਦਿਆਂ ਦੇ ਪੋਲੀਟੀਕਲ ਐਕਸਪਲੋਇਟੇਸ਼ਨ ਆਫ ਪਾਲਿਸੀ ਆਫ ਬੈਲੀਜਰੈਂਸ ਟੁਵਰਡਸ ਪਾਕਿਸਤਾਨ ਬਾਈ ਇੰਡੀਆਜ਼ ਲੀਡਰਸ਼ਿਪ ਹੈਜ਼ ਲੈਡ ਟੂ ਦ ਥ੍ਰੈਟ ਆਫ military adventurism and non-contact warfare to our
ਇਮੀਡੀਏਟ ਈਸਟ ਕਿ ਵੀ ਇਹ ਜਿਹੜੀ ਉਹਨਾਂ ਦੀ ਗੰਗ ਹੋ ਅਪਰੋਚ ਹੈ ਉਹਨੇ ਸਾਡੇ ਈਸਟਰਨ ਬਾਰਡਰ ਤੇ ਜਿਹੜਾ ਹੈ ਉਹ ਲਿਆਂਦਾ ਔਰ ਉਹਨਾਂ ਨੇ ਕਿਹਾ ਕਿ ਵੀ ਹਿੰਦੂਤਵਾ ਡਰਿਵਨ ਪੋਲਿਟਿਕਸ ਇਨ ਇੰਡੀਆ ਇਜ਼ ਡੀਪਲੀ ਕੰਸਰਨਿੰਗ ਐਂਡ ਇੰਪੈਕਟਸ ਪਾਕਿਸਤਾਨ's ਇਮੀਡੀਏਟ ਸਿਕਿਉਰਿਟੀ ਕਿ ਇਹ ਸਾਡੀ ਸਿਕਿਉਰਿਟੀ ਲਈ ਵੀ ਖਤਰਾ ਨੇ ਔਰ 4 ਵੇਜ਼ ਜਿਹੜੇ ਉਹਨਾਂ ਨੇ ਕਹੇ ਨੇ ਕਿ ਜੀ ਅਸੀਂ ਡੀਲ ਕਰਾਂਗੇ ਵਿਦ ਦਾ ਟੈਰਰਿਜ਼ਮ ਉਹ ਹੈ ਜਿਹੜਾ 4-pronged policy of engagement, separating reconcilable from irreconcilables, cutting off recruitment, constricting financial sources, pursuing targeted socio-economic policies. ਇਹ ਸਾਰਾ ਜਿਹੜਾ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਵਿਦਨ ਕੰਟਰੀ ਜਿਹੜੀ ਐਕਸਟ੍ਰੀਮਿਜ਼ਮ ਔਰ ਰੈਡੀਕਲਾਈਜੇਸ਼ਨ ਹੈ ਉਹਦੇ ਲਈ ਜ਼ੀਰੋ ਟੋਲਰੈਂਸ। ਸੋ ਇਹਨੂੰ ਭਾਰਤੀ ਮੀਡੀਆ ਨੇ ਅੱਡ-ਅੱਡ ਰੰਗਾਂ 'ਚ ਪੇਸ਼ ਕੀਤਾ ਔਰ ਜਿਵੇਂ ਮੈਂ ਹਿੰਦੂ ਦੀ ਹੈਡਲਾਈਨ ਪੜ੍ਹੀ ਹੈ, ਟ੍ਰਿਬਿਊਨ ਨੇ ਇਸ ਨੂੰ ਦਿੱਤਾ ਹੈ ਡੈਟਰ ਵਾਰ defend territorial integrity through all elements of national power, says Pakistan's first ever national security policy. Nuclear deterrence occupies a critical role in the security calculus of South Asia, says NSP. So ਉਹਦੇ 'ਚ veiled threat ਤਾਂ ਨਹੀਂ ਲਫ਼ਜ਼ ਮੈਂ ਕਹਾਂਗਾ, ਉਹਨਾਂ ਨੂੰ ਇਹ ਵੀ ਕਿਹਾ ਵੀ ਅਸੀਂ ਆਪਣੀ ਜਿਹੜਾ ਅਸੀਂ ਜੰਗ ਨਹੀਂ ਚਾਹੁੰਦੇ ਪਰ ਆਪਣੀ ਟੈਰੀਟੋਰੀਅਲ ਇੰਟੈਗਰਿਟੀ ਲਈ ਅਸੀਂ ਹਰ ਕਿਸਮ ਦੀ ਜਿਹੜੀ ਹੈ ਉਹ ਆਪਣੀ ਹਿਫਾਜ਼ਤ ਲਈ ਕਰਾਂਗੇ ਔਰ ਨਿਊਕਲੀਅਰ ਡੈਟਰੈਂਟ ਵੀ ਮੌਜੂਦ ਹੈ। ਸੋ ਐਸਾ ਕੁਝ ਨਜ਼ਰ ਨਹੀਂ ਆਇਆ ਕਿ ਜਿਹਦੇ 'ਚ ਉਹਨਾਂ ਨੇ ਕੋਈ ਇੰਡੀਆ ਅਪੀਸਮੈਂਟ ਪਾਲਿਸੀ ਲਈ ਹੋਏ। ਸੋ ਜਦੋਂ ਤੱਕ ਕੱਲ ਤੱਕ ਜੋ ਉਹਦੀ ਬਰੀਫਿੰਗ ਆ ਰਹੀ ਸੀ ਉਹ ਡਿਫਰੈਂਟ ਸੀ, ਕਲਾਸੀਫਾਈਡਸ ਕੀ ਹੈ ਸਾਨੂੰ ਨਹੀਂ ਪਤਾ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਮੋਰ ਜਿਹੜਾ ਪ੍ਰਿੰਟਡ ਪਾਰਟ ਹੈ ਜਾਂ ਪਬਲਿਸ਼ਡ ਪਾਰਟ ਹੈ ਜਾਂ ਪਬਲਿਕ ਪਾਰਟ ਹੈ ਇਹ ਇੰਟਰਨੈਸ਼ਨਲ ਕੰਟਰੀਜ਼ ਦੇ ਲਈ ਔਰ ਮੋਰ ਟੂਵਰਡਸ IMF ਔਰ ਜਿਹੜੇ ਪਾਕਿਸਤਾਨ ਦੇ ਉੱਤੇ ਉਹ ਟੈਰਰਿਜ਼ਮ ਦੀ ਤਲਵਾਰ ਲਟਕਾ ਕੇ ਉਸ ਨੂੰ ਬੈਂਡ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਡਾਕੂਮੈਂਟ ਤਿਆਰ ਕੀਤਾ ਲੱਗਦਾ। ਅਦਰਵਾਈਜ਼ ਇਹਦੇ 'ਚ ਐਸਾ ਕੁਝ ਨਹੀਂ ਹੈ ਜਿਸ ਦਾ ਪਹਿਲਾਂ ਪਤਾ ਨਾ ਹੋਇਆ। ਜੀ ਡਾਕਟਰ ਸਾਹਿਬ, ਮੈਂ ਚਾਹਾਂਗੀ ਤੁਸੀਂ ਅੱਲਾ ਯਾਰ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਦਿਓ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਬ੍ਰੇਕ ਤੇ ਚਾਹੀਏ। ਅੱਛਾ, ਤੁਸੀਂ ਅੱਜ ਫਿਰ ਲਾਸਟ ਪ੍ਰੋਗਰਾਮ ਦੇ ਵਿੱਚ ਧੱਕਾ ਕਰ ਰਹੇ ਹੋ? ਮੈਂ ਤਾਂ ਧੱਕਾ ਕਰੀ ਕਿਉਂਕਿ ਸਮਾਂ ਹੀ ਇੰਨਾ ਜੀ ਡਾਕਟਰ ਸਾਹਿਬ ਪ੍ਰੋਗਰਾਮ ਦਾ। ਚਲੋ ਇਹ ਨਾ ਹੋਏ ਵੀ ਮੈਂ ਅੜ ਜਾ ਤੁਹਾਡਾ ਵੀਕਐਂਡ ਤੁਸੀਂ ਕਹੋ ਕਿ ਵੀ ਜੀ ਸਪੋਇਲਡ ਦਾ ਵੀਕਐਂਡ ਮੰਨਦਾ ਨਹੀਂ ਨੋਟ ਲਾਈਕ ਦੈਟ ਜੀ। ਹਾਂ ਜੀ, ਨਹੀਂ ਤਾਂ ਹੁੰਦਾ ਨਾ ਜੀ ਸਪੋਇਲਡ ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਅਸੀਂ ਜਦੋਂ ਤੋਂ ਗੰਜੇ ਸ਼ਹੀਦਾਂ ਦੀ ਇਹ ਨਜ਼ਮ ਸ਼ੁਰੂ ਕੀਤੀ ਸਾਡੇ ਬਹੁਤ ਸਾਰੇ ਨਵੇਂ ਵਿਊਅਰਸ ਜਿਹੜੇ ਪੰਜਾਬੀ ਪੋਇਟਰੀ ਨੂੰ ਵੀ ਪਿਆਰ ਕਰਦੇ ਨੇ, ਜ਼ਾਹਰ ਹੈ ਉਰਦੂ ਲਿਟਰੇਚਰ ਨੂੰ ਵੀ ਪਿਆਰ ਕਰਦੇ ਨੇ। ਔਰ ਇਹ ਜਿਹੜਾ ਜਿਸ ਲਈ ਲਫ਼ਜ਼ ਉਹਨਾਂ ਨੇ ਕਿਹਾ ਵੀ ਇਹ ਮਰਸੀ ਹੈ ਔਰ ਜ਼ਾਹਰ ਹੈ ਕਈਆਂ ਨੇ ਜਿਹੜੇ ਮਰਸੀ ਹੈ ਉਹਨਾਂ ਨੇ ਸੁਣੇ ਹੋਏ ਨੇ ਉਹਦੇ ਨਾਲ ਤਸ਼ਬੀਹ ਦਿੱਤੀ, ਲੇਕਿਨ ਹਰ ਇੱਕ ਨੇ ਐਡਮਾਇਰ ਕੀਤਾ ਜਿੱਥੇ ਜ਼ਾਹਰ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ ਸ਼ਹਾਦਤ, ਪਰ ਉੱਥੇ ਅੱਲਾ ਯਾਰ ਖਾਂ ਯੋਗੀ ਦੀ ਈਵਨ ਸ਼ਾਇਰੀ ਦੇ ਵਿੱਚ ਉਹਨਾਂ ਦੀ ਉੱਚੀ ਉਡਾਣ ਔਰ ਜਿਵੇਂ ਅਸੀਂ ਕਿਹਾ ਸੀ ਵੀ ਉਹ ਇਸ ਹੱਦ ਤੱਕ ਸਿੱਖ ਇਤਿਹਾਸ ਦਾ ਹਿੱਸਾ ਬਣ ਗਏ ਨੇ ਅੱਲਾ ਯਾਰ ਖਾਂ ਯੋਗੀ ਕਿ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉਸਰਿਆ ਉਸ ਦੀ ਡਾਟ ਦੇ ਉੱਤੇ ਫਰੰਟ ਦੇ ਉੱਤੇ ਜਿਹੜਾ ਉਹੀ ਉਹਨਾਂ ਦਾ ਕਪਲੇਟ ਕਿ ਭਾਈ ਜੇ ਕੋਈ ਤੀਰਥ ਹੈ ਪਿਲਗ੍ਰਿਮ ਸੈਂਟਰ ਹੈ ਤੇ ਇਹੀ ਹੈ ਚਮਕੌਰ ਦੀ ਧਰਤੀ ਜਿੱਥੇ ਬਾਪ ਨੇ ਖੁਦਾ ਲਈ ਆਪਣੇ ਬੇਟੇ ਕਟਵਾਏ। ਔਰ ਅੱਜ ਜਿਹੜੀ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਲਾਸਟ ਹਿੱਸਾ ਹੈ ਇਸ ਮਰਸੀਏ ਦਾ ਔਰ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਦਿਲਚਸਪੀ ਦਿਖਾਈ ਔਰ ਜਿਹੜਾ ਇਹਨਾਂ ਦਾ ਦੂਸਰਾ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਪਾਰਟ ਹੈ ਉਹ ਅਸੀਂ ਹੁਣ ਨਹੀਂ ਲਵਾਂਗੇ, ਉਹ ਫਿਰ ਆਉਣ ਵਾਲੇ ਮਹੀਨਿਆਂ 'ਚ ਕਿਉਂਕਿ ਸਾਡੇ ਕੁਝ ਵੀਰਾਂ ਭੈਣਾਂ ਨੇ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲੱਗਦਾ ਕਿ ਬਹੁਤ ਗੈਪ ਪੈ ਗਿਆ ਗੁਰਬਾਣੀ ਵਿਚਾਰ ਨੂੰ ਔਰ ਇਹ ਲਾਸਟ ਉਹਦਾ ਹਿੱਸਾ ਹੈ ਕਿ ਵੀ ਹੁਣ ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜੇ ਨੇ ਜੰਗ ਦੇ ਮੈਦਾਨ ਦੇ ਵਿੱਚ ਡਿੱਗ ਪਏ, ਸ਼ਹਾਦਤ ਦਾ ਸਫ਼ਰ ਹੈ ਤੇ ਅੱਲਾ ਯਾਰ ਖਾਂ ਉਸ ਨੂੰ ਇਵੇਂ ਬਿਆਨਦੇ ਨੇ थे चाहते पैबंद करें खाक का सबको हातिफ ने कहा काम में लाना न गजब को लड़ना नहीं मंजूर है आज आपका रब को
ये सुन के गुरु भूल के रंजो तब को कब्जे से मुअन तेग के फिर हाथ उठाया सतगुर ने वहीं सजदाए शुक्राना बजाया। अच्छा साहबजादा जुझार सिंह शहीद हो गए और एक पासे अल्लाह यार खां देख रहे ने कि गुरु कलगीधर पातशाह ने भी वीर रस दे विच आके अपना हथ जिहड़ा है वो तलवार दी मुठ नूं पाया, लेकिन उन्होंने जदों फिर जंग दे मैदान वाल देखिया तो वो बच्चे नूं एड्रैस करके कहंदे ने थे चाहते पैबंद करें खाक का सबको, हातिफ ने कहा काम में लाना ना गजब को। हुण हातिफ इस्लामिक वर्ल्ड दे विच आकाशवाणी जिन्हों असी कहते इल्हाम वो करन वाला एंजल है, फरिश्ता है, कि हातिफ ने कहा कि भाई नहीं, कि जदों शहादत हुई भी गुरु साहब ने कहा भी गजब ना ही किते ले आन, और हातिफ उस फरिश्ते ने कहा कि नहीं ये अल्लाह दी रजा है, लड़ना नहीं मंजूर है आज आपका रब को, कि आज रब नूं मंजूर नहीं कि तुसी जंग दे मैदान। ये सुन के गुरु भूल गए रंजो तब को, कि वो जड़ा उन्हां दे मन दे विच उस दुख चो रोह पैदा होया सी वो गुरु साहब भुल गए। कब्जे से मोहन तेग के फिर हाथ उठाया, जड़ा तलवार दे कब्जे ते मुठ ते हाथ सी वो चुक लिया, सतगुर ने वहीं सजदाए शुकराना बजाया, कि वो भी सजदे दे विच झुक गए रब दे शुकराने दे विच, जिन्हों उन्होंने 2 दिन पहला अलामा इकबाल जड़ा है अल्लाह यार खां ने कहा सी कि भी करतार से कह रहे थे गोया रूबरू होकर कल जाऊंगा चमकौर से मैं सुर्ख रू होकर। सो ये जदों गुरु साहब गढ़ी च आउंदे ने उदों उन्हां च की सी, फिर उन्होंने कहा भी सतगुर ने वहीं सजदाए शुकराना बजाया। हुण गुरु साहब दी जिहड़ी कुर्बानी है और उन्हां दी स्टेट ऑफ माइंड उन्हां नूं अल्लाह यार खां हिस्टोरिकल कॉन्टैक्स्ट दे विच बयानदे ने। याकूब को यूसुफ के बिछड़ने ने रुलाया, साबर कोई कम ऐसा रसूलों में है आया, कटवा के पिसर चारे एक आंसू ना गिराया, रुतबा गुरु गोबिंद ने ऋषियों का बढ़ाया, डंडक में फिरे राम तो सीता थी बगल में, वो फखरे जहां हिंद की माता थी बगल में। हुण ये इस्लामिक हिस्ट्री च याकूब को यूसुफ के विछड़ने ने रुलाया, कि यूसुफ बेटा सी याकूब दा, कि जदों यूसुफ की डेथ हुंदी है जां विछड़दा है तो याकूब रोंदे ने। याकूब को यूसुफ के विछड़ने ने रुलाया, साबर कोई कम ऐसा रसूलों में है आया। साबर कहंदे ने सबर वाला, रसूल नबी पैगंबर अवतार, कि कोई गुरु गोबिंद सिंह वर्गा जिन्हें इस सारे नूं किवें जरिया, कोई घट ही इस किस्म दा रसूलां दे विच आया। कटवा के पिसर चारे एक आंसू ना गिराया, चारों पुत्र कुर्बान करके एक भी अथरू नहीं निकलिया। रुतबा गुरु गोबिंद ने ऋषियों का बढ़ाया। हुण वो भारत की स्टेज ते गल कर रहे ने, सो भी ऋषि जिन्होंने बहुत वड्डे त्यागी और कहते हैं भी उन्हां च भी गुरु साहब का रुतबा बड़ा उच्चा है। और फिर उन्होंने ईवन एक व्यंग भी किया है, डंडक में फिरे राम तो सीता थी बगल में, वो फखरे जहां हिंद की माता थी बगल में। कि हुण रामचंद्र फखरे हिंद ने, लेकिन जदों वो भी बनवास उन्होंने दिता, प्यो तो दशरथ बेहोश हो गए, डिग पिया मर गया कि पुत्र चलिया, हुण बाप बेटे दा, लेकिन वो फिर भी बनवास दे विच उन्हां दी वाइफ सीता नाल सी, लेकिन बाप तो उहदी भी दशरथ की जिहड़ी है डैथ हुंदी है। लक्ष्मण सा बिरादर पे तस्कीने जिगर था, सीता सी पति व्रत से बन राम को घर था, बाकी है कन्हैया तो नहीं उनका पिसर था, सच है गुरु गोविंद का रुतबा ही दिगर था, कटवा दिए शिष शाम ने गीता को सुनाकर, रू फूंक दी गोबिंद ने औलाद कटाकर। सीता तो बाद वो कहते हैं कि भी रामचंद्र जे बनवास च ने ते लक्ष्मण वर्गा भरा जेड़ा चैन दे सकता है तस्कीने जिगर वो भी उन्हां दे नाल सी, सीता वर्गी पतिव्रता औरत भी नाल सी बन दे विच। हुण कन्हैया कृष्ण जी उन्हां दे अपना तो पुत्र कोई है नहीं सी, बाकी है कन्हैया तो नहीं उनका पिसर था, उन्हां दा तो कोई है नहीं सी पुत्र,
सच है गुरु गोबिंद का रुतबा ही दिगर था। दिगर ना अनोखा, कि गुरु गोबिंद सिंह साहब का रुतबा ही अनोखा है। उन्होंने फिर कृष्ण की गल की कि भी कटवा दिए शिष्य शाम ने गीता को सुनाकर, अर्जन को गीता सुनाई तो मरण ਲਈ ਜਿਹੜਾ ਉਹ ਤਿਆਰ ਕਰ ਲਿਆ ਬਾਕੀਆਂ ਨੂੰ ਵੀ। रूह फूक दी गोबिंद ने औलाद कटा कर। ਇੱਥੇ ਜਿਹੜੀ ਕੌਮ ਦੇ ਵਿੱਚ रूह फूकी ਉਹ गुरु गोबिंद सिंह साहब ने अपने बच्चे कुर्बान करके। ਹੁਣ ਉਹ ਕਿਉਂਕਿ ਇਸ ਨਜ਼ਮ ਨੂੰ ਲਾਹੌਰ ਦੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸੁਣਾ ਰਹੇ ਸੀ ਔਰ ਲਗਾਤਾਰਤਾ ਨਾਲ ਸੰਗਤ ਵੀ ਜ਼ਾਰੋ-ਜ਼ਾਰ ਜਿਹੜੀ ਹੈ ਉਹ ਵਿਰਾਗ ਚ ਹੁੰਦੀ ਹੈ। ਹੁਣ ਉਹਨਾਂ ਨੇ ਉਹੀ ਅੰਦਾਜ਼ ਜੋ ਉਹਨਾਂ ਨੇ ਸੰਗਤ ਦੇ ਵਿੱਚ ਕਿਹਾ, बेचैन है अब खालसा जी रंज के मारे, दिल पर गमो अंधो के चलने लगे आरे, खामोश तड़पने लगे सतगुरु के प्यारे, जोगी जी कहो पंथ से अब फतह गुजारे, छाया हुआ दीवान पे अब गम का समा है, बस खत्म शहीदों की शहादत का बयां है। कि तुसी सारे वैराग चो, बेचैन है अब खालसा जी रंज के मारे, दिल पर गमों अंधो के चलने लगे आरे, खामोश तड़पने लगे सतगुर के प्यारे, जोगी जी कहो पंथ से अब फतह गुजारे, छाया हुआ दीवान पे अब गम का समा है, बस खत्म शहीदों की शहादत का बयां है। फिर उन्होंने जड़ियां लाइना चमकौर साहब दे उस गुरुद्वारा साहब दी फ्रंट ते लिखियां ने, बस एक हिंद में तीर्थ है यात्रा के लिए, बस एक हिंद में तीर्थ है यात्रा के लिए, कटाए बाप ने बच्चे जहां खुदा के लिए, चमक है मेहर की चमकौर तेरे जर्रों में, यहीं से बन के सितारे गए समा के लिए। कि ਜਿਹੜੇ सितारे आसमान च ने वो इस चमकौर दी मिट्टी चों ही निकल के सितारे बने ने। इन्नी चमक है चमकौर दी मिट्टी दे विच, चमक है मेहर की चमकौर तेरे जर्रों में, यहीं से बन के सितारे गए समा के लिए, गुरु गोबिंद के लिखते जिगर अजीत जुझार, फलक पे एक यहाँ दो चांद हैं जिया के लिए। कि वैसे तो आसमान के उत्ते इको ही चंद्रमा हुंदा है, पर उस फलक के उत्ते अजीत ते जुझार दो चंद्रमा ने। चमक है मेहर की चमकौर तेरे जरों में, यहीं से बन के सितारे गए समा के लिए, गुरु गोबिंद के लखते जिगर अजीत जुझार, फलक पे एक यहाँ दो चांद हैं जिया के लिए। जिया रोशनी नूं कहंदे ने। दक्कन में दूर मरकत है हजूर साहिब का, पहुंचना जिस जगह मुश्किल है मैं नवा के लिए, भटकते फिरते हैं क्यों हज करें यहाँ आकर, ये काबा पास है हर एक खालसा के लिए। वो कहते हैं कि दखण च जिथे गुरु गोबिंद सिंह जिन्हों ने कुर्बानी की उन्हों की याद च जिथे उन्होंने दुनिया छड्डी वो हजूर साहब दखण च है। दूर है पहुंचना जिस जगह मुश्किल है मैं नवा के लिए, कि साढ़े वर्गे नंग मलंग उन्होंने जमानिया च ट्रैवल करना भी असी तो अफोर्ड नहीं कर सकते, भटकते फिरते हैं क्यों हज करें यहाँ आकर, ये काबा पास है हर एक खालसा के लिए। ये हर सिख की डिजायर होंगी है, जिवें हर मुसलमान चाहता है कि जिंदगी च एक बार वो हज जरूर करे, वो फर्ज है, वो आमद है, फर्ज है कि उन्हें करना। इस तरह हर सिख की डिजायर है कि वो एक बार हजूर साहब के दीदार जरूर करे। सो उस वाल इशारा करते हैं अल्लाह यार खां कि भाई जे नहीं भी जा सकते, ये काबा पास है हर एक खालसा के लिए। जे नहीं भी है, चमकौर दा काबा तुहाडे कोल है, यहाँ वो लेटे हैं सतलुज ने जोश में आकर, चरण हजूर के नहरें बहा बहा के लिए, मिजार गंजे शहीदा है उन शहीदों का, फरिश्ते जिनकी तरसते थे खाके पा के लिए, उठाएं आंखों से आकर यहाँ की मिट्टी को, जो खाक छानते फिरते हैं कीमिया के लिए। कीमिया रसायन कि बहुत बार सोना दूजे तीजे कीमती चीज़ां रसायन दे लई उन्होंने कहा इत्थे आके जड़ा उठाएं आंखों से आकर यहाँ की मिट्टी को। इस तो वड्डा
कीमियाई मिट्टी केड़ी है। जी और अखीर च उन्होंने कहा है ये है वो जहां, ये है वो जहां 40 तन शहीद हुए, खताब सरवरी सिंहों ने सर कटा के लिए। ये है वो जहां 40 तन शहीद हुए, जिथे 40 शहीद हुए, जी खताब सरवरी, सरवरी होंदे सरदारी, कि एवें नहीं खताब सरदार दा मिलिया, खताब सरवरी सिंहों ने सर कटा के लिए, दिलाई पंथ को सरबाजियों ने सरदारी, बराए कौम ये रुतबे लहू बहा के लिए। दिलाई पंथ को सरबाजियों ने सरदारी, कि जे पंथ दे कोल सरदारी है तो इन्हां सरबाजां दी बदौलत है जिन्हां ने सिर दिते ने। बराए कौम ये रुतबे लहू बहा के लिए, लहू डोल के ये रुतबे लए ने। सो असीं अल्लाह यार खां योगी नूं भी ट्रिब्यूट, ਹੋਰ ਤਾਂ ਕੋਈ ਲਫ਼ਜ਼ ਹੀ ਨਹੀਂ ਨੇ ਕਹਿਣ ਨੂੰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@vd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।